अस्सलाम वालेकुम नाज़रीन, टीटा में खुश आमदीद। उम्मीद करता हूँ आप सब खैरियत से हो। कि मैकडॉनल्ड वाला भालू बन गया। हाय नाज़रीन होए वो नाज़रीन होए उस्ताद जी 1.5 दफा गुड्डा लगन दे ना करो उस्ताद जी, देख लो। मेरे प्यारे नाज़रीन, मेरे भोले नाज़रीन, मेरे प्यारे नाज़रीन, मेरे प्यारे नाज़रीन, मेरे भोले नाज़रीन, मेरे लाडे नाज़रीन, मेरे प्यारे नाज़रीन, मेरे ਕਿਹੜੀ ਸ਼ਰਟ ਪਾਏ ਹੋ ਯਾਰ, ਯਕੀਨ ਕਰੋ ਕਸਮ ਹੈ ਅਜੀਬ ਲੱਗਣ ਦੇ। मैं भला क्यों पा गया ਇਹਦੀ ਵਜ੍ਹਾ ਇੱਕ ਕੀ ਉਸਤਾਦ ਜੀ ਮੈਂ ਇੰਨਾ ਖੁਸ਼ ਹੋਇਆ ਸ਼ਰਟ ਪਾ ਕੇ ਕਿਉਂ? ਕਿ ਵੱਡੀ ਹੋ ਗਈ ਮੈਨੂੰ। ਸ਼ਰਟ ਮੈਂ ਜਦੋਂ 24 ਦੇ ਸ਼ੋਅ ਕਰਦਾ ਸੀ ਨਾ ਉਦੋਂ ਮੈਂ ਗੁੱਡੂ ਜਿਹਾ ਬਣ ਗਿਆ ਸੀ, ਦਬੀਲੂ ਜਿਹਾ ਖਾ ਕੇ ਥੋਬਾ ਜਿਹਾ। ਤੇ ਆਹ ਉਸਤਾਦ ਜੀ ਹੁਣ ਮੈਂ ਆ ਸ਼ਰਟ ਅੱਜ ਪਾਈ ਆ ਤੇ ਯਾਰ ਮੈਂ ਹੈਰਾਨ ਹੋ ਗਿਆ, ਯਕੀਨ ਕਰ। ਮੈਂ ਕਿਹਾ ਮੈਂ ਖੁਸ਼ੀ ਦੇ ਵਿੱਚ ਆ ਗਿਆ, ਹਾਲਾਂਕਿ ਬੁਰਾ ਲੱਗਦਾ ਨਾ ਬੰਦਾ, ਲੇਕਿਨ ਮੈਂ ਇਸ ਖੁਸ਼ੀ ਚ ਆਇਆ ਕਿ ਮੈਂ ਵਹਾਵਾ ਨਾਜ਼ਰੀਨ ਨੂੰ ਕਿ ਆਈ ਐਮ ਸਮਾਰਟ ਸਮਾਰਟ ਬॉय। ਸ਼ਾਪਿੰਗ ਮਾਲਾਂ ਦੀ ਓਪਨਿੰਗ ਹੁੰਦੀ ਨਾ ਇਦਾਂ ਦੇ ਉਸ ਫੁਹਾਰੇ ਚ। ਉਹ ਠਹਿਰ ਜਾ, ਸ਼ਾਪਿੰਗ ਮਾਲ ਆ ਕੀ ਕਰਾ ਲਿਆ ਤੂੰ? ਉਹ ਮਾਸ਼ਾਅੱਲਾ ਮਾਸ਼ਾਅੱਲਾ। ਨਹੀਂ ਭਾਈ ਮੁਰਾਦ ਸਾਹਿਬ ਤੋਂ ਮੁਤਾਸਰ ਹਾਂ ਉਸਤਾਦ ਜੀ, ਕੁਝ ਦਿਨਾਂ ਤੋਂ ਨਾ ਬਹੁਤ ਅੱਛੇ ਲੱਗ ਰਹੇ ਮੈਨੂੰ ਕਸਮ। ਉਹ ਜਿਹੜੀ ਬੱਸ ਨਹੀਂ ਜਿਹਦੇ ਅੱਗੇ ਟਰੱਕ ਦੀ ਬਾਡੀ ਲੱਗੀ ਹੁੰਦੀ ਉਹ ਲੱਗਣ ਦੇ। ਤੂੰ ਕਲਮਾ ਵੀ ਵੇਖ ਲੈ, ਹੈ ਲੈ ਇਹ ਕੀ ਆ? ਕਲਮਾ ਕਿੱਥੇ ਆ ਯਾਰ? ਇਹ ਵੇਖੋ ਉਸਤਾਦ। ਅੱਛਾ ਉਸਤਾਦ ਜੀ ਮੈਂ ਤੁਹਾਨੂੰ ਦੱਸਦਾ ਵਾਂ ਯਾਰ, ਇਹਦੀ ਮੈਂ 5 ਲੱਖ ਰੁਪਏ ਮਹੀਨਾ ਤਨਖਾਹ ਕਰਦੇ ਆ ਨਾ, ਇਹਨੇ ਉਹ ਜਿਹੜਾ 10-15 ਦਾ ਨਾਈਕੋ ਮੁਫਤ ਕਲਰ ਉਹ ਨਹੀਂ ਛੱਡਣਾ। ਮੈਂ ਹਰ ਸਭ ਕੁਝ ਕਰਕੇ ਦੇਖ ਲਿਆ। ਲੋ ਜੀ, ਇੰਨੇ ਬੰਦੇ ਸੁਣਦੇ ਇਮਾਨਦਾਰ ਨੇ। ਤੁਸੀਂ 5 ਲੱਖ 10 ਲੱਖ ਕਿਸੇ ਦੀ ਤਨਖਾਹ ਕਰ ਸਕਦੇ ਹੋ? ਤੁਹਾਡੇ ਦਿਲ ਨੂੰ 50,000 ਦੇ ਹੱਥ ਪੈ ਜਾਂਦਾ, ਅੱਲਾ ਮਾਫੀ ਦੇ ਸਕਦੇ ਆ। ਇਹਨਾਂ ਨੇ 45 ਕੀਤੀ ਸੀ 40 ਤੋਂ, ਤੇ ਉਦੋਂ 3 ਦਿਨ ਬੈੱਡ ਤੇ ਰਹੇ ਨੇ ਡਾਕਟਰਾਂ ਬੈੱਡ ਰੈਸਟ। ਅੱਛਾ ਮੈਂ ਪਾਗਲ ਆ ਵੀ ਮੈਂ ਆਪ ਹੀ 40 ਤੋਂ 45 ਕਰਕੇ ਬੈੱਡ ਤੇ ਪੈ ਗਿਆ? ਸਹੀ ਗੱਲ ਹੈ, ਸਹੀ। ਜਿੰਨੀ ਮਰਜ਼ੀ ਤਨਖਾਹ ਕਰ ਲੈਣ, ਇੱਕ ਮਿਸਾਲ ਹੈ ਨਾ, ਨੇਚਰ टू नेवर हैज बी चेंज। वो नेचर नहीं है। इन लोगों को सोने का कटोरा भी दे दो, ये फिर भी भीख मांगेगी। ਬਾਲ ਇਹਦੇ ਜੈਲ ਲਵਾ ਕੇ ਤੇ ਨਹੀਂ ਹੋਏ, ਉਹ ਟੋਪੀ ਪਾ ਪਾ ਕੇ ਕਹਿੰਦੇ ਸਿੱਧੇ ਹੋ ਗਏ, ਹੁਣ ਕਹਿੰਦਾ ਉਹ ਕੁੰਡਲ। ਨਹੀਂ ਇਹ ਤੂੰ ਉਹ ਲਵਾਈ ਆ ਨਹੀਂ ਸਟੇਟਨਰ। ਨਹੀਂ ਉਸਤਾਦ ਜੀ, ਇਹ ਢੇਠਨਰ ਆ, ਇਹ ਆਪੇ ਸਿੱਧੇ ਆਪੇ ਸਿੱਧੇ। ਅੱਛਾ ਇਹੋ ਜਿਹੇ ਬੰਦੇ ਨਾ ਨਾਈ ਕੋ ਸਿਰਫ ਇਹ ਕਹਿ ਕੇ ਆਉਂਦੇ ਯਾਰ ਕੋਈ ਵੀ ਕਲਰ ਕਰਾਉਣਾ ਹੋਵੇ ਨਾ ਤੂੰ ਐਂਡ ਦੇ ਨਾਲ ਵੱਜ ਜਾਂਦਾ ਨਾ, ਉਹ ਮੇਰੀਆਂ ਕਲਮਾਂ ਤੇ ਕਰਨਾ ਵਾ। ਇਦਾਂ ਦੇ ਬੰਦੇ ਵੇਲੇ ਸ਼ਰਟ ਉਦੋਂ ਦੀ ਸਾਂਭੀ, ਇਹ ਵੀ ਛੋਟੀ ਕਰਾ ਕੇ ਭਤੀਜੇ ਨੇ ਪਾਉਣੀ ਹੁਣ ਵੇਖ ਲਈ। ਨਹੀਂ ਮੈਂ ਆਪ ਪਾਉਣੀ। ਔਰ ਇਹ ਕਲਮਾਂ ਦੇਖੋ ਜ਼ਰਾ, ਆ ਤੁਹਾਨੂੰ ਇੱਥੇ ਇੰਜ ਲੱਗੇਗਾ ਕਿ ਇੱਥੋਂ ਫੜ ਕੇ ਨਾ ਕਰਕੇ ਲਾ ਕੇ ਵੀ ਪੂਰੀ ਦਾੜੀ ਰੱਖ ਲੈਂਦਾ। ਮਜ਼ਾਕ ਨਹੀਂ ਕਰਦਾ, ਮੈਨੂੰ ਇੰਜ ਲੱਗਦਾ ਇਹਦੇ ਨਾ ਅੱਗੇ ਇੰਜ ਕਰਕੇ ਕੁੰਡੀ ਬਣੀ ਹੈ, ਇਹ ਇੰਜ ਕਰਕੇ ਪੂਰੀ ਦਾੜੀ ਲਾਉਂਦਾ ਹੈ, ਰੱਖ ਲੈਂਦਾ ਤੇ ਉਸ ਤੋਂ ਬਾਅਦ ਲਾ ਕੇ ਸਵੇਰ ਨੂੰ ਆ ਜਾਂਦਾ। ਆ ਵੇਖੋ ਇਹ ਤੇ ਨਹੀਂ ਨਾਈਨ ਜਾ ਕੇ ਇਹ ਤੇ ਨਹੀਂ ਕਹਿੰਦਾ ਕਲਰ ਲਾ ਦੇ, ਹੁਣ ਕਹਿੰਦਾ ਜਾਗ ਲਾ ਦੇ ਉਹ ਜਿਹੜੀ ਵਧੀ ਹੋਣੀ। ਐਡੇ ਪੱਕੇ ਬੂਟ ਲੈ ਲੈ ਤੋਬਾ, ਮੈਨੂੰ ਲੱਗਦਾ ਠੁੱਡੇ ਮਾਰ ਮਾਰ ਪਹਾੜ ਢਾਉਂਦੇ। ਅੱਛਾ ਬੂਟ ਕਿੱਧਰ ਆ ਗਏ ਵਿੱਚ? ਤੁਹਾਡੇ ਬੂਟ ਵੇਖੇ ਨਾਈ ਦੀ ਗੱਲ ਹੁੰਦੀ ਹੈ। ਥੋੜੇ ਜਿਹੇ ਪੈਸੇ ਨਾਲ ਤੇ ਕਟਿੰਗ ਕਰਾਂਦਾ, ਥੋੜੇ ਜਿਹੇ ਪੈਸੇ ਨਾਲ ਉਹ ਖਲੋਤੇ ਦੇ ਕੱਟ ਦਿੰਦੇ, ਬੰਦੇ ਹੀ ਨਹੀਂ 50 ਰੁਪਏ। ਯਾਰ ਇਹਨੂੰ ਇੱਕ ਬੰਦਾ ਇਹਨੇ ਨਾ ਇੰਜ ਰੰਗ ਸ਼ੰਗ ਲਵਾਇਆ ਪੂਰਾ, ਤੇ ਇੱਕ ਬੰਦਾ ਲੰਘਿਆ ਕਹਿੰਦਾ ਮਾਸ਼ਾਅੱਲਾ ਫਰੀਦ ਮੌਲਾ ਨੇ ਰੰਗ ਲਾਤੇ, ਕਹਿੰਦਾ ਨਹੀਂ ਇਹ ਹੁਣ ਯੂਸਫ ਨੇ ਲਾਏ। ਮੋਚੀ ਕੋਲ ਕੇ ਜਾ ਕੇ ਕਹਿੰਦੇ ਕੋਈ ਪੱਕੀ ਜੀ ਜੁੱਤੀ ਬਣਾ ਦੇ, ਉਹਨੇ ਇੱਟ ਨੂੰ ਵਧਣਾ ਪਾਤੀਆਂ। ਇੱਕ ਲੜਕੀ ਨੇ ਭਾਈ ਫਰੀਦ ਨੂੰ ਕਿਹਾ ਭਾਈ ਤੁਸੀਂ ਵਾਲਾਂ 'ਚ ਹੱਥ ਨਾ ਫੇਰਿਆ ਕਰੋ। ਕਿਉਂ? ਇਹ ਕਹਿੰਦਾ ਕਿਉਂ? ਕਹਿੰਦੀ ਉਹ ਚਿੱਟੋ ਥੱਲੋਂ ਨਾ ਚਿੱਟੇ ਨਜ਼ਰ ਆਉਂਦੇ। ਆਹੋ ਜਦੋਂ ਇੰਜ ਕਰਦੇ। ਉਹ ਕਲਰ ਨਹੀਂ ਨਾ ਲੱਗਾ। ਤੇਰੇ ਵਿਆਹ ਦਾ ਕੀ ਬਣਿਆ? ਵਿਆਹ ਦਾ ਭੈਣ ਤੁਸੀਂ ਕਿਹਾ ਵਾ ਵਿਆਹ। ਭਾਜਨ ਇੱਕ ਮੈਨੂੰ ਫੋਨ ਆਇਆ ਸੀ, ਹਾਂਜੀ ਉਹਨਾਂ ਨੇ ਕਿਹਾ ਜੀ ਕਿ ਰਿਸ਼ਤਾ ਬਹੁਤ ਅੱਛਾ ਵਾ, ਹਾਂਜੀ, ਤੇ ਸਿਰਫ ਇੱਕ ਪ੍ਰੋਬਲਮ ਆ ਸਾਨੂੰ ਕਿ ਵੀ ਉਹ ਪੜ੍ਹਿਆ ਨਹੀਂ ਹੈਗਾ। ਪੜਿਆ ਨਹੀਂ ਤੇ ਕੋਈ ਨਹੀਂ ਭੈਣ, ਉਹਨਾਂ ਨੇ ਸ਼ਾਦੀ ਕਰਨੀ, ਉਹਨਾਂ ਨੇ ਕਹਿੰਦਾ ਮੈਡੀਕਲ ਸਟੋਰ ਤੇ ਰੱਖਣਾ ਮੈਨੂੰ। ਆਹੋ ਵੀ ਜਿਹੜਾ ਦਵਾਈਆਂ ਪੜ੍ਹੀ ਲਿਖੀ ਜ਼ਰੂਰੀ ਨਹੀਂ, ਪੜ੍ਹਾਈ ਦੇ ਨਾਲ ਤੇ ਪੜ੍ਹੇ ਲਿਖੇ ਹੁੰਦੇ ਆ। ਪੜ੍ਹੇ ਲਿਖੇ ਹੁੰਦੇ ਗਿਆ ਨਹੀਂ ਕਦੀ ਮਦਰਸਾ ਕੋ ਜਾ? ਨਹੀਂ ਸਹੀ ਗੱਲ ਤੇ ਰਜ਼ਾ ਕਿਹੜਾ ਪੜਿਆ ਲਿਖਿਆ? ਰਜ਼ਾ ਪੜਿਆ ਲਿਖਿਆ ਨਹੀਂ ਰਜ਼ਾ ਇੰਗਲੈਂਡ ਵਾਲਾ। ਹਾਂ ਲੈ, ਇੰਗਲੈਂਡ ਵਾਲਾ ਜਦੋਂ ਕਹਿਤਾ ਤੇ ਪੜਿਆ ਲਿਖਿਆ ਨਹੀਂ, ਮੈਡੀਕਲ ਸਟੋਰ ਚਲਾ ਰਿਹਾ ਡੀ ਕੰਪਨੀ। ਭਾਈਜਾਨ ਮਦਰਸਾ ਆਪਣਾ ਜਿਹੜਾ ਨਾ ਉਹ ਕੋਈ ਓਏ ਜਿਹੜੇ ਮਹੱਲਿਆਂ ਵਾਲੇ ਮੈਡੀਕਲ ਸਟੋਰ ਹੈ ਨਾ, ਇਹਨਾਂ ਕੋ ਤੂੰ ਜਾ ਕੇ ਭਾਵੇਂ ਕੈਂਸਰ ਦੀ ਦਵਾਈ ਲੈ ਆ।
ਕਸਮੇ ਤੂੰ ਇਹਨਾਂ ਨੂੰ ਜਾ ਕੇ ਭਾਈ ਇੱਥੇ ਪੀੜ ਜੀ ਹੁੰਦੇ ਸੀ ਤੇ ਤੇਰੇ ਦਿਲ ਕਰੇ ਅੰਦਰੋਂ ਗੁਰਦਾ ਕੱਟਿਆ ਗਿਆ ਹੋਵੇ ਤੇ ਇਹਨੇ ਕਿਹਾ ਪੀੜ ਜੀ ਹੁੰਦੇ ਇਹਨਾਂ ਨੇ ਤਿੰਨ ਖੁਰਾਕਾਂ ਬਣਾ ਦੇਣੀਆਂ ਔਰ ਅੱਗੋਂ ਐਸਾ ਕਰਮ ਹੁੰਦਾ ਉਹਨਾਂ ਨੂੰ ਆਰਾਮ ਵੀ ਆ ਜਾਂਦਾ। ਤਾਂ ਜੀ ਸਹੀ ਗੱਲ ਹੀ ਮੇਰੇ ਮੁਦੱਸਰ ਕਹਿਣ ਦਾ ਮਤਲਬ ਇਹ ਨਹੀਂ ਮੇਰੇ ਵੀ ਉਹਨਾਂ ਨੇ ਕਿਹੜਾ ਪੜਾਉਣਾ ਲਿਖਾਉਣਾ ਉਹਨਾਂ ਨੂੰ ਪੜਾਉਣਾ ਲਿਖਾਉਣਾ ਨਹੀਂ ਕੋਈ ਥੋੜਾ ਯਾਰ ਉਹਨਾਂ ਦੀ ਕੁੜੀ ਖੁਸ਼ ਹੋਣੀ ਚਾਹੀਦੀ ਆ, ਉਹਦੀ ਜ਼ਿੰਦਗੀ ਅੱਛੀ ਲੰਘਣੀ ਭਾਜੀ ਉਹ ਜ਼ਰੂਰੀ ਨਹੀਂ ਵੀ ਉਹ ਕੁੜੀ ਜਿਹੜੀ ਤੇਰੇ ਕੋਲ ਜੁਗਤਾਂ ਸੁਣ ਸੁਣ ਕੇ ਖੁਸ਼ ਹੋਈ ਜਾਵੇ ਜੀ। ਉਹਦਾ ਕੋਈ ਸਵੇਰ ਉਹਨੇ ਉੱਠਣਾ ਇੱਕ ਲਾਈਫ ਦਾ ਤਰੀਕਾ ਹੁੰਦਾ, ਨਾਸ਼ਤਾ ਪਾਣੀ ਜੇ ਉਹ ਤੂੰ ਜਾਂ ਤੇ ਤੂੰ ਇਦਾਂ ਕਰਨਾ ਕਿ ਜਿੰਨੀ ਦੇਰ ਸ਼ਾਦੀ ਨਹੀਂ ਹੁੰਦੀ ਉਨੀ ਦੇਰ ਜਿਹੜੇ ਆ ਤੇਰੇ ਸ਼ਾਦੀशुदा ਸਾਰੇ ਦੋਸਤ ਨੇ ਇਹਨਾਂ ਕੋਲੋਂ ਕੋਈ ਮਸ਼ਵਰਾ ਲੈ ਲਾ ਸਹੀ ਗੱਲ ਤਾਬੇਦਾਰ ਹੈ ਇਹਦੇ ਕਿ ਭਾਈ ਤੁਸੀਂ ਭਾਈ ਨੂੰ ਦੱਸੋ ਥੋੜਾ ਇਸ ਪਾਸੇ ਵੀ ਤੇ ਥੋੜਾ ਜਿਹਾ ਤੂੰ ਮਸ਼ਵਰਾ ਬੈਠੇ ਸਾਰੇ ਅੱਜ ਨਾਜ਼ਰੀਨ ਵੀ ਆ, ਤੁਸੀਂ ਦੱਸੋ। ਮਸ਼ਵਰਾ ਭਰਾਵਾ ਹੈ ਹੀ ਇਹਨੂੰ ਮੇਰੇ ਵੱਲੋਂ ਸ਼ਾਦੀ ਜਦੋਂ ਮਰਜ਼ੀ ਹੋਵੇ ਲੇਕਿਨ ਇੱਕ ਮੇਰੀ ਐਡਵਾਈਸ ਯਾਦ ਰੱਖੀ ਜੀ ਫਸਟ ਇੰਪ੍ਰੈਸ਼ਨ ਜੀ ਇਜ਼ ਦਾ ਲਾਸਟ ਇੰਪ੍ਰੈਸ਼ਨ। ਜੀ ਜੀ ਉਹ ਇੰਪ੍ਰੈਸ਼ਨ ਹੁੰਦਾ ਉਹ ਇੰਪ੍ਰੈਸ਼ਨ ਉਹਦਾ ਇੰਪ੍ਰੈਸ਼ਨ ਹਾਂਜੀ ਇੰਪ੍ਰੈਸ਼ਨ। ਅੱਛਾ ਚੱਲ ਬਿੰਨ ਕੇ ਰੱਖੀ ਬੁੱਢੀ ਨੂੰ, ਹੈ ਬਿੰਨ ਕੇ ਚੰਬ ਕੇ ਭੰਮ ਕੇ ਰੱਖੀ, ਕਸਮ ਵਾਲੀ ਗੱਲ। ਕਿਉਂ ਜੀ ਉਸਤਾਦ ਜੀ ਪਤਾ ਗੱਲ ਕੀ ਕੋ ਭੇੜ ਬੱਕਰੀ ਹੈ ਉਹ ਭੀੜ ਭਟਕੜੀ ਕੀ ਵਿੰਨ ਕੇ ਰੱਖੀ ਟੁੰਨ ਕੇ ਰੱਖੀ ਜੋ ਪਹਿਲੇ ਦਿਨ ਤੁਸੀਂ ਸਮਝਾ ਦੇਣਾ ਨਾ ਉਹ ਸਾਰੀ ਜ਼ਿੰਦਗੀ ਉਹਦੇ ਖਾਨੇ 'ਚ ਪੈਂਦਾ। ਇਹ ਐਵੇਂ ਝੂਠੀਆਂ ਗੱਲਾਂ ਐਵੇਂ ਨੇ ਝੂਠੀਆਂ ਗੱਲਾਂ ਨੇ। ਪਹਿਲੇ ਦਿਨ ਸਮਝਾ ਦੇਣਾ ਮੈਂ ਨਹੀਂ ਸਮਝਾਇਆ। ਤੋਤਾ ਲਿਆਉਣਾ ਉਹਨੇ ਨਾ 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 ਆਵੇ ਤੇ ਸਹੀ ਨਹੀਂ ਉਹ ਵੀ ਕਿਸੇ ਦੀ ਧੀ ਭੈਣ ਆ ਤੇ ਆ ਨਹੀਂ ਕਿਸੇ ਦਾ ਧੀ ਪੁੱਤ। ਤੇ ਉਹਨੇ ਕੁਛ ਕਿਹਾ ਨੂੰ ਆਉਂਦੇ ਉਂਝੇ ਹੀ ਉਹਨੂੰ ਜੇ ਕਰੀ ਉਹਨੂੰ ਇਹ ਕਰੀ ਉਹਨੂੰ ਉਹ ਕਰੀ। ਬੜੀ ਗੱਲ ਕਰਦੇ ਹੋ ਬੜੀ ਉਸਤਾਦ ਗੱਲ ਜੀ ਤੁਸੀਂ। ਤੁਸੀਂ ਦੱਸੋ ਭਾਈ ਸਹੀ ਕਹਿ ਰਿਹਾ ਸਹੀ ਕਹਿ ਰਹੇ ਤੂੰ ਦੱਸ ਸਹੀ ਕਹਿ ਰਿਹਾ ਸਹੀ ਕਹਿ ਰਿਹਾ ਲੈ ਬਸ ਇੱਕ ਬੰਦਾ ਇੱਕ ਸਾਈਡ ਤੇ ਹੀ ਦੋ ਬੰਦੇ ਵੀ ਉਸੇ ਸਾਈਡ ਤੇ ਹੀ ਸਿਆਣੇ ਪਤਾ ਕੀ ਕਹਿੰਦੇ ਨੇ, ਹਾਂ ਖਵਾਓ ਜਲਾਦਾਂ ਤਰ੍ਹਾਂ ਤੇ ਵੇਖੋ ਨਵਾਬਾਂ ਤਰ੍ਹਾਂ। ਕਿਹੜੀ ਯਾਰ ਓਏ ਸਹੀ ਉਹ ਸਿਆਣੇ ਕਹਿੰਦੇ ਨੇ ਕਿ ਖਵਾਓ ਜੇ ਪੈਸੇ ਹੋਣ ਕੋਲ ਤੇ ਹਾਂ ਤੇ ਜਲਾਦ ਉਦੋਂ ਮਗਾਓ ਜਦੋਂ ਕੋਈ ਕੰਧ ਤੇ ਕੱਟ ਵੇਖੋ ਸ਼ੇਰ ਵਾਂਗੂ। ਆਹੋ ਅੱਖ ਦੀ ਘੂਰੀ ਰੱਖੀ ਭਰਾਵਾ ਸਿੱਧੀ ਸਾਹ। ਓ ਯਾਰ ਉਹਨੇ ਅੱਲਾ ਮਾਫੀ ਦੇਵੇ ਉਹਨੇ ਬੀਵੀ ਉਹਦੀ ਜੀਵਨ ਸਾਥੀ ਹੈ ਭਾਈ ਉਹਦੇ ਕੰਮੀ ਲਿਆਉਣਾ ਅੱਖ ਦੀ ਘੂਰੀ ਰੱਖੀ ਵਿੰਨ ਕੇ ਰੱਖੀ ਕੰਮ ਕਰਾਈ। ਇੱਕ ਮੇਰੀ ਸੁਣ ਗੱਲ ਇੱਕ ਮਿੰਟ ਠਹਿਰ ਜਾ ਮੈਨੂੰ ਦੱਸ ਲੈਣ ਦੇ ਯਾਰ ਮੇਰੇ ਜ਼ਿਹਨ ਚੋਂ ਗੱਲ ਨਿਕਲ ਜਾਣੀ। ਪਹਿਲੇ ਦਿਨ ਹਣਾ ਜਦੋਂ ਤੇਰੀ ਸ਼ਾਦੀ ਹੋਣੀ 10,000 ਤੂੰ ਲਾ ਸਕਦਾ। ਉਹ ਯਾਰ ਉਹ ਮੈਂ ਲਾ ਦਾਂਗਾ 10,000 ਤੂੰ ਗੱਲ ਦੱਸ ਕੀ ਮਤਲਬ ਆ ਦੱਸ ਓਏ ਉਹਦੀ ਜਗ੍ਹਾ ਤੇ ਮੈਂ ਲਾ ਦਾਂਗਾ 10,000 ਮੈਂ 10,000 ਦੇ ਦਾਂਗਾ ਅੱਗੇ ਦੱਸ। ਕਰਨਾ ਪਤਾ ਤੂੰ ਕੀ ਹੈ, ਪਹਿਲੀ ਜਦੋਂ ਰਾਤ ਤੇਰੀ ਜਦੋਂ ਪਹਿਲਾ ਦਿਨ ਯਾਨੀ ਕਿ ਸ਼ਾਦੀ ਕਰਕੇ ਤੂੰ ਘਰ ਆਇਆ ਕਮਰੇ 'ਚ ਆ ਗਏ ਆ, ਇੱਕ ਤੂੰ ਲੈਣੀ 7,000 ਰੁਪਏ ਦੀ ਬੱਕਰੀ ਤੇ 3,000 ਰੁਪਏ ਦੀ ਲੈਣੀ ਮੁਰਗੀ। ਮੁਰਗੀ ਓਕੇ ਠੀਕ ਹੈ ਨਾ, ਇਹ ਦੋ ਚੀਜ਼ਾਂ ਤੂੰ ਲਾਜ਼ਮੀ ਲੈਣੀਆਂ। ਇਹ 3,000 ਵਾਲੀ ਮੁਰਗੀ 3,000 ਰੁਪਏ ਜਿੰਨੇ ਦੀ ਵੀ ਆ ਜਾਏ ਯਾਰ, ਅੱਛਾ ਇਹ 10,000 ਰੁਪਏ 'ਚ ਦੋਵੇਂ ਹੀ ਆ ਜਾਣੀਆਂ ਵਾ। ਓਕੇ ਬੱਕਰੀ ਮੁਰਗੀ ਤੇਰਾ ਕੰਮ ਹੈ ਵਾ ਕਿ ਨਾਲ ਆਪਣੇ ਨਿੱਕੇ ਭਰਾ ਨੂੰ ਰੱਖਣਾ ਵਾ ਤੂੰ। ਹਾਂ ਠੀਕ ਹੈ, ਤੂੰ ਜਦੋਂ ਬੇਗਮ ਦੇ ਕੋਲ ਜਾਣਾ ਤੇ ਉਹਨੂੰ ਕਹਿਣਾ ਬੱਕਰੀ ਨੂੰ ਨਾ ਚਪੇੜ ਮਾਰੇ ਤੇ ਬੱਕਰੀ ਕਹੇਗੀ ਬੈ। ਹਾਂ ਠੀਕ ਆ, ਬੱਕਰੀ ਜਦੋਂ ਬੈ ਕਰੇ ਨਾ ਤੇਰਾ ਕੰਮ ਆ ਤੇ ਬੈੱਡ ਦੇ ਥੱਲੋਂ ਤੂੰ ਤਲਵਾਰ ਕੱਢੇ ਛੁਰਾ ਕੱਢੇ ਤੇ ਤੂੰ ਕਵੇਂ ਤੇਰੀ ਇੰਨੀ ਜ਼ਰੂਰਤ ਮੇਰੇ ਹੁੰਦਿਆਂ ਬੋਲੇ ਬੱਕਰੀ ਹਾਂ ਬੱਕਰੀ ਨੂੰ ਕਹਿਣਾ ਹੈ ਤੂੰ ਬੱਕਰੀ ਨੂੰ ਵੱਢ ਦੇਣਾ ਹੈ। ਜ਼ਿਬਾ ਕਰ ਲੈਣਾ ਉਹਨੂੰ ਨਾਲ ਹੀ ਬੱਕਰੀ ਨੂੰ ਤੂੰ ਵੱਢ ਦੇਣਾ ਤੇ ਬੁੱਢੀ ਸਹਿਮ ਜਾਏਗੀ। ਹਾਏ 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 ਠੀਕ ਆ, ਫਿਰ ਉਸ ਤੋਂ ਬਾਅਦ ਤੂੰ ਬਾਹਾਂ ਬੂਹਾਂ ਟੋਂਕੇ ਨਾ ਤੇ ਉਹਦੇ ਕੋਲ ਫਿਰ ਜਾਣਾ ਹੈ। ਹਾਂ ਇਹਨੇ ਵੀ ਏਦਾਂ ਕੀਤਾ ਸੀ ਇਹਨੇ ਬੁੱਢੀ ਵੱਢਤੀ ਇਹਨੇ ਇਦਾਂ ਕੀਤਾ ਇਹਨੇ ਭਾਜੀ ਬੱਕਰੀ ਵੱਢੀ ਆ ਉਹਨੇ ਆਪਣੀ ਤਲਵਾਰ ਕੱਢੀ ਥੱਲਿਓ ਉਹਨੇ ਕਿਹਾ ਤੁਹਾਨੂੰ ਤੇ ਵੱਢਣੀ ਵੀ ਨਹੀਂ ਆਉਂਦੀ ਉਹਨੇ ਥੱਲਿਓ ਲੱਤਾਂ ਵੀ ਐਲਾ ਤੇ ਇਹ ਨੁੱਕਰ 'ਚ ਸਹਿਮ ਕੇ ਬੈਠਾ ਠੀਕ ਹੈ, ਨਹੀਂ, ਫਿਰ ਉਸ ਤੋਂ ਬਾਅਦ ਤੂੰ ਜਦੋਂ ਦੁਬਾਰਾ ਜਾਣਾ ਹੈ ਤੇ ਫਿਰ ਭਰਾ ਨੂੰ ਕਹਿਣਾ ਕਿ ਕੁਕੜੀ ਨੂੰ ਛੇੜੇ ਕੁੱਕ ਕੁੱਕ ਅੱਛਾ ਉਹ ਫਿਰ ਕਹਿਣਾ ਤੇਰੀ ਇੰਨੀ ਜ਼ਰੂਰਤ ਤੂੰ ਮੇਰੇ ਹੁੰਦਿਆਂ ਬੋਲੇ ਤੂੰ ਛੁਰੀ ਕੱਢਣੀ ਤੇ ਕੁਕੜੀ ਵੀ ਵੱਢ ਦੇਣੀ। ਉਹ ਮਜ਼ੀਦ ਸਹਿਮ ਜਾਏਗੀ, ਉਹ ਕਹੇਗੀ ਕਿ ਮੇਰਾ ਸਰਤਾਜ ਇੰਨਾ ਗੁੱਸੇ ਵਾਲਾ ਤੇ ਕੋਸ਼ਿਸ਼ ਕਰੀ ਅੱਖਾਂ ਦੇ ਵਿੱਚ ਕੋਈ ਲਾਲੀ ਲੂਲੀ ਪਾ ਕੇ ਜਾਈ, ਰੋਬ ਆਪਣਾ ਪੂਰਾ ਰੱਖਣਾ ਪੂਰਾ ਭਾਰ। ਠੀਕ ਹੈ ਨਾ। ਓਕੇ ਤੇ ਉਹਨੂੰ ਤੂੰ ਜਾ ਕੇ ਨਾ ਸਿੱਧੀ ਸਾਫ਼ ਗੱਲ ਆ ਤੂੰ ਉਹਨੂੰ ਕਹਿਣਾ ਬਟਨ ਖੋਲ ਮੇਰਾ। ਪਹਿਲੇ ਦਿਨ ਇੰਜ ਕਰੀ ਤਾਂ ਤੁਸੀਂ ਕੀਤਾ ਸੀ, ਤੁਸੀਂ ਕੀਤਾ ਫੈਸਲ ਸਾਹਿਬ ਉਸਤਾਦ ਜੀ ਕੀ ਕਰਦੇ ਹੋ ਬੱਚੇ ਨੂੰ ਜਰਾ ਮਕਾਨ ਆ ਨਾ ਜਿਹੜਾ ਕਸਾਈ ਦੇ ਸਾਹਮਣੇ ਲੈ ਲੂੰਗਾ ਮੈਂ, ਦੂਜੇ ਕਦੇ ਨਹੀਂ ਉਹਨੂੰ ਕਹੂੰਗਾ ਬਾਹਰ ਆ ਜਾ ਬੇਟਾ। ਠੀਕ ਹੈ, ਤੂੰ ਭਾਈ ਮੇਰੀ ਗੱਲ ਸੁਣ ਲੈ, ਤੂੰ ਉਹਨੂੰ ਕਹਿਣਾ ਬਟਨ ਖੋਲੇ ਮੇਰਾ। ਅੱਛਾ ਠੀਕ ਹੈ, ਉਹ ਬਟਨ ਤੇਰਾ ਖੋਲੇਗੀ ਉੱਤੇ ਕਰ ਬਾਸ ਸਾਹਿਬ ਤੁਹਾਡਾ ਰਿਸ਼ਤੇ ਤੋਂ ਨਾ ਹੋ ਗਈ ਸਮਝੋ ਤੂੰ ਹੁਣੇ ਵੇਲਾ ਆ ਜਿਹੜੇ ਇੱਕ ਦੋ ਜਣੇ ਵਿਚਾਰੇ ਤੇਰਾ ਕੋਸ਼ਿਸ਼ ਕਰ ਰਹੇ ਸੀ ਉਹਨਾਂ ਦੀ ਸਮਝੋ ਨਾ ਹੋ ਗਈ ਖਤਮ ਹੋ ਗਿਆ। ਓਏ ਇੱਕ ਮਿੰਟ ਯਾਰ ਜੇ ਯਾਰ ਕਾ ਦਿਮਾਗ ਖਰਾਬ ਆ ਤੇਰਾ ਉਸਤਾਦ ਜੀ ਮੇਰੀ ਸੁਣ ਲਓ, ਜੇ ਬੁੱਢੀ ਕੁਸਕ ਜੇ ਸਾਰੀ ਜ਼ਿੰਦਗੀ ਮੇਰੀ ਧੌਣ ਲਾ ਯਾਰ ਬੁੱਢੀ ਆ ਕੋਈ ਅੱਲਾ ਮਾਫੀ ਦੇਵੇ ਕੋਈ ਕਮੀ ਕਮੀਨ ਕੋ ਮੁਲਾਜ਼ਮ ਕੋ ਤੁਸੀਂ ਨੌਕਰ ਰੱਖਿਆ ਅੱਛਾ ਸਹੀ ਕਹਿੰਦੇ ਉਹਨੂੰ ਤੂੰ ਕਹਿਣਾ ਉਹ ਬੱਸ ਕਰਦੇ ਓਏ
ਦੱਸ ਸਹੀ ਕਹਿੰਦੇ ਆ ਜੀ ਬਿਲਕੁਲ ਸਹੀ ਲੈ ਬਸ ਭਾਜੀ ਮੇਰੀ ਗੱਲ ਸੁਣ, ਤੂੰ ਪਹਿਲੇ ਦਿਨ ਹੀ ਉਹਨੂੰ ਆਂਦੀ ਨੂੰ ਮਾਂ ਪਿਓ ਦੇ ਸਭ ਤੋਂ ਪਹਿਲੇ ਖਿਲਾਫ ਕਰ। ਸ਼ਹਜ਼ਾਦਾ ਲੈ ਜਿਹਦੇ ਮਾਪਿਓ ਦੇ ਉਹਦੇ ਉਹ ਅੱਛਾ ਉਹਦੇ ਮਾਪਿਓ ਦੇ ਖਿਲਾਫ ਹੋ ਜੂਗੀ ਉਹ ਹਾਂ ਸਾਜੀ ਹੋ ਜਾਂਦੀ। ਰਿਸ਼ਤੇਦਾਰਾਂ ਨੂੰ ਮਿਲਣਾ ਬੰਦ ਕਰੇ ਉਹਦਿਆਂ ਨੂੰ। ਉਹ ਯਾਰ ਕੰਮ ਗੱਲ ਕਰੋ ਕਰਨ ਵਾਲੀ ਉਹਦੇ ਮਾਪਿਓ ਦੇ ਖਿਲਾਫ ਧੀ ਹੁੰਦੀ ਮਾਪਿਓ ਦੇ ਖਿਲਾਫ ਮੈਂ ਕਰਦਾ, ਓ ਯਾਰ ਜਾ ਯਾਰ ਮੈਂ ਕਰ ਦਵਾਂ। ਕੀ ਕਰਦੇ ਹੁੰਦੇ ਹੋ? ਚੰਗਾ ਇੱਕ ਮਿੰਟ ਉਹ ਤੂੰ ਜਾ ਕੇ ਤੁਸੀਂ ਕੀ ਚਾਹੁੰਦੇ ਹੋ ਕਿ ਯਾਨੀ ਆਉਂਦਿਆਂ ਜਿਹੜੀ ਬੁੱਢੀ ਦੇ ਥੱਲੇ ਲੱਗ ਜਾਵੇ ਬੁੱਢੀ ਨਹੀਂ ਮੈਂ ਕਹਿੰਦਾ ਬੁੱਢੀ ਨਾਲ ਪਿਆਰ ਨਾ ਮੁਹੱਬਤ ਨਾ ਬੁੱਢੀ ਨੂੰ ਪਿਆਰ ਦੇਵੇ ਬੁੱਢੀ ਕੋਲੋਂ ਸਿਰੇ ਚੜਾ ਲੈ, ਚੁੜੇ ਸਿਰੇ ਚੜਾ ਲੈ। ਸਿਰੇ ਚੜਾ ਲੈ, ਯਾਨੀ ਕਿ ਤੇਰੀ ਬੁੱਢੀ ਕੀ ਮਤਲਬ ਤੂੰ ਕਿੰਨੀ ਕੁ ਮੈਂ ਤੁਹਾਨੂੰ ਦੱਸਣਾ ਉਹਨੂੰ ਵਿਚਾਰੇ ਗਰੀਬ ਨੂੰ ਨਹੀਂ ਤੂੰ ਕਿੰਨੀ ਕੁ ਵਿੰਨ ਕੇ ਰੱਖੀ ਏ ਮੈਨੂੰ ਦੱਸ ਨਾ ਉਹਦੇ ਤੇ ਹੱਥੋਂ ਨਿਕਲ ਗਈ ਨਾ ਗੱਲ, ਹੁਣ ਉਹਨੂੰ ਤੇ ਸਮਝਾਣ ਦੋ। ਓਏ ਗੱਲ ਸੁਣ ਲੈ, ਹੱਥੋਂ ਮੇਰੇ ਗੱਲ ਨਹੀਂ ਨਿਕਲੀ ਨੁਕਲੀ। ਮੈਂ ਜ਼ਿੰਦਗੀ ਦੇ ਵਿੱਚ ਮੇਰਾ ਰੋਪ ਤੇ ਦਬਦਬਾ ਇੰਨਾ ਹੀ ਨਾ, ਮੈਂ ਘਰ ਵੜਾਂ ਤੇ ਸੁਨਾਟੇ ਅੱਛਾ ਜੀ। ਹਾਂ ਸਹਿਮ ਕੇ ਬੱਚੇ ਜਿੱਧਰ ਬੈਠੇ ਹੋਣ ਤੇ ਖਲੋਤੇ ਹੋਣ ਤੇ ਬਹਿ ਜਾਂਦੇ, ਜੇ ਬੈਠੇ ਹੋਣ ਤੇ ਖਲੋ ਤੇ ਜਾਂਦੇ। ਫਿਰ ਦੁਰ ਫਿਟੇ ਮੂੰਹ ਇਹੋ ਜੇ ਸ਼ਫਕਤ ਬਾਪ ਦੀ ਸ਼ਫਕਤ ਦਾ ਬੱਚੇ ਅੰਦਰ ਵੜਦੇ ਹੀ ਸਹਿਮ ਕੇ ਬਹਿ ਜਾਣ। ਬੱਚੇ ਤੇ ਚਾਹੀਦਾ ਨੱਸ ਕੇ ਹੁਣ ਪਾਪਾ ਆਏ ਫਿਟੇ ਮੂੰਹ ਉਸਤਾਦ ਜੀ ਨਹੀਂ ਮੈਨੂੰ ਬੱਚਿਆਂ ਨਾਲ ਪਿਆਰ ਕਰਨਾ ਨਹੀਂ, ਚਾਹੀਦਾ। ਸਹਿਮ ਕੇ ਬਹਿ ਜਾਣ। ਓਏ ਇੱਕ ਮਿੰਟ, ਉਹ ਪਹਿਲੇ ਆਂਦੇ ਅੱਲਾ ਮਾਫੀ ਦੇਵੇ। ਉਸਤਾਦ ਜੀ ਨਹੀਂ, ਉਹਦੀ ਗੱਲ ਤੇ ਪੂਰੀ ਸੁਣ ਲਓ ਤੁਸੀਂ ਗੱਲ ਪੂਰੀ ਸੁਣਦੇ ਨਹੀਂ, ਆਪਣੀ ਯਾਨੀ ਕਿ ਤੋਰਾ ਵਿੱਚ ਤੋੜ ਲੈਂਦੇ। ਓ ਯਾਰ ਇਹ ਕਿਹੋ ਜਿਹਾ ਔਲਾਦ ਆ ਕਿ ਜਿਹੜਾ ਮਰਜ਼ੀ ਆਵੇ ਤੋ ਹਾਸੀ ਖੁਸ਼ੀ ਉਹਦੇ ਨਾਲ ਖੇਡੀ ਜਾਣ, ਤੂੰ ਆਵੇਂ ਤੇ ਸਹਿਮ ਜਾਣ। ਨਹੀਂ ਤੇ ਆ ਜਿਹੜਾ ਮਰਜ਼ੀ ਕੌਣ ਓਏ ਕੋਈ ਚਾਚਾ ਫੁੱਫਾ ਮਾਸੀ ਤਾਇਆ ਗੱਲ ਕਲੀਅਰ ਕਰਿਆ ਕਰੋ ਜਿਹੜਾ ਤੇ ਮਰਜ਼ੀ ਮੈਂ ਕਲੀਅਰ ਇਹ ਵੀ ਨਹੀਂ ਕੀਤੀ ਜਿਹੜੀ ਤੂੰ ਸਮਝ ਲਈ। ਤੂੰ ਵਿੱਚ ਬੋਲਿਆ ਹੀ ਨਾ ਕਰ, ਤੂੰ ਵਿੱਚ ਏਦਾਂ ਬੈਠ ਲਿਆ ਕਰ। ਮੈਂ ਜਦੋਂ ਘਰ ਆਣਾ ਨਾ ਫਰੀਦ ਸਾਹਿਬ, ਮੇਰੇ ਬੱਚਿਆਂ ਨੇ ਆਣਾ, ਪਾਪਾ ਆ ਗਏ, ਉਹਨਾਂ ਨੇ ਮੇਰੇ ਘਰੇ ਲੱਗਣਾ, ਫਿਰ ਸਹਿਮ ਕੇ ਬਹਿ ਜਾਣਾ। ਮਾਮੀ ਕਹਿਣਾ ਇਦਾਂ ਹੀ ਹੋ ਗਿਆ। ਮੇਰੇ ਸੁਣ ਲੈ ਜੀ। ਇਹਨੇ ਕਿਤੇ ਮੈਂ ਕੰਪਰੋਮਾਈਜ਼ ਕਰ ਲੈਣਾ। ਯਾਰ ਤੂੰ ਦੱਸਣਾ ਯਾਰ ਕੁਛ ਮੈਂ ਤੁਹਾਡੀ ਤੇਰਾ ਗੱਲ ਇੱਕ ਐਕਸਪੀਰੀਅੰਸ ਆ। ਮੈਂ ਤੁਹਾਡੀ ਗੱਲ ਨਾਲ ਸਹਿਮਤ ਵਾਂ ਕਿ ਤੁਸੀਂ ਔਰਤ ਨੂੰ ਇੱਜ਼ਤ ਵੀ ਦੇਣੀ ਚਾਹੀਦੀ, ਸਾਰਾ ਕੁਝ ਆ ਇਸ ਲਿਹਾਜ਼ ਨਾਲ। ਮੁਕਾਮ ਔਰਤ ਦਾ ਆਪਣੀ ਜਗ੍ਹਾ ਤੇ, ਲੇਕਿਨ ਔਰਤ ਨੂੰ ਚਾਹੀਦਾ ਵਾ ਕਿ ਮਾਂ ਪਿਓ ਜਿਹੜਾ ਤੁਹਾਡਾ ਨਾ ਉਹਦੇ ਸਾਹਮਣੇ ਲੱਤ ਲੱਤ ਰੱਖ ਕੇ ਬਹਿ ਜਾਵੇ। ਪਹਿਲੇ ਦਿਨ ਬਹਿ ਜਾਵੇਗੀ, ਇੱਕ ਦੋ ਤੁਸੀਂ ਗੱਲਾਂ ਕਹਿ ਦੇਣੀਆਂ ਵਾ ਕਿ ਮਾਂ ਪਿਓ ਨੂੰ ਕਿ ਭਾਈ ਇਹ ਹੁਣ ਤੁਹਾਡੀ ਨੂੰਹ ਨਹੀਂ ਹੈਗੀ, ਮੇਰੇ ਘਰ ਦੀ ਰਾਣੀ ਵੀ ਆ। ਓਏ ਹੋਏ ਹੋਏ, ਠੀਕ ਹੈ ਨਾ, ਫੁੱਲ ਬੂਟੇ ਵਾਂਗੂ ਮੈਂ ਲਿਆਂਦੀ ਆ, ਮਤਲਬ ਇੰਨਾ ਪੈਸਾ ਲਾਇਆ, ਉੱਥੇ ਉਹ ਲਾਤੇ ਲਾਤੇ ਬੁੱਢੀ ਬਹਿ ਗਈ, ਉਹਦੇ ਤੇ ਤੁਹਾਡਾ ਵਜ਼ਨ ਵੀ ਹੋਏਗਾ, ਉੱਤੋਂ ਤੁਹਾਡੇ ਮਾਪਿਓ ਤੇ ਬੁੱਢੀ ਦਾ ਵਜ਼ਨ ਹੋਏਗਾ। ਸਹੀ ਗੱਲ। ਠੀਕ ਹੈ, ਔਰ ਤੁਹਾਡੀ ਜ਼ਿੰਦਗੀ ਸਫਲ ਹੁੰਦੀ ਜਾਏਗੀ, ਬੁੱਢੀ ਨੂੰ ਇੱਕ ਮੁਕਾਮ ਮਿਲਦਾ ਜਾਏਗਾ। ਤੇ ਉਹ ਜਿਹੜਾ ਪੁੱਤਰ ਨੂੰ ਕਿਹਾ ਸੀ ਕਿ ਦਾਦੇ ਅੱਬੂ ਦੇ ਹੱਥ ਚੁੰਮਿਆ ਕਰ। ਨਹੀਂ ਉਹ ਤੇ ਪਿਛਲੇ ਸ਼ੋਅ 'ਚ ਕਿਹਾ ਸੀ ਨਾ। ਮੇਰੀ ਵਾਰੀ ਆਹ ਗੱਲ ਨਾ ਕਰਿਆ ਕਰੋ, ਤੁਹਾਨੂੰ ਪਤਾ ਹੈ ਬਗੈਰਤ ਆਦਮੀ। ਅਦਬੋਂ ਬਾਹਰ ਹੋ ਗਏ, ਮੇਰੀ ਗੱਲ ਆਈ। ਨਹੀਂ ਮੈਂ ਤੁਹਾਨੂੰ ਮੇਰੀ ਗੱਲ ਮੁਕਾਮੇ ਬੀਵੀ ਜਿਹੜਾ ਨਾ, ਉਹਨੂੰ ਸਮਝਣਾ ਸਭ ਤੋਂ ਪਹਿਲਾਂ ਆ ਜਿਹੜਾ ਮਕਲਾਵੇ ਵਾਲੇ ਘਰ ਲੋਕੀ ਘਰਾਂ ਦੇ ਵਿੱਚ ਰਹਿ ਪੈਂਦੇ ਸਹੁਰਿਆਂ ਦੇ, ਇਹ ਕੰਮ ਨਾ ਕਰੀ। ਰਾਤ ਨਾ ਨਹੀਂ, ਰਾਤ ਨਹੀਂ ਰਹਿਣਾ, ਸਹੁਰਿਆਂ ਦੇ ਜਾਂਦੇ ਆ, ਸਾਂਢੂ ਹੋਵੇ ਕੋਈ ਵੀ, ਕਿਸੇ ਤੇ ਮਾਰੀ ਨਾ ਐ ਕਰਕੇ ਮਾਰ ਛੱਡੀ, ਅਗਲੇ ਨੂੰ ਪਤਾ ਲੱਗੇ ਅਥਰਾ ਹੈਗਾ, ਜੁੱਤੀ ਲਗਾਈ ਅਗਲੇ ਦੇ ਮੂੰਹ ਤੇ ਮਾਰ ਪਏ। ਲੱਖ ਰੁਪਇਆ 20,000 ਰੁਪਇਆ 100 ਜਿੰਨਾ ਮੰਗਦੇ ਉਹ ਤੂੰ ਪਾਗਲ ਆ? ਨਹੀਂ ਸਹੀ ਕਹਿੰਦੇ, ਖੜਕ ਕੇ ਰਹਿਣਾ। ਦਿਮਾਗ ਖਰਾਬ ਹੈ ਤੇਰਾ? ਉਹ ਕਹਿੰਦੇ ਉਹਨਾਂ ਦੇ ਕਹਿਣ ਦਾ ਮਤਲਬ ਥੱਲੇ ਨਾ ਲੱਗੀ। ਓਏ ਮੇਰੀ ਗੱਲ ਸੁਣ, ਤੂੰ ਜਾ ਕੇ ਸਾਂਢੂ ਦੇ ਮਾੜਾ ਜਾਂ ਮਾਰੇ ਸਿਹਤ ਵੇਖ, ਜੇ ਸਾਂਢੂ ਅੱਗੋਂ ਤਗੜਾ ਆ ਤੇ ਬੁੱਢੀ ਨੂੰ ਛੱਡ ਦੇ। ਸਭ ਤੋਂ ਬੁੱਢੀ ਪਹਿਲੇ ਨੂੰ ਕਾਹਤੋਂ ਛੱਡਦਾ ਯਾਰ, ਤੂੰ ਦਿਮਾਗ ਖਰਾਬ ਆ? ਸਹੀ ਗੱਲ ਹੈ ਨਾ। ਅੱਲਾ ਵਿਆਹ ਕਰਾਉਣਾ ਉਹਨੇ ਕਿ ਲੰਮਾ ਫਿਰ ਮੁੱਲ ਖਰੀਦ ਕੇ ਲਿਆਉਣੀ, ਭੇਡ ਬੱਕਰੀ ਲਿਆਉਣੀ। ਮੁੱਛ ਖੜੇ ਰੱਖਣੀ ਤੂੰ ਸੰਦੂਆਂ ਨਾਲ ਵੇਖ। ਆਪਣੀ ਫਰੀਦ ਖਾਂ ਤੇਰੀ ਆਵਾਜ਼ ਨਹੀਂ ਨਿਕਲਦੀ ਹੁੰਦੀ ਬੁੱਢੀ ਅੱਗੇ, ਕਿਹਦੀ? ਉਹਦੀ ਤੇ ਇੰਜ ਬੈਠਾ ਹੁੰਦਾ ਤੂੰ ਹੈ ਤੇ ਉਹਦੀ ਹਾਂਜੀ। ਜਦੋਂ ਤੁਸੀਂ ਆਏ ਸਿਰਫ ਉਦੋਂ ਹੋਇਆ ਵਾ, ਬਾਕੀ ਤੇ ਮੈਂ ਬੋਲਦਾ ਹੀ ਨਹੀਂ। ਮੈਨੂੰ ਤੂੰ ਕਹਿੰਦਾ ਆਂਦੇ ਜਾਂਦੇ ਨੂੰ ਤੂੰ ਮੁੱਕਾ ਮਾਰ ਕੇ ਰੱਖੀ। ਓਏ ਮੇਰਾ ਸਾਲਾ ਵਾ, ਮੇਰਾ ਸਾਲਾ ਡਾਕਟਰ ਆ, ਮੈਂ ਉਹਨੂੰ ਕੱਲ ਫੋਨ ਕੀਤਾ, ਮੈਂ ਕਿਹਾ ਓ ਭਾਈ ਮੈਨੂੰ ਮਾਸਕ ਤੇ ਗਲਵਜ਼ਾਂ ਦੇ ਡੱਬੇ ਨਾ ਪਹੁੰਚਾਏ ਤੇ ਆਪਣੀ ਭੈਣ ਲੈ ਜਾਓ। ਇੰਨੀ ਗੱਲ ਤੋਂ ਹਾਂ ਜੀ ਇਹ ਖਰੀਦਾ ਬੱਦਰ ਸ਼ੇਰ ਤੂੰ ਪਾਗਲ ਆ, ਇਹਨਾਂ ਲੋਕਾਂ ਦੇ ਮਗਰ ਲੱਗਣਾ। ਇਦਾਂ ਹੀ ਓਏ ਤੇਰਾ ਦਿਮਾਗ ਖਰਾਬ ਆ? ਇੱਕ ਤੈਨੂੰ ਉਹਨਾਂ ਨੇ ਆਪਣੀ ਕੁੜੀ ਦੇਣੀ ਆ, ਇੱਕ ਉਹਨਾਂ ਨੇ ਆਪਣੀ ਬੱਚੀ ਤੈਨੂੰ ਦਿੱਤੀ, ਉੱਤੋਂ ਤੂੰ ਹਰਾਮ ਉਹਨਾਂ ਦੇ ਕੋਲੋਂ ਖਾਏਗਾ ਵੀ ਮੈਨੂੰ ਮਾਸਕ ਦੇ ਕੇ ਜਾਓ ਤੇ ਮੈਨੂੰ ਟੀਕੇ ਦੇ ਕੇ ਜਾਓ, ਤੇ ਮੈਨੂੰ ਹਰਾਮ ਵੀ ਹੋ ਜਾਂਦਾ। ਤੂੰ ਖਾਣਿਆ ਸਹੁਰਿਆਂ ਨੂੰ ਬਗੈਰ ਤਾਂ ਸਾਲੇ ਦੇ ਪੱਲਿਓਂ ਖਾਏਗਾ, ਡੁੱਬ ਕੇ ਮਰ ਜਾਈਂ। ਤੂੰ ਵੀ ਡੁੱਬ ਕੇ ਮਰ ਜਾਈਂ। ਮੈਂ ਤਾਂ ਇਦਾਂ ਕਰੇਂਗਾ ਨਾ, ਇਹਨਾਂ ਦੇ ਮਗਰ ਖੁੱਲੀਆਂ ਸ਼ਰਟਾਂ ਪਾ ਕੇ ਫਿਰੇਗਾ, ਨਾ ਕਰੀ, ਮੈਂ ਤੈਨੂੰ ਦੱਸਦਾ ਹੀ। ਹਰਾਮ ਨਹੀਂ ਖਾਣਾ, ਨਾਲੇ ਇੱਕ ਪਾਸੇ ਕਹਿੰਦਾ ਹਨਕ ਨਾ ਰਹਿਣਾ। ਜਦੋਂ ਸਾਲੇ ਕੋਲੋਂ ਜੋ ਤੂੰ ਮੰਗਾ ਲੀਆਂ ਚੀਜ਼ਾਂ ਤੇ ਸਾਲੇ ਦੇ ਤੈਨੂੰ 2-4 500 ਦੀਆਂ ਚੀਜ਼ਾਂ ਦਿੱਤੀਆਂ, ਠੀਕ ਆ, ਉਹਨੇ ਤੈਨੂੰ ਜਾਂਦਿਆਂ ਕੀ ਤੈਨੂੰ ਚੰਗੇ ਲਫ਼ਜ਼ਾਂ ਯਾਦ ਕਰਨਾ? ਉਹਨੇ ਕਹਿਣਾ ਚਵਲ, ਉਹਨੇ ਕਹਿਣਾ ਫਸਿਆ ਯਾਰ, ਭੈਣ ਦਿੱਤੀ, ਕੀ ਕਰੀਏ ਹੁਣ? ਮੇਰੀ ਬੇਗਮ ਅੱਗੇ ਵੀ ਤੇਰੀ ਬੇਗਮ ਨੇ ਤੈਨੂੰ ਛਿੱਤਰ ਮਾਰਨੇ ਨੇ, ਉਹਨੂੰ ਪਤਾ ਮੇਰੇ ਭਰਾ ਕੋਲੋਂ ਮਾਲ ਖਾਂਦਾ। ਕੋਈ ਗੱਲ ਨਹੀਂ ਯਾਰ, ਛਿੱਤਰ ਖਾ ਲਈ ਤੂੰ।
ਚੀਜ਼ਾਂ ਲੈ ਉਹਨਾਂ ਕੋਲ ਪਹਿਲੇ ਦਿਨ ਤੋਂ ਸਹੁਰਿਆਂ ਦੇ ਘਰ ਜਿਹੜੀ ਸ਼ੈ ਤੂੰ ਹਾਂਡੀ ਜਿਹੜੀ ਪੱਕਣੀ ਹੈ ਨਾ ਉਹ ਤੇਰਾ ਘਟਦਾ ਤੂੰ ਦਾਲ ਤੇ ਹੋਣਾ 8 ਦਿਨਾਂ ਚ ਲੈਵਲ ਉਹ ਸੈੱਟ ਕਰੀ ਲੈਵਲ ਰੱਖੀ ਇਹਨਾਂ ਨੂੰ ਕਿ ਮੱਛੀ ਮੰਗਾਓ ਮੱਛੀ ਮੰਗਾਓ ਪਾਵੇ ਮੰਗਾਓ ਕਿਹਨਾਂ ਨੂੰ ਕਹਿਣਾ ਸਹੁਰਿਆਂ ਨੂੰ ਮੱਛੀ ਮੰਗਾਓ ਪਾਵੇ ਮੰਗਾਓ ਪਾਵੇ ਮੰਗਾਓ ਤੂੰ ਇਦਾਂ ਕਰਦਾ ਜਾ ਕੇ ਮੈਂ ਸ਼ੁਕਰ ਅੱਲਾਹ ਪਾਕ ਦਾ ਮੈਂ ਅਦਬ ਕਰਨਾ ਵਾ ਮੈਂ ਉਹਨਾਂ ਨੂੰ ਛੋਟੇ ਗੋਸ਼ਤ ਤੋਂ ਘੱਟ ਗੱਲ ਹੀ ਨਹੀਂ ਕਰਦਾ ਉਸਤਾਦ ਜੀ ਤੁਹਾਨੂੰ ਤੇ ਪਤਾ ਹੋਣਾ ਕਿ ਸਿਤਾਰੇ ਲਾਜ਼ਮੀ ਮਿਲਦੇ ਹੋਣੇ ਚਾਹੀਦੇ ਬੇਗਮ ਦੇ ਨਾਲ ਤਾਰੇ ਹਾਂ ਮੋਤੀ ਸਿਤਾਰੇ ਉਹ ਨਹੀਂ ਯਾਰ ਯਾਰ ਸਟਾਰ ਸਟਾਰ ਇੱਕ ਹੁੰਦਾ ਲਿਓ ਇੱਕ ਹੁੰਦਾ ਸਕੋਰਪੀਅਨ ਇੱਕ ਅਕਬਰ ਇੱਕ ਜੱਦੀ ਇੱਕ ਪੁਸ਼ਤੀ ਇੱਕ ਲਾਹੌਰ, ਕੈਲੀਫੋਰਨੀਆ ਕੌਸ ਇੱਕ ਕੌਸ ਇੱਕ ਕੈਲੀਫੋਰਨੀਆ ਇੱਕ ਮਜ਼ਾਨ ਇੱਕ ਐਚਬੀਐਲ ਇੱਕ ਸਾਰੇ ਸਿਤਾਰੇ ਹੁੰਦੇ ਹੀ ਆ। ਲੈਬੋ ਆਏ ਵੀ ਇੱਕ ਉਹ ਨਹੀਂ ਉਹ ਤਾਂ ਸਾਬਣ ਲਾਈਫ ਬॉय ਵਾਲੇ ਸਟਾਰ ਨਾਲ ਨਾ ਵਿਆਹ ਕਰੀ ਹੁਣ ਮੇਰੀ ਗੱਲ ਕਿਉਂ ਜੀ ਇੱਕ ਮਿੰਟ ਉਹਦੇ ਹੱਥਾਂ ਤੇ ਚਿਪ ਰਹਿੰਦੀ ਹਰ time। ਅੱਛਾ ਜੀ ਹੁਣ ਸਭ ਤੋਂ ਵੱਡੀ ਖਸੂਸੀਅਤ ਤੁਹਾਨੂੰ ਦੱਸਾਂ ਫਰੀਦ ਨੂੰ ਪਤਾ ਹੋਣਾ ਉਹ ਵੀ ਪੜਿਆ ਹਿਸਟਰੀ ਬੜੀ ਅਕਬਰੀ ਬੁੱਢੀ ਜਿਹੜੀ ਹੁੰਦੀ ਆ ਓਏ ਅਕਰਬ ਆਹੋ ਅਕਬਰ ਅਕਰਬ ਅਕਬਰ ਅਕਬਰ ਅਕਰਬ ਅਕਬਰ ਅਕਰਬ ਆਹੋ ਆਪਣੀ ਗੁੱਡੀ ਅਕਬਰੀ ਬੁੱਢੀ ਜਿਹੜੀ ਤਾਂ ਓਏ ਅਕਰਬ ਅਕਰਮ ਆਹੋ ਹਾਂਜੀ ਅਕਰਮ ਨਹੀਂ ਅਕਰਬ ਹਾਂਜੀ ਅਕਰਬ ਆਹੋ ਅਕਰਬ ਵਾਲੀ ਅਕਰਮ ਅਕਰਬੀ ਕੀ ਕਹਿੰਦਾ ਅਕਬਰੀ ਬੁੱਢੀ ਅਕਬਰੀ ਬੁੱਢੀ ਨਹੀਂ ਅਕਬਰੀ ਮੰਡੀ ਹੁੰਦੀ ਹੈ ਓਏ ਅਕਰੀਬ ਅਕਬਰ ਅਰਕਬ ਤਾਈ ਤੁਹਾਨੂੰ ਜੱਦੀ ਦਾ ਪਤਾ ਚੱਦੀ ਪੁਸ਼ਤੀ ਜੱਦੀ ਦਾ ਜੱਦੀ ਦਾ ਪਤਾ ਤੈਨੂੰ ਨਹੀਂ ਮੈਨੂੰ ਉਸਤਾਦ ਜੱਦੇ ਦਾ ਪਤਾ ਵਾ ਜੱਦੀ ਦਾ ਨਹੀਂ ਪਤਾ ਯਾਰ ਜੱਦੀ ਯਾਰ ਓਏ ਜੱਦੀ 17 ਹੁੰਦਾ 17 ਹੁੰਦਾ ਇਹਦੀ ਬੁੱਢੀ ਜਿਹੜੀ ਹੁੰਦੀ ਨਾ ਥੋੜੀ ਜਿਹੀ ਨਰਮ ਮਿਜ਼ਾਜ ਹੁੰਦੀ ਜੱਦੀ ਨਹੀਂ ਜੱਦੀ ਵਾਲੀ ਹੈ ਇਹ ਨਰਮ ਲੇਕਿਨ ਇਹ ਪਿੱਛੋਂ ਯਾਨੀ ਕਿ ਇਹਦਾ ਖਾਨਦਾਨ ਜਿਹੜਾ ਨਾ ਉਹ ਬੜਾ ਸਖਤ ਹੁੰਦਾ ਹੀ ਸਾਲੇ ਸੁਣੇ ਹਾਂ ਬੰਦੇ ਵੱਢ ਲੈਂਦੇ ਇਹ ਰਹਿੰਦੇ ਵੱਡ ਵੱਡ ਦਿੰਦੇ ਇੱਕ ਹੁੰਦਾ ਵਾ ਤੂੰ ਲੈ ਦੱਲੋ ਜਿਹੜਾ ਦੱਲੋ ਹੁੰਦਾ ਨਾ ਇਹ ਬਿਜ਼ਨਸਮੈਨ ਹੁੰਦੇ ਇਹ ਦੱਲੋ ਪਾਰਕ ਦੀ ਉਹਦੀ ਗੱਲ ਕਰ ਨਹੀਂ ਦੱਲੋ ਠੀਕ ਹੈ ਨਾ ਉਹ ਤੱਲੋ ਇਹ ਦੱਲੋ ਜਿਹੜੇ ਹੁੰਦੇ ਨੇ ਨਾ ਉਹ ਇਹ ਬਿਜ਼ਨਸਮੈਨ ਹੁੰਦੇ ਇਹਨਾਂ ਕੋਲ ਰੁਪਈਆ ਬਹੁਤ ਆਸ਼ਕ ਹੁੰਦਾ ਹੀ ਇਹੋ ਜਿਹੀ ਨਹੀਂ ਰੁਪਈਏ ਵਾਲੀ ਨਹੀਂ ਲੈਣਾ ਆਪਾਂ ਤੇ ਖੁਸ਼ ਅਖਲਾਕ ਪਿਆਰੀ ਅੱਛੇ ਖਾਨਦਾਨ ਦੀ ਹੁੰਦੀ ਹੈ ਦੱਲੋ ਵਾਲੀ ਹਾਂ ਦੱਲੋ ਵਾਲੀ ਤੇਰੇ ਵਾਲੀ ਦੱਲੋ ਆਪਣੀ ਜਿਹੜੀ ਆ ਦੱਲੋ ਆ। ਕੀ ਮਸਲਾ ਯਾਰ ਤੁਹਾਨੂੰ ਦੱਸ ਯਾਰ ਮੈਨੂੰ ਪੁੱਛਿਆ ਨਹੀਂ ਇਹ ਤਰੀਫਾ ਸੌਫਟ ਉਹ ਭਾਬੀ ਉਹ ਵੀ ਭੈਣ ਮੇਰੀ ਇਦਾਂ ਹੀ ਹੈ ਨਾ ਲਿਓ ਤੇਰੇ ਵਾਲੀ ਲਿਓ ਆ ਲਿਓ ਤੂੰ ਕੁੱਤੋ ਨਾ ਕਰ ਦੱਲੋ ਕੁੱਤੋ ਦੋਵੇਂ ਭੈਣਾਂ ਬੈਠਣਗੀਆਂ ਭਰਜਾਈਆਂ ਆਪਸ ਵਿੱਚ ਇਹਦੇ ਨਾਲ ਹੀ ਕਰਨਾ ਮੈਂ ਦਲੋ ਕੁੱਤੋ ਦੇ ਨਾਲ ਹੀ। ਦੱਲੋ ਕੁੱਤੋ ਨਾ ਕਰਾਓ ਦਲੋ ਕੁੱਤੋ ਨਾਲ ਉਹ ਨਹੀਂ ਯਾਰ ਨਹੀਂ ਮੈਂ ਕਰਨਾ ਹੀ ਦਲੋ ਕੁੱਤੋ ਨਾਲ ਮੈਂ ਕਰਨਾ ਹੀ ਦਲੋ ਵਾਲਾ ਘੱਟ ਹੋਵੇ ਕੁੱਤੋ ਬਹੁਤਾ ਹੋ ਗਿਆ ਯਾਰ ਤੂੰ ਦੱਲੋ ਨਾ ਕਰਨਾ ਤੇ ਬਾਕੀ ਤੂੰ ਆਪ ਆ ਦੱਲੋ ਕੁੱਤੋ ਪੂਰਾ ਥੋੜੀ ਬਣ ਯਾਰ ਤੂੰ ਜਿੱਦਾਂ ਤੇਰਾ ਮੂੰਹ ਤੂੰ ਕਤੂਰੋ ਨਾ ਕਰ ਓ ਯਾਰ ਮੇਰੀ ਗੱਲ ਸੁਣ ਉਸਤਾਦ ਜੀ ਤੁਸੀਂ ਸ਼ੁਗਲ ਚ ਪਾਣ ਦੇ ਉਹਦੀ ਜ਼ਿੰਦਗੀ ਦਾ ਮਸਲਾ ਨਹੀਂ ਆਪ ਤੂੰ ਕਹਿੰਦਾ ਮੈਂ ਲਿਓ ਰੱਖੀ ਆ ਮੈਨੂੰ ਤੂੰ ਦਲੋ ਕੁੱਤੋ ਦੇ ਯਾਰ ਨਹੀਂ ਲਿਓ ਸਹੀ ਆ ਮੈਂ ਲਿਓ ਜਿਹੜੀ ਇਹਨੇ ਰੱਖੀ ਉਹ ਤੂੰ ਲੈਣੀ ਆ ਜਿਹੜੀ ਤੂੰ ਲਿਓ ਨਾ ਉਹ ਮੈਨੂੰ ਨਹੀਂ ਤੂੰ ਲਿਓ ਉਹਨੂੰ ਵੀ ਲੈ ਕੇ ਦਿਓ ਉਸਤਾਦ ਜੀ ਤੁਸੀਂ ਗੱਲ ਸ਼ੁਗਲ ਚ ਪਾ ਯਾਰ ਉਹਨੇ ਜਰਮਨ ਸ਼ੈਫਰਡ ਵੀ ਰੱਖੀ ਯਾਰ ਇੱਕ ਮਿੰਟ ਫਰੀ ਤੇ ਆਪਣੇ ਲਈ ਕੀ ਹੈ ਆਪਣੇ ਵਾਲੀ ਕੀ ਮਤਲਬ ਨਾ ਭਾਬੀ ਕੀ ਉਹਦਾ ਸਤਾਰਾ ਨਹੀਂ ਸਤਾਰਾ ਆਪਣੇ ਵਾਲੀ ਕੀ ਮਤਲਬ ਉਹ ਯਾਰ ਆਪਣੇ ਵਾਲੀ ਮਤਲਬ ਸਾਡੀ ਭੈਣ ਜਿਹੜੀ ਤੇਰੀ ਵਾਈਫ ਆ ਉਹਦਾ ਸਤਾਰਾ ਕੀ ਆ ਉਹਦੇ ਕਿੰਨੇ ਸਿਤਾਰੇ ਆ ਕਿੰਨੀ ਮਿਲੇ ਨਹੀਂ ਇੱਕ ਹੀ ਹੁੰਦਾ ਸਤਾਰਾ ਕਿਹੜਾ ਵਾਦਾ ਜੋਜ਼ਾ ਹੈ ਜੋਜ਼ਾ ਜੋਜ਼ਾ ਮੁਹਤਰਮਾ ਨਹੀਂ ਉਹਦਾ ਦੱਸ ਯਾਰ ਤੇਰੀ ਜੋਜ਼ਾ ਮੁਹਤਰਮਾ ਵਾ ਉਸਤਾਦ ਜੀ ਤੁਹਾਨੂੰ ਸਮਝ ਕਿਉਂ ਨਹੀਂ ਆਉਂਦੀ ਜੋਜ਼ਾ ਕੀ ਹੁੰਦਾ ਜੋਜ਼ਾ ਮਤਲਬ ਕੀ 17 ਵਾ ਉਹ ਸਤਾਰਾ ਚ ਤੁਹਾਡੇ ਆਪਣਾ ਉਹ ਜਿਹੜੀ ਮਿਜ਼ਾਨ ਮਿਜ਼ਾਨ ਮਾਸ਼ਾਅੱਲਾ ਉਹਦੀਆਂ ਬਰਾਂਚਾਂ ਵੀ ਕਾਫੀ ਹੈ ਫਿਰ ਨਿਦਾਨ ਦੀਆਂ ਉਹ ਯਾਰ ਇਹਨਾਂ ਦੀਆਂ ਗੱਲਾਂ ਚ ਨਾ ਆਈ ਨਹੀਂ ਤੂੰ ਕੋਈ ਦੱਸ ਕੋਈ ਜੰਬੋ ਜਾਂ 17 ਇੱਕ ਹੁੰਦਾ ਭਾਬੀ ਗੱਡੀ ਦੇ ਦਿੰਦੀ ਨਹੀਂ ਉਸਤਾਦ ਜੀ ਸਾਡੀ ਉਸਤਾਦਣੀ ਦਾ ਕਿਹੜਾ ਸਤਾਰ ਹੈ ਮਿਲੋਡਾਈਨ ਕਿਹੜਾ ਮਿਲੋਡਾਈਨ ਮਿਲੋ ਇਹ ਇੱਕ ਸਪੈਸ਼ਲ ਸਤਾਰਾ ਹੁੰਦਾ ਮਿਲੋਡਾਈਨ ਹਾਂ 17 ਡੈਂਗ ਤੋਂ ਅੱਗੇ ਇਹ ਜਿਸ ਤਰ੍ਹਾਂ ਉਹ ਨੈਗੇਟਿਵ ਨਹੀਂ ਇਹ ਇਸ ਤਰ੍ਹਾਂ ਸਤਾਰਿਆਂ ਦੇ ਵਿੱਚੋਂ ਉਹ ਨੈਗੇਟਿਵ ਸਤਾਰਾ ਵਾ ਮਲਟੀ ਇਹ ਨਹੀਂ ਛੇਤੀ ਲੱਭਦਾ ਨਿਕੋਟਾਈਨ ਇਹ ਮੈਂ ਸੁਣਿਆ ਵੀ ਘੱਟ ਹੀ ਆ ਤੁਹਾਡੀ ਬੁੱਢੀ ਦਾ ਫੈਸਲ ਭਾਈ ਕਿ ਕੋਈ ਸਤਾਰਾ ਹੈ ਕਿ ਚਾਨਣੀ ਚੜਾਏ ਯਾਰ ਦੱਸ ਕੋਈ ਮੈਨੂੰ ਤੇ ਆਹੋ ਇਹਦੀ ਬੁੱਢੀ ਦਾ 17 ਹੈਗਾ ਦੁੱਬੇ ਅਕਬਰ ਜਿਹੜਾ ਦੁੱਬੇ ਅਕਬਰ ਯਾਰ ਮੈਨੂੰ ਨਾ ਕੋਈ ਸਹੀ ਆ 17 ਦੱਸ ਕੋਈ 골ਡਨ ਮਲਟੀ ਸਟਾਰ ਯਾਰ ਕੀ ਯਾਰ ਤੂੰ ਮੁਹੱਬਤ ਤੇਰੇ ਕਰਦਾ ਕੋ ਮੈਨੂੰ ਲੱਗਦਾ ਸਭ ਤੋਂ ਅੱਛਾ ਸਤਾਰਾ ਜਿਹੜਾ ਨਾ ਉਹ ਹੈਗਾ ਹੀ ਮੁਸ਼ਤਰੀ
ਮੁਸ਼ਤਰੀ ਹੈ ਇਹ 17 ਹਾਂ ਮੁਸ਼ਤਰੀ ਨਾ ਕਰ ਲਾ, ਉਹ ਮੁਸ਼ਤਰੀ ਤੇ ਤੂੰ ਮਜ਼ਦੂਰ। ਦੋਵੇਂ ਕਿਤੇ ਕੰਮ ਕਰਦੇ ਹੋਗੇ ਲੋਕੀ ਕਹਿਣਗੇ ਲਓ ਜੀ ਇੱਥੇ ਮੁਸ਼ਤਰੀ ਮਜ਼ਦੂਰ ਲੱਗੇ ਆ। ਸਹੀ ਗੱਲ। ਉਹ ਮਿਸਤਰੀ ਕਿ ਮੁਸ਼ਤਰੀ? ਓਏ ਮੁਸ਼ਤਰੀ ਮੁਸ਼ਤਰੀ ਉਹਨੂੰ 3 ਤੇ ਰੱਖਣਾ ਵਾ, ਬਹੁਤਾ ਤੇ ਫਿਰ ਸਾੜ ਦਿੰਦੀ ਹੈ। ਮੁਸ਼ਤਰੀ ਨੂੰ ਉਹ ਇਸਤਰੀ ਕਹੀ ਆਂਦੇ। ਓਏ ਮੁਸ਼ਤਰੀ 17 ਵਾ। ਅੱਛਾ। ਹਾਂ ਮੁਸ਼ਤਰੀ 17 ਜਿਸ ਉਹ ਔਰਤ ਦਾ ਹੋਏਗਾ ਨਾ ਉਹਦੇ ਨਾਲ ਕਹਿੰਦਾ ਵਿਆਹ ਕਰ, ਮੁਸ਼ਤਰੀ ਵਾਲੀ ਨੂੰ। ਉਹਦੇ ਚ ਖਾਸ ਉਹਦੇ 'ਚ ਖਾਸ ਯਾਰ ਮੁਸ਼ਤਰੀ ਹਾਂ ਮੁਸ਼ਤਰੀ ਨਾ ਹੀ ਦੇਖ ਐਸਾ ਮੀਸਣਾ ਵਾ। ਮੁਸ਼ਤਰੀ ਮੁਸ਼ਤਰੀ ਦੇ ਨਾਲ ਵਿਆਹ ਕਰ, ਪਹਿਲੇ ਮਾੜਾ ਮਾੜਾ ਸ਼ਾਵਰ ਕਰ ਲਿਆ ਫਿਰ ਵਿਆਹ ਕਰ ਲਿਆ। ਸਹੀ ਗੱਲ। ਉਹਦੇ ਵਿੱਚ ਸਭ ਤੋਂ ਖੂਬਸੂਰਤ ਖੂਬੀ ਪਤਾ ਕੀ ਹੁੰਦੀ? ਮੁਸ਼ਤਰੀ ਸਭ ਸਤਾਰਿਆਂ ਤੋਂ ਦੀ ਖੂਬਸੂਰਤ ਖੂਬੀ ਉਹਦੇ ਚ ਸਭ ਤੋਂ ਖੂਬਸੂਰਤ ਖੂਬੀ ਪਤਾ ਕੀ ਹੁੰਦੀ? ਉਹ ਚ ਸਭ ਤੋਂ ਖੂਬਸੂਰਤ ਗੱਲ ਕੀ ਹੁੰਦੀ ਹੈ? ਖੂਬੀਆਂ ਜਿਹੜੀਆਂ ਉਹਦੇ ਚ ਅੱਛੀਆਂ ਖੂਬੀਆਂ ਹੁੰਦੀਆਂ ਵਾ। ਕਿ ਉਹਦੇ ਮੁੱਛਾਂ ਨੇ ਨਿਕਲਦੀਆਂ। ਸਾਂਵਲੀ ਸਾਂਵਲਾ ਰੰਗ ਹੁੰਦਾ ਵਾ। ਚੱਲਦੀ ਸਾਈਕਲ ਤੇ ਵੀ ਬੈਠ ਅੱਖਾਂ ਉਹਨਾਂ ਦੀਆਂ ਸ਼ਰਬਤੀ ਗੰਦਮੀ। ਸ਼ਰਬਤੀ ਓਏ ਤੇ ਗੰਦਮੀ ਨਸਲ ਦੇ ਆ। ਹਾਂ ਗੰਦਮ ਤੇ ਕਣਕ ਨੂੰ ਕਹਿੰਦੇ। ਅੱਛਾ ਕੀ ਸੀ? ਸ਼ਰਬਤੀ ਅੱਖਾਂ ਉਹਦੀਆਂ ਜਿਹੜੀਆਂ ਨਾ ਹੁੰਦੀਆਂ ਨੇ ਸ਼ਰਬਤੀ। ਨਹੀਂ ਤੇਰੇ ਸਹੁਰਿਆਂ ਚ ਨਹੀਂ ਕਰਾਉਣਾ। ਹੋਰ ਕਿਤੇ ਹੋਰ ਹੋ। ਓਏ ਇਹ ਤੈਨੂੰ ਸਾਂਢੂ ਬਣਾਉਣ ਦੇ ਚੱਕਰ ਚ ਇਹ ਦੱਲੋ ਨਾਲ ਤੇਰਾ ਰਿਸ਼ਤਾ ਜੋੜਨਾ ਚਾਹ ਰਹੇ ਆ। ਸਹੀ ਦੱਸ। ਰਾਜੀ ਲੜਾਈ ਹੋ ਜੜੀ ਜੇ। ਉਹ ਦੱਲੂ 17 ਵਾ। ਮੇਰੀ ਵਾਈਫ ਜਿਹੜੀ ਇਕਲੌਤੀ ਆਪਣੇ ਵਾਲ ਲੈਂਦੀ ਬਸ। ਤੂੰ ਫਿਰ ਕਾਤੋਂ ਗਿਆ? ਉਹ ਯਾਰ ਚੱਪੜ ਮੈਨੂੰ ਕਰ ਲੈ। ਸਹੀ ਦੱਸ ਮੇਰਾ ਹੋਤਾ। ਮੈਂ ਤੈਨੂੰ ਕਿਹਾ ਵਾ ਉਹਨਾਂ ਦੀਆਂ ਜਿਹੜੀਆਂ ਅੱਖਾਂ ਹੁੰਦੀਆਂ ਨਾ ਉਹ ਗੰਦਮੀ ਹੁੰਦੀਆਂ ਵਾ। ਓਏ ਗੰਦਮੀ ਦੇ ਢੇਰ ਠਹਿਰ ਦੇਖ। गंदमी फैलाना मना है ना कर। वाशरूम में गंदमी बातें बातें लिखे। ਹਾਂ ਚੱਲ ਨਰਮ ਦਿਲ ਨਰਮ ਮਿਜ਼ਾਜ। ना यार एडी पोली औरत ना ब्याह कर। ले बोली आओ बात चल लोग कहेंगे लिपो बुड्ढी ना कर। ਲੀਪੋ जोहल नाल करा एदा जोहल नाल। ਨਹੀਂ ਜ਼ੋਹਰ ਨਾਲ ਨਹੀਂ ਕਰਾਉਣਾ ਕਰੋਨਾ ਗੁੱਸੇ ਵਾਲਾ ਵਾ। ਜ਼ੋਹਲ ਹਾਂ ਹੈ ਆਹੋ। ਤੇ ਮੈਂ ਕਿਹਾ ਗੁੱਸੇ ਵਾਲੇ ਵਾਲਾ ਸਗੋਂ ਠੀਕ ਆ। ਉਹ ਗੁੱਸੇ ਵਾਲਾ ਜਿਹੜਾ ਹੁੰਦਾ ਉਹਦੇ ਚ ਪਿਆਰ ਵੀ ਹੁੰਦਾ। ਹਾਂ वाह वाह। ਉਹ ਜਿਹੜਾ ਉੱਤੋਂ ਜਿਹੜਾ ਕੋੜਾ ਲੱਗਦਾ ਉਹ ਅੰਦਰੋਂ ਠੀਕ ਹੁੰਦਾ। अच्छा उस्ताद जी जे असद ना करा लवे ते ਓਏ नाम आ पागला ਓਏ ਅਸਦ ਨਾ ਨਹੀਂ ਹੋਣਾ ਯਾਰ ਇਹ ਉਹ 17 ਵਾ। 17 ਦੀ ਗੱਲ ਹੋ ਰਹੀ ਆ। ਅੱਛਾ ਜੇ ਉਹ ਮੁੰਡੇ ਦਾ ਕਰਾ ਲੈ। ਨਹੀਂ ਅਸਦ ਵੀ ਹੈ। ਵੈਸੇ ਕੇਸ ਵੀ ਤੇ ਪਾਸ ਹੋਇਆ ਹੀ। ਨਹੀਂ ਅਸਦ ਹੈ ਵਾ। ਨਹੀਂ ਉਸਤਾਦ ਜੀ ਅਸਦ ਓਏ ਅਸਦ 17 ਹੈ ਵਾ। ਹੈਗਾ ਨਾ ਉਹਨੂੰ ਲਿਓ ਕਹਿੰਦੇ ਤੂੰ ਕਰਾ ਸਰਤਾਨ ਨਾਲ। ਸਰਤਾਨ कैंसर ਹਾਂ ਸਭ ਤੋਂ ਪਿਆਰਾ ਸਰਤਾਨ ਤੇ ਬਿਮਾਰੀ ਹੁੰਦੀ ਹੈ। हां कैंसर नु कहंदे ਯਾਰ ਕੈਂਸਰ ਨੂੰ ਕਹਿੰਦੇ ਸਰਤਾਨ। ਇਸ ਤਰ੍ਹਾਂ ਦਾ ਨਹੀਂ ਬਿਮਾਰੀ ਵਾਲਾ ਨਹੀਂ ਕੋਈ ਮੈਨੂੰ ਆਹੋ ਕੋਈ ਸਹੀ ਦੱਸ। ਓਏ ਪਲੋਟੋ ਨਾ ਕਰਾ ਪਲੋਟੋ। ਲੈ ਉਹਨੂੰ ਮਰਵਾ ਦਿਓ ਤੁਸੀਂ। ਉਹ ਬਣਵਾ ਕੇ ਮਰਵਾ ਦਿਓ। ਕਿਉਂ ਪਲੋਟੋ ਕੀ ਆ? ਬੜੀ ਗੱਲ ਕਰਨ ਦੇ ਉਸਤਾਦ ਜੀ ਪਲੋਟੋ ਜਿਹੜੇ ਨੇ ਨਾ ਉਹ ਨਹੀਂ ਯਾਨੀ ਕਿ ਮੈਂ ਤੁਹਾਨੂੰ ਦੱਸਾਂ ਉਹ ਵੀ ਗੁੱਸੇ ਵਾਲੇ ਹੁੰਦੇ ਨੇ ਕਿਉਂਕਿ ਮੈਂ ਪੜਿਆ ਵਾਂ ਤਕਰੀਬਨ 19 ਸਾਲ ਮੈਂ ਸਤਾਰਿਆਂ ਦੇ ਕੰਮ ਕੀਤਾ। ਕਰਾਣੇ ਪਲੋਟੋ ਨੂੰ ਆ ਤੇ ਕਰਾਵਾਂਗੇ ਆਪਾਂ ਪਲੋਟੋ ਗੋਲ ਕਰਾ ਕੇ। ਹਾਂ ਪੂਰੇ ਪਲੋਟੋ ਪੂਰੇ ਪਲੋਟੋ ਕੋਲ ਨਾ ਕਰਾ। ਇੱਕ ਹੈਗੀ ਸੁੰਬਲਾ। ਸੁੰਬਲਾ ਠੀਕ ਆ। ਸੁੰਬਲਾ ਆਦਤ ਵਾਈਜ਼ ਜਿਹੜੇ ਹੁੰਦੇ ਨੇ ਨਾ ਉਹ ਉਹਨਾਂ ਦੀ ਆਦਤ ਆ ਹੁੰਦੀ ਹੈ ਕਿ ਦਿਨੇ ਜਲਦੀ ਉੱਠਦੇ ਆ ਤੇ ਰਾਤ ਨੂੰ ਲੇਟ ਸੌਂਦੇ ਆ। ਅੱਛਾ ਇਹ ਸੁੰਬਲਾਂ ਦੇ ਵਿੱਚੋਂ ਕੋਈ ਨਸਿਆ ਨੁਸਿਆ ਤੇ ਨਹੀਂ ਨਾ ਪਹਿਲੇ? ਮੈਨੂੰ ਪਤਾ ਚੱਲਿਆ ਸੁੰਬਲਾਂ ਦੇ ਬੜੇ ਇਦਾਂ ਦੇ ਰੋਲੇ। ਨਹੀਂ ਅੱਛਾ ਹਾਂ ਉਹ ਨਸਣ ਵਾਲਾ ਇੱਕੋ ਹੀ ਸੀ ਦੱਲੋ ਆ ਨਸ ਗਏ। ਚਲੋ ਫਿਰ ਸੁੰਬਲ ਠੀਕ ਆ। ਫਿਰ यार वाकई सही गल। ਸੁੰਬਲ ਨਾ ਫਿਕਰ। ਸੁੰਬਲ ਨਹੀਂ ਓਏ ਸੁੰਬਲਾ ਇਹ 17 ਹੁੰਦਾ ਵਾ। ਤੇ ਫਿਰ ਬਾਤ ਠੀਕ ਆ ਅੱਗੇ ਇੱਕ ਹੁੰਦਾ ਅਕਰਬ। ਅਕਰਬ दल्लो दी हिस्ट्री की है? ਦੱਲੋ ਦੀ ਹਿਸਟਰੀ ਇਹ ਹੀ ਆ ਮਾਂ ਪਿਓ ਦੇ ਸਿਰ 'ਚ ਖੇਡ। दल्लो दे ਓਏ ਮੈਂ ਤੈਨੂੰ ਦੱਸਦਾ ਫਾਈਨਲ ਕਰ ਦੇ। ਦੱਸੋ। ਤੂੰ ਉਹ ਕੁੜੀ ਲੱਭ ਜਿਹਦਾ 17 ਸੂਰ ਹੋਵੇ। ओए तौबा तौबा जी सूर नहीं हैगा सौर आ। ਟੋਰਸ ਸੂਰ ਸੋਰ ਆਹੋ ਇਹ ਕੌਣ ਆ? ਉਹ ਯਾਰ ਸੇ ਵਾਲਾ ਸੇ ਵਾਲਾ। ਉਹ ਫਸਲਾਂ ਵਾਲਾ ਨਹੀਂ। ਅੱਛਾ ਉਹ ਹਾਂ ਨਹੀਂ ਉਹ ਨਹੀਂ ਉਸਤਾਦ ਜੀ ਪਤਾ ਕੀ ਉਹਦੇ ਵਿੱਚ ਮੈਂ ਹੁਣ ਤੈਨੂੰ ਉਹਦੀਆਂ ਕੁਆਲਿਟੀਆਂ ਦੱਸਾਂ। ਉਹਦੇ ਵਾਲ ਲੰਬੇ ਹੋਣਗੇ 5 ਫੁੱਟ ਲੰਬੇ ਹੋਣਗੇ ਵਾਲ, ਠੀਕ ਹੈ। ਉਸ ਤੋਂ ਬਾਅਦ ਉਹ ਪਰਹੇਜ਼ਗਾਰ ਹੋਏਗੀ ਬਹੁਤ ਨੇਕ ਅੱਛੀ ਹਾਏ ਲੇਕਿਨ ਉਹਦਾ ਖਾਵੰਦ ਜਲਦੀ ਮਰ ਜਾਏਗਾ। करा करा फिर ਇੰਨਾ ਚੋਂ ਕੋਈ ਇਦਾਂ ਦੀ ਨਹੀਂ ਹੈ ਜਿਹੜੀ ਆ ਪਹਿਲੇ ਮਰ ਜੇ ਖਾਵੰਦ ਬਾਅਦ ਚੋਂ ਮਰੇ ਹੈ? ਕੋਈ ਮੈਨੂੰ ਸਹੀ ਦੇ। ਇਹ ਤੂੰ ਦੂਜੀ ਦਿਨ ਵੀ ਕਰਾਣਾ ਉਹਨੇ ਆਂਦੀ ਨਹੀਂ, ਨਹੀਂ, ਇਹ ਯਾਰ ਸੂਰ ਨਾ ਕਰਾ। ਉਸਤਾਦ ਜੀ ਕੀ ਕਰਦੇ ਸੌਰ ਕੀ ਨਾ ਸੌਰ ਇਹ ਸੌਰ ਟੂਰਿਸਟ ਯਾਰ ਅੱਗੋਂ ਸਰਦੀਆਂ ਆਈਆਂ ਸੌਰ ਮੱਛੀ ਲਿਆ ਉਥੋਂ ਉਹ ਖਾ। यार नाले सौर सज्जन सौर दुश्मन ਹਾਂ ਸਹੀ ਗੱਲ। ਯਾਰ ਸ਼ਾਦੀ ਤੇ ਬਾਸ ਤੇਰੀ ਹੋ ਹੀ ਜਾਣੀ ਆ। ਉਹ ਭਾਈ ਮੈਂ ਸੌਰ ਨਾਲ ਨਹੀਂ ਕਰਾਣੀ ਇਹਦੇ ਨਾਲ ਤੂੰ ਮੇਰੇ 2 ਪਜਾਮਾ ਨਾ ਕਰਾ ਦੇ। ਮੈਂ ਸੌਰ ਨਾਲ ਨਹੀਂ ਕਰਾਣੀ। सौर यार नाग मचाओ ਆਪਾਂ ਨਹੀਂ ਸੌਰ ਨਾਲ ਕਰਾਣੀ। ਆਪਾਂ ਚੁੱਪ ਸਿਆਣੇ ਕਹਿੰਦੇ ਨੇ 100 ਸੁਨੋ ਸੁਨ 100 ਦਿਨ ਜ਼ੋਰ ਦਾ
शेर की 100 साल जिंदगी से गीदड़ की एक दिन की जिंदगी यार गल सुन, शादी ते हो सौर जानी। ਦੁਸ਼ਮਣ 100 ਸੱਜਣ ਸੋਰ ਨਾ ਕਰ ਲੈਣੇ ਔਰ ਮੇਰੀ ਗੱਲ ਸੁਣ, ਕਰਾਂਗੇ ਤੈਨੂੰ- ਚੁੱਪ ਕਰਕੇ ਬਹੁਤਾ ਮੈਂ ਸੋਰ ਕਿਹਾ ਨਾ ਨਾ, ਨਾ ਮੇਰਾ ਪਾਵਾਂਗੇ। ਐਕਸਪੀਰੀਅੰਸ ਆ, ਮੈਂ ਸਤਾਰਿਆਂ ਦਾ ਹਾਲ ਬਹੁਤ ਸੋਹਣਾ ਜਾਣਦਾ। ਤੇਰਾ ਕਿਹਦਾ ਇੱਕੋ ਹੀ ਦੱਲੋ ਦਾ ਤੇਰਾ ਐਕਸਪੀਰੀਅੰਸ ਆ ਬਸ ਉਹ ਤੋਂ ਅੱਗੇ ਅੱਗੋਂ ਤੂੰ ਬਾਕੀ ਵੀ 11 ਸਾਰੇ ਤੂੰ ਕਹੀ ਨਾ ਐਕਸਪੀਰੀਅੰਸ ਆ ਮੇਰਾ ਉਹ ਅਸਲ 'ਚ ਦੱਲੋ ਨੇ ਇੰਨਾ ਐਕਸਪੀਰੀਅੰਸ ਦਿੱਤਾ ਨੂੰ ਸਾਰੇ ਤੋਂ ਪਤਾ ਲੱਗ ਗਿਆ ਬਸ ਕਰ ਤੇਰਾ ਇੱਕੋ ਦਾ ਤੇਰਾ ਦੱਲੂ ਦਾ ਤੇਰਾ ਹੈਗਾ ਬਸ ਭਾਈ ਨੇ ਇਹਦਾ ਨਾ ਹੂਤ ਨਾਲ ਕਰਾ ਦਿਓ ਇਹ ਹੂਤ ਜਿਹਾ ਕਿਹਦੇ ਨਾਲ? ਹੂਤ ਨਾਲ ਹੂਤ ਵੀ ਹੈਗਾ ਸਾਰਾ ਕੋਈ ਭੂਤ ਹੈਗਾ। ਭੂਤ ਉਹ ਹੂਤ ਇਨਸਾਨ ਇਹ ਹੂਤ ਆ ਉਹ ਹੂਤ ਆ ਇਹਨਾਂ ਦੀ ਜੋੜੀ ਬਸ ਰਲੀ ਠੀਕ ਹੈ ਜਿੰਨ ਹੂਤ ਇਕੱਠੇ ਫਿਰਦੇ ਰਹਿਣੇ ਉਹ ਯਾਰ ਤੂੰ ਹੋਰ ਦੱਸ ਜੋਦੇ ਤੋਂ ਅੱਗੇ ਵੀ ਨਹੀਂ ਕੋਈ ਉਹ ਜੋਦਾ ਉਹਨੇ ਮੰਨ ਲਿਆ ਵਾ ਜੋਦਾ ਅਕਬਰ ਇਹਦਾ ਜੋਦਾ ਨਹੀਂ ਹੈਗਾ ਤੂੰ। ਜੋਦਾ ਜਿਹੜਾ ਚੰਗਾ ਜੋਦੇ ਦੀ ਆਦਤਾਂ ਪੁੱਛਣਾ ਜੋਦੇ ਦੀਆਂ ਕਿੱਦਾਂ ਦੀਆਂ ਕੀ ਆਦਤਾਂ ਨੇ? ਆਤਾਂ ਨੇ ਜੋਦਾ ਜਿਹੜਾ ਵਾ ਉਹ ਮੈਨੂੰ ਪੁੱਛੋ ਲੈ ਇਹਨੂੰ ਕੀ ਪਤਾ ਮੈਨੂੰ ਪੁੱਛੋ ਉਹਦਾ ਜੋਦਾ ਭੌਂਕਦਾ ਵੀ ਆ ਉਹਦੀ ਬੇਗਮ ਦਾ 17 ਤੈਨੂੰ ਕਿਉਂ ਪੁੱਛੋ? ਜੋਦਾ ਦੀਆਂ ਸਭ ਤੋਂ ਵੱਡੀਆਂ ਕੁਆਲਿਟੀਆਂ ਕਿ ਉਹਨੇ ਤਕਰੀਬਨ ਮਗਰਬ ਟਾਈਮ ਸੌ ਜਾਣਾ ਹੁੰਦਾ ਵਾ ਅੱਛਾ ਤੇ ਸਵੇਰ ਫਜਰ ਟਾਈਮ ਉੱਠਣਾ ਵਾ ਨਮਾਜ਼ ਪੜ੍ਹਨੀ ਆ ਠੀਕ ਹੈ ਜੀ ਔਰ ਬੱਚਿਆਂ ਦੀ ਬੜੀ ਦੇਖਭਾਲ ਅੱਛੀ ਤਰਬੀਅਤ ਕਰਨੀ ਆ ਸਕੂਲੇ ਭੇਜਣਾ ਵਾ ਔਰ ਇਹ ਐਸੀ ਔਰਤ ਹੁੰਦੀ ਆ ਕਿ ਇਹਦੇ ਕੋਲ ਤੁਹਾਨੂੰ ਕੋਈ ਨੁਕਸਾਨ ਨਹੀਂ ਹੋ ਸਕਦਾ ਲੇਕਿਨ ਰਾਤ ਨੂੰ ਸਿਰਫ ਸੌਣ ਲੱਗਿਆ ਠੁੱਡੇ ਮਾਰਦੀ ਅੱਛਾ ਮੈਨੂੰ ਉਸਤਾਦ ਜੀ ਇੱਕ ਸਮਝ ਨਹੀਂ ਆਉਂਦੀ ਤੁਸੀਂ ਜੋ ਗੱਲ ਖਿਲਾਫ ਹੈਗੇ ਜੇ ਕਿ ਜਨਾਬ ਸਹੁਰਿਆਂ ਤੇ ਬੁੱਢੀ ਤੇ ਤੁਸੀਂ ਰੋਬ ਨਹੀਂ ਪਾਣਾ ਇਹ ਚੀਜ਼ਾਂ ਤੁਸੀਂ ਉਹਨੂੰ ਬੱਚੇ ਨੂੰ ਬੱਚੇ ਨੂੰ ਨਹੀਂ ਮੈਂ ਉਹਨੂੰ ਕਹਿ ਰਿਹਾ ਕਿ ਔਰਤ ਜਿਹੜੀ ਨਾ ਇੱਕ ਇਦਾਂ ਦੀ ਚੀਜ਼ ਨਹੀਂ ਹੁੰਦੀ ਇਹ ਜਾਹਲਾਨਾ ਸੋਚ ਆ ਕਿ ਨੱਪ ਕੇ ਰੱਖਣਾ ਘੁੱਟ ਕੇ ਰੱਖਣਾ ਮੁਲਾਜ਼ਮ ਸਮਝਣਾ ਹਾਂ ਸਹੀ ਕਹਿ ਰਹੇ ਠੀਕ ਹੈ ਤੇ ਜਿਹੜੇ ਰੁਪਈਏ ਲੱਗਦੇ 8-10 ਲੱਖ ਰੁਪਈਏ ਦਾ ਲੱਗਣਾ ਵਿਆਹ ਤੇ ਉਹਨਾਂ ਦਾ ਨਹੀਂ ਲੱਗਣਾ ਕਿੰਨਾ ਦਾ? ਉਹਨਾਂ ਦਾ ਮੁੰਡਿਆਂ ਨਾਲੋਂ ਬਹੁਤਾ ਕੁੜੀ ਦਾ ਲੱਗਦਾ ਤੇ ਉਹਨਾਂ ਨੇ ਤੇ ਜ਼ਿੰਮੇਵਾਰੀ ਏ। ਨਹੀਂ ਕਿ ਹੈ ਹਾਂਜੀ ਤੁਹਾਡੀ ਕੀ ਆ ਸਾਰੀ ਉਮਰ ਕਿੰਨੇ ਕਮਾ ਕੇ ਖਵਾਣਾ ਕਿੰਨੇ ਕਮਾ ਖਵਾਣਾ? ਕਿੰਨੇ ਇਹਨੇ। ਹੋ ਸਕਦਾ ਏਦਾਂ ਨਾ ਹਾਏ ਹੋਵੇ। ਹਾਏ ਇੱਕ ਮਿੰਟ ਠਹਿਰ ਜਾਓ ਯਾਰ, ਇੱਕ ਮਿੰਟ ਠਹਿਰ ਜਾਓ, ਮੈਂ ਰੇਸ਼ੋ ਦੱਸ ਦਿੰਨਾ। ਔਰਤ ਦੀ ਕਿੰਨੇ ਸਾਲ ਦੀ ਉਮਰ 'ਚ ਸ਼ਾਦੀ ਹੁੰਦੀ? 20 ਸਾਲ ਦੀ ਉਮਰ 'ਚ। ਉਹ ਜਦੋਂ ਮਰਜ਼ੀ ਕਰ ਲਾ ਚਲੋ 18 ਸਾਲ ਦੀ, 20 ਸਾਲ ਦੀ, ਹਾਂ ਤੇ ਡੈਥ ਕਦੋਂ ਹੁੰਦੀ? 65 ਸਾਲ ਦੀ, 70 ਸਾਲ ਦੀ, 20 ਸਾਲ ਆਪਣੇ ਵਾਲਿਦਾਨ ਕੋਲ ਰਹਿ ਰਹੀ, 40 ਸਾਲ ਆਪਣੇ ਖਾਮਦ ਕੋਲ ਰਹਿ ਰਹੀ। ਹਾਂ ਤੇ ਫਿਰ ਜ਼ਿਆਦਾ ਠੀਕ ਹੈ। ਅੱਛਾ ਫਿਰ ਇਹਦਾ ਕੀ ਦਲੀਲ ਹੈ? ਇਹਦਾ ਦਲੀਲ ਹੈ ਵੇ ਕਿ ਉਹਨਾਂ ਨੇ 20 ਸਾਲ ਕਮਾ ਕੇ ਖਵਾਣਾ ਹੈ, ਉਹਨੇ 40-50 ਸਾਲ ਜਿਹੜਾ ਖਵਾਉਣਾ। ਸਵੇਰ ਨੂੰ ਉੱਠ ਕੇ ਰਾਤ ਤੱਕ ਕਰਦੇ ਉਹਨਾਂ ਦੇ ਕੰਮ ਕਰਦੀ ਏ ਉਹਦੀ ਮਾਂ ਨੂੰ ਸਾਂਭਦੀ ਏ ਭੈਣ ਨੂੰ ਸਾਂਭਦੀ ਭਰਾਵਾਂ ਨੂੰ ਸਾਂਭਦੀ ਛੋਟੇ ਬੱਚੇ ਵੱਡੇ ਕਰਕੇ ਭਰਜਾਈ ਬਣ ਕੇ ਵਿਆਹੁੰਦੀ ਖਸਮ ਦੀ ਸਾਰੀ ਦਿਹਾੜੀ ਉਹਦਾ ਇੰਤਜ਼ਾਰ ਕਰਦੀ ਰੋਟੀਆਂ ਦੁਕਾਨਾਂ ਤੇ ਭੇਜਦੀਆਂ ਬੁੱਢੀਆਂ ਸਵੇਰ ਉੱਠ ਕੇ ਨਾਸ਼ਤੇ ਬਣਾਉਂਦੀਆਂ ਬੱਚਿਆਂ ਨੂੰ ਸਕੂਲ ਭੇਜਦੀਆਂ ਪੈਰ ਧੋ ਪੀਂਦੀਆਂ ਸੱਸ ਦੀ ਤੀਜੇ ਮਹੱਲਿਓਂ ਖਿਦਮਤ ਸਹੁਰੇ ਦੀ ਖਿਦਮਤ 4 99 ਉਹਨਾਂ ਦੀ ਖਿਦਮਤ 65 ਸਾਲ ਵਿਚਾਰੀ 40 ਸਾਲ ਭੁਗਤ ਕੇ ਰਿਸ਼ਤੇ ਪਜਾ ਜਾ ਮਰ ਜਾਂਦੀ ਹੈ ਤੇ ਇਹਨੂੰ ਨਹੀਂ ਤੁਸੀਂ ਜੇ ਕਹਿੰਦੇ ਦੋ ਵਕਤ ਦੀ ਰੋਟੀ ਖਾ ਲਈ ਉਹਨੇ ਤੇ ਕੀ ਤੁਹਾਨੂੰ ਮੌਤ ਪੈ ਗਈ ਇਹਨੂੰ ਮੁਲਾਜ਼ਮਤ ਨਹੀਂ ਕਹਿੰਦੇ? ਨਹੀਂ ਹੋ ਫੇਰ ਇਹਨੂੰ ਕੀ ਕਹਿੰਦੇ ਹੋ? ਅਸੀਂ ਵੀ ਤੁਹਾਨੂੰ ਇਹੀ ਸਮਝਾਉਂਦੇ। ਉਹਨੂੰ ਕਹ ਘਰ ਦਾ ਜਿਵੇਂ ਤੇਰੀ ਆਪਣੀ ਭੈਣ ਹੋਣੀ ਨਾ ਐਵੇਂ ਤੂੰ ਉਹਨੂੰ ਘਰ 'ਚ ਸਮਝਣਾ ਵਾ ਅੱਛਾ ਅੱਛਾ ਨਹੀਂ ਮਤਲਬ ਜਿਵੇਂ ਉਹਦਾ ਹੱਕ ਆ ਜਿਵੇਂ ਉਹਦਾ ਰਿਸ਼ਤਾ ਵਾ ਜਿਵੇਂ ਉਹ ਉਸ ਘਰ ਦੀ ਮਾਲਕ ਆ ਐਵੇਂ ਇਹ ਨਾ ਸਮਝ ਕੇ ਮੇਰੀ ਭੈਣ ਆ ਤੇ ਇਸ ਘਰ ਦੀ ਮਾਲਕ ਆ ਸਾਡਾ ਖੂਨ ਦਾ ਰਿਸ਼ਤਾ ਆ ਬਾਹਰੋਂ ਆਈ ਆ ਤੇ ਮੁਲਾਜ਼ਮਤ ਆ ਉਹ ਆਪਣੀ ਭੈਣ ਦੀ ਕਦਰ ਘਟਾ ਦੇਵੇ ਸਹੀ ਗੱਲ ਆ, ਭੈਣ ਦੀ ਕਢਾ ਦੇ। ਭੈਣ ਦੀ ਨਹੀਂ ਉਹਨੂੰ ਭੈਣ ਹੀ ਕਢਾਈ। ਸਮਝੀ, ਭੈਣ ਹੀ ਸਮਝੀ ਉਹਨੂੰ ਕੀ ਆ ਬੱਜੀ ਫਿਲਮ ਵੇਖਣੀ ਚਲੀਏ। ਯਾਰ ਆ ਫੈਸਲ ਸਾਹਿਬ ਕਿੱਧਰ ਦੀ ਗੱਲ ਕਿੱਧਰ ਲੈ ਮੈਂ ਗਏ? ਉਸਤਾਦ ਜੀ ਦੇ ਨਾਲ ਨਾ ਮੈਂ ਮਿੰਟ। ਉਸਤਾਦ ਜੀ ਨੂੰ ਬਾਹਰ ਛੱਡ ਕਿੱਥੇ 2 ਵਕਤ ਦੀ ਤੁਸੀਂ ਰੋਟੀ ਦੇ ਦਿੰਦੇ ਉਹਨੂੰ ਠੀਕ ਆ ਜੀ ਬੱਚੇ ਜੰਮ ਕੇ ਤੁਹਾਡੇ ਖਾਨਦਾਨ ਦਾ ਨਾਂ ਫਿਰ ਉਸ ਤੋਂ ਬਾਅਦ ਸਵੇਰ ਤੋਂ ਰਾਤ ਤੱਕ ਵਿਚਾਰੀ ਕੰਮ ਜੋ ਤੁਹਾਡੇ ਨਿੱਕੇ ਨਿਆਣੇ ਰਿਸ਼ਤੇਦਾਰਾਂ ਦੇ ਮਿਲਣੀ ਵਰਤਣੀ ਉਹਨੇ ਵਿਚਾਰੀ ਨੇ ਕਰਨਾ ਖਰਚਾ ਜਾਣ ਲੱਗਾ ਕੋਈ 200 ਦੇ ਜਾਂਦਾ ਕੋਈ 500 ਦੇ ਜਾਂਦਾ ਠੀਕ ਆ ਉਹ ਵੀ ਉਹਨੇ ਸਾਂਭ ਕੇ ਆਪਣੇ ਬੱਚਿਆਂ ਵਾਸਤੇ ਰੱਖ ਲੈਣੇ ਗੱਲ ਕਰਦਾ ਤੂੰ ਐਕਸਕਿਊਜ਼ ਮੀ ਸਰ ਮੇਰੀ ਗੱਲ ਸੁਣ ਲਓ ਤੁਹਾਡੀ ਗੱਲ ਜਿਹੜੀ ਆ ਉਹ ਬਿਲਕੁਲ ਬਜਾ ਨਹੀਂ ਮੈਂ ਇਹ ਕਹਿ ਰਿਹਾ ਵਾਂ ਕਿ ਜਿਹੜੀ ਔਰਤ ਤੁਸੀਂ ਸਟਾਰਟਿੰਗ ਤੋਂ ਉਹਨੂੰ ਮੈਟਰਸ ਆਪਣੇ ਘਰ ਦੇ ਦੱਸਣੇ ਨਾ ਟਰਮਸ ਐਂਡ ਕੰਡੀਸ਼ਨਸ ਉਹ ਤੁਸੀਂ ਸਾਰੀ ਜ਼ਿੰਦਗੀ ਨਹੀਂ ਤੂੰ ਭੁੱਲਣੇ ਯਾਰ ਆਪਣੇ ਘਰ ਦੇ ਕਿਉਂ ਦੱਸਣੇ ਆ ਆਪਣੇ ਘਰ ਦੇ ਕਿਉਂ ਦੱਸਣੇ ਆ ਮੈਨੂੰ ਇਹ ਨਹੀਂ ਸਮਝ ਆਉਂਦੀ ਇਹ ਜੀ ਜਿਹੜਾ ਰੋਹ ਪਹਿਲੇ ਪਾ ਲੈਣਾ ਨਾ ਪਹਿਲੇ ਦਿਨ ਆਉਂਦਿਆਂ ਜੋ ਉਹਨੂੰ ਕਹਿ ਦੇਣਾ ਨਾ ਉਹਦੇ ਦਿਮਾਗ 'ਚ ਫਿਕਸ ਹੋ ਜਾਂਦਾ ਵਾ ਪਹਿਲੇ ਦਿਨ ਆਉਂਦਿਆਂ ਜਿਹਨੇ ਕਹਿਤਾ ਨਾ ਮੇਰੀ ਮਾਂ ਦੀ ਖੇਤੋਂ ਸਾਰੀ ਜ਼ਿੰਦਗੀ ਕਰਨੀ ਖੇਤ ਸਵਾਹ ਕਰਨੀ ਕਰਦੀ ਹੈ ਇਹਨੂੰ ਕੋ ਮੇਰੇ ਕਹਿਣੇ ਤੇ ਚੱਲੇ। ਮੇਰੀ ਗੱਲ ਸੁਣ ਮੁਸ਼ਕਿਲ ਹੀ ਨਹੀਂ। ਮੇਰੀ ਗੱਲ ਸੁਣ ਇਹ ਸਭ ਬਕਵਾਸੀਆਤ ਨੇ ਪੁਰਾਣੇ ਦੌਰ ਦੀਆਂ ਨਹਿਸ਼ ਗੱਲਾਂ ਨੇ ਅਸਲ ਗੱਲ ਇਹ ਹੈ ਜਦੋਂ ਤੁਹਾਡੇ ਘਰ ਆ ਗਈ ਫਿਰ ਉਹਨੂੰ ਤੁਸੀਂ ਇਹ ਕਹਿ ਕੇ ਇਹ ਸਾਬਤ ਕਰ ਰਹੇ ਹੋ ਕਿ ਇਹ ਸਾਡਾ ਘਰ ਆ ਉਹ ਤੇਰਾ ਘਰ ਸੀ ਤੂੰ ਇੱਥੇ ਦੀ ਨਹੀਂ ਤੂੰ ਇੱਥੇ ਇਦਾਂ ਚੱਲਣਾ ਇਹ ਕਹਿ ਕੇ ਤੁਸੀਂ ਉਹਨੂੰ ਇਹ ਸਾਬਤ ਕਰਾ ਰਹੇ ਕਿ ਤੂੰ ਪਰਾਈ ਆ ਉਹਨੂੰ ਕਹਿ ਤੇਰਾ ਘਰ ਆ ਇਹ ਆਪਣਾ ਘਰ ਤੇਰਾ ਘਰ ਆ ਇਹ ਤੇਰਾ ਆਪਣਾ ਘਰ ਆ ਇਹ ਸਾਡਾ ਘਰ ਤੇਰਾ ਘਰ ਮੇਰੀ ਮਾਂ ਦੀ ਆਦਤ ਦੇ ਨਹੀਂ ਠੀਕ ਆ ਤੂੰ ਇਸ ਘਰ 'ਚ ਰਹਿ 2 4 10 15 ਦਿਨਾਂ 'ਚ ਆਪੇ ਤੈਨੂੰ ਆਦਤਾਂ ਪਤਾ ਲੱਗ ਇਹ ਤੇਰਾ ਘਰ ਆ ਆਪਣਾ ਜਿੱਦਾਂ ਹਾਂ ਉਹਨੂੰ ਕਹੀ ਜਿੱਦਾਂ ਮੇਰੀ ਭੈਣ ਆ ਉਦਾਂ ਹੀ ਤੂੰ ਆ ਇਨਫ ਨਹੀਂ ਇਹ ਜਿਹੜੇ ਭਾਈ ਉਹਨਾਂ ਨੇ ਬੰਗਲਾਦੇਸ਼ ਦੇ ਬਲਾਵਲ ਭੁੱਟੋ ਬਣੇ ਆ ਇਹਨਾਂ ਦੀ ਗੱਲ ਆ ਵੇਖ ਨਾ ਕਾਫ ਕਿੱਦਾਂ ਤੂੰ ਇਹਨਾਂ ਦੀ ਗੱਲ ਤੇ ਨਹੀਂ ਲੱਗਣਾ
ਇੱਕ ਚੀਜ਼ ਯਾਦ ਰੱਖੀ ਬਸ, ਸੱਚ ਹੱਕ ਦੀ ਗੱਲ ਕਰਾਂ, ਉਸਤਾਦ ਜੀ ਵੀ ਇੱਥੇ ਬੈਠੇ ਆ, ਸਾਰੇ ਬੰਦੇ ਸੁਣਦੇ, ਇੰਨੇ ਬੰਦੇ ਸੁਣਦੇ। ਤੁਸੀਂ ਇੱਕ ਗੱਲ ਯਾਦ ਰੱਖਣੀ ਆ ਕਿ ਔਰਤ ਜਿਸ ਦਿਨ ਤੁਹਾਡੇ ਉੱਤੇ ਹੈਵੀ ਹੋਣਾ ਸ਼ੁਰੂ ਹੋ ਗਈ ਨਾ, ਔਰਤ ਉਸ ਦਿਨ ਸਮਝ ਲਓ ਕਿ ਤੁਹਾਡੀ ਸਰਦਾਰੀ ਨੂੰ ਠੋਕਰ ਮਾਰੇਗੀ। ਓਏ ਔਰਤ ਨੂੰ ਜੁੱਤੀ ਦਾ ਪੈਰ ਬਣਾਓ। ਗੁੱਤ 'ਚ ਹੁੰਦੀ ਆ ਅਕਲ ਭਾਜੀ, ਔਰਤ ਦੀ ਗੁੱਤ 'ਚ ਅਕਲ ਹੁੰਦੀ ਆ। ਮੈਂ ਬਹੁਤ ਸਾਰੀਆਂ ਔਰਤਾਂ ਵੇਖੀਆਂ ਨੇ, ਹਮੇਸ਼ਾ ਬੰਦੇ ਨੂੰ ਡੋਬਣ ਵਾਲੀ ਔਰਤ ਹੁੰਦੀ ਆ। ਅੱਛਾ ਠਹਿਰ ਜਾ। ਤੇਰੀ ਮਾਂ ਵੀ ਤੇ ਔਰਤ ਆ, ਉਹਦੀ ਕੋਈ ਇੱਜ਼ਤ ਕਰ। ਉਹਨਾਂ ਦੇ ਲੈਵਲ ਵੱਡੇ ਨੇ। ਨਹੀਂ ਹੈ, ਨਹੀਂ ਤੂੰ ਔਰਤ ਦੀ ਗੱਲ ਕਰ ਰਿਹਾ। ਉਹ 60 ਸਾਲ ਪਿੱਛੇ ਚਲੇ ਜਾਓ, ਉਦੋਂ ਦੋ ਠਹਿਰ ਜਾ। ਅੱਛਾ ਤੇਰੀਆਂ ਭੈਣਾਂ ਵੀ ਤੇ ਔਰਤਾਂ ਹੀ ਨੇ, ਉਹਨਾਂ ਨੂੰ ਕਿਹੜੀ ਜੁੱਤੀ ਦਾ ਪੈਰ ਬਣਾਉਂਦਾ? ਕਿਸੇ ਦੀ ਧੀ ਨੂੰ ਕਾਹਤੋਂ ਜੁੱਤੀ ਦਾ ਪੈਰ ਬਣਾਉਣਾ? ਆਪਣੀ ਮਾਂ ਨੂੰ ਬਣਾ, ਆਪਣੀਆਂ ਭੈਣਾਂ ਨੂੰ ਬਣਾ, ਆਪਣੀਆਂ ਭਾਂਜੀਆਂ ਨੂੰ ਬਣਾ ਜੁੱਤੀ ਦਾ ਪੈਰ। ਚਲੋ ਲਵਾ ਜੇ ਤੇਰੀ ਭੈਣ ਦੇ ਠਹਿਰ ਜਾ, ਘਰ ਤੱਕ ਜਾਣਦੇ ਉਹਦੇ ਤੂੰ ਚੁੱਪ ਕਰ। ਜੇ ਤੇਰੀ ਜਾਂ ਮੇਰੀ ਜਾਂ ਇਹਦੀ ਭੈਣ ਦੇ ਮੁਤਲਕ ਜਿਹੜੀ ਅਸੀਂ ਵਿਆਹਣੀ ਆ, ਅਗਲੇ ਦਾ ਤੈਨੂੰ ਪਤਾ ਲੱਗ ਜੇ ਕਿ ਜਿੱਥੇ ਮੈਂ ਵਿਆਹ ਰਿਹਾ, ਜਿਹੜਾ ਮੇਰਾ ਭਣਵਈਆ, ਉਹਦੀ ਇਹ ਸੋਚ ਆ ਕਿ ਮੈਂ ਔਰਤ ਨੂੰ ਜੁੱਤੀ ਦਾ ਪੈਰ ਬਣਾਉ, ਦੇਂਗਾ ਉੱਥੇ ਭੈਣ ਤੂੰ? ਉਹਨੂੰ ਵੱਢ ਕੇ ਰੱਖ ਦੇਾਂਗੇ। ਕਿੰਨੂੰ? ਉਹਨੂੰ ਜਿਹੜਾ ਸਾਡੀ ਭੈਣ ਨੂੰ ਦੁੱਖ ਦੇਗਾ, ਅਸੀਂ ਕਹਿੰਦੇ ਕਿ ਇਹ ਵੀ ਦੁੱਖ ਦੇਵੇ, ਉਹਨੂੰ ਵੀ ਵੱਢ ਕੇ ਰੱਖ ਦੇ। ਹਾਂ ਬਰਾਬਰ। ਮੈਂ ਇਹ ਕਹਿਣਾ ਚਾਹ ਰਿਹਾ ਕਿ ਉਹ ਜਿੱਥੇ ਅਸੀਂ ਭੈਣਾਂ ਦੇਣੀਆਂ, ਅਗਰ ਭੈਣਾਂ ਦੀ ਇਹ ਸੋਚ ਵਾ ਕਿ ਅਸੀਂ ਉਹਨਾਂ ਤੇ ਹਾਵੀ ਹੋਣਾ, ਗਲਤ। ਭੈਣਾਂ ਵੀ ਗਲਤ। ਮੈਂ ਇਹ ਸਹੀ ਕੈਸੀ ਜਾਹਲਾਨਾ ਹੈਵੀ ਕਿੰਨੇ ਕਿਹਦੇ ਤੇ ਹੋਣਾ? ਇੱਕ ਖੂਬਸੂਰਤ ਰਿਸ਼ਤਾ ਵਾ, ਇਹਦੇ ਚ ਹੈਵੀ ਹੂਵੀ ਮਰਦ ਦੀ ਇੱਕ ਨੇਚਰ ਆ। ਮਰਦ ਦੇ ਵਿੱਚ ਇੱਕ ਥੋੜੀ ਜਿਹੀ ਨਾ ਅੱਲਾ ਨੇ ਔਰਤ ਦੀ ਨਿਸਬਤ ਮਰਦ ਚ ਥੋੜੀ ਜਿਹੀ ਚੁਦਰਾਹਟ ਰੱਖੀ। ਭਾਵੇਂ ਰੇੜੀ ਲਾਉਂਦਾ ਹੋਵੇ, ਭਾਵੇਂ ਕਮਾਈ ਨਾ ਕਰਦਾ ਹੋਵੇ, ਉਹਦੀ ਇੱਕ ਚੁਦਰਾਹਟ, ਉਹਦੀ ਮਜਬੂਰੀ ਬਾਏ ਬੋਰਨ ਉਹਦੀ ਨਸਲ ਦੇ ਵਿੱਚ ਹੈ ਕਿ ਉਹ ਉਦੋਂ ਹੀ ਖੁਸ਼ ਹੁੰਦਾ ਜਦੋਂ ਉਹ ਇਹ ਕਹਿੰਦਾ ਕਿ ਵੀ ਮੈਂ ਵੱਡਾ ਵਾਂ ਤੇ ਬੁੱਢੀ ਮੇਰੀ ਛੋਟੀ। ਇਹ ਉਹਦੀ ਫਿਤਰਤ ਆ। ਜਿਹੜੀ ਔਰਤ ਇਸ ਚੀਜ਼ ਨੂੰ ਸਮਝ ਜਾਂਦੀ ਹੈ, ਉਹ ਬੰਦੇ ਨੂੰ ਜਿੱਦਾਂ ਮਰਜ਼ੀ ਯੂਜ਼ ਕਰ ਲਵੇ, ਜਿੱਥੇ ਮਰਜ਼ੀ ਯੂਜ਼ ਕਰ ਲਵੇ। ਜਿਹੜੀ ਔਰਤ ਇਹਦੇ ਨਾਲ ਪੰਗਾ ਪਾ ਲੇਗੀ, ਇਸ ਉਹਦੀ ਬਾਦਸ਼ਾਹੀ ਦੇ ਨਾਲ, ਉਹਦੀ ਇਸ ਨੇਚਰ ਨਾਲ ਜਿਹੜੀ ਰੱਬ ਨੇ ਬਣਾਈ, ਉਹਦੇ ਨਾਲ ਪੰਗਾ ਪਾ ਲੇਗੀ, ਉਹ ਸਾਰੀ ਜ਼ਿੰਦਗੀ ਜ਼ਲਾਲਤ ਦੇ ਵਿੱਚ ਕੱਟਣਗੇ, ਕੁੱਤਿਆਂ ਹੋਏਗੀ। ਨਹੀਂ। ਔਰਤ, ਮੈਂ ਤੁਹਾਨੂੰ ਦੱਸਦਾ, ਔਰਤ ਜਿੰਨੀਆਂ ਮੇਰੀਆਂ ਭੈਣਾਂ ਸੁਣ ਰਹੀਆਂ ਨੇ, ਮੈਂ ਤੁਹਾਨੂੰ ਰਾਜ ਕਰਨ ਦਾ ਤਰੀਕਾ ਦੱਸਦਾ। ਖਾਵਨ ਦੀ ਇੱਕ ਆਦਤ ਆ ਮਰਦ ਦੀ, ਉਹਨੇ ਆਪਣੇ ਆਪ ਨੂੰ ਵੱਡਾ ਕਰਨਾ, ਉਹਨੂੰ ਵੱਡਾ ਕਰ ਦਿਓ, ਉਹਨੂੰ ਵੱਡਾ ਕਰਕੇ ਫਿਰ ਉਹਨੂੰ ਜਿੰਨਾ ਮਰਜ਼ੀ ਛੋਟਾ ਕਰ ਲਓ। ਸਹੀ ਗੱਲ। ਤੇ ਜੇ ਤੁਸੀਂ ਖਾਵੰਦ ਗੁੱਸੇ 'ਚ ਆ ਤੇ ਤੁਸੀਂ ਅੱਗੋਂ ਜ਼ੁਬਾਨ ਚਲਾਉਣ ਲੱਗ ਪਈਆਂ, ਜਾਂ ਬੇਸ਼ੱਕ ਤੁਸੀਂ ਸੱਚੀਆਂ ਹੋ, ਤੇ ਤੁਸੀਂ, ਮੈਂ ਕਹਿੰਦਾ ਵੇਖੋ, ਫਿਰ ਉਹ ਕਦੀ ਬਰਦਾਸ਼ਤ ਨਹੀਂ ਕਰ ਸਕੇਗਾ ਕਿ ਮੇਰੀ ਬੁੱਢੀ ਜ਼ੁਬਾਨ ਦਰਾਜ਼ੀ 'ਚ ਮੇਰੇ ਤੋਂ ਉੱਤੇ ਨਿਕਲ ਜਾਵੇ। ਉਹਦੀ ਗੈਰਤ ਨਹੀਂ ਗਵਾਰਾ ਕਰਦੀ। ਉਹ ਫਿਰ ਜ਼ਿਆਦਾ ਕੀ ਕਰਦਾ, ਜਦੋਂ ਓਵਰ ਕੰਮ ਹੁੰਦਾ ਤੇ ਥਾੜ ਸਿੱਟਣਾ ਸ਼ੁਰੂ ਕਰ ਦਿੰਦਾ। ਜਦੋਂ ਬੰਦਾ ਬੋਲਦਾ ਹੋਵੇ, ਗੁੱਸੇ 'ਚ ਹੋਵੇ, 15 ਤੋਂ 20 ਮਿੰਟ ਉਹਨੂੰ ਠੰਡਾ ਹੋ ਲੈਂਦਾ, ਉਹਦਾ ਗੁੱਸਾ ਠੰਡਾ ਹੋ ਲੈਂਦਾ। ਉਸ ਤੋਂ ਬਾਅਦ ਜੋ ਜਿੱਦਾਂ ਮਰਜ਼ੀ ਉਹਨੂੰ ਮਨਾ ਲਓ। ਔਰ ਇਹ ਦੋਵੇਂ ਗੱਡੀ ਦੇ ਪਹੀਏ ਟੈਪ ਨਾ, ਗੱਡੀ ਦੇ ਦੋ ਪਹੀਏ ਹੁੰਦੇ ਆ, ਪਹੀਏ ਵੀ ਨਹੀਂ ਹੁੰਦੇ, ਪਹੀਏ ਵੀ ਫਾਸਲੇ ਤੇ ਹੁੰਦੇ ਆ ਮੇਰੇ ਹਿਸਾਬ ਨਾਲ। ਇਹ ਦੋ ਜਿਸਮ ਇੱਕ ਜਾਨ ਹੁੰਦੇ ਆ। ਇਹ ਪਹੀਏ ਵਾਲਾ ਚੱਕਰ ਨਹੀਂ ਹੈਗਾ। ਚੈਨ ਕਵਰ ਨਹੀਂ, ਚੈਨ ਕਵਰ ਵੀ ਨਹੀਂ, ਇਹ ਚੈਨ ਦੀਆਂ ਘੁਰੀਆਂ ਟੈਪ ਹੁੰਦੇ ਨੇ। ਟਾਇਰ ਟੂਪ ਕਰ ਲਓ ਉਸਤਾਦ ਜੀ, ਟਾਇਰ ਟੂਪ ਕਰ ਲਓ। ਚਲੋ, ਬੰਦਾ ਟਾਇਰ ਹੁੰਦਾ ਵਾ, ਬੁੱਢੀ ਟੂਪ ਹੁੰਦੀ ਹੈ। ਟਾਇਰ ਬਾਹਰੋਂ ਸਾਰੇ ਵੱਟੇ ਚੱਲਦਾ ਵਾ, ਅੰਦਰੋਂ ਨੇ ਟੂਪ ਨੂੰ ਸੌਫਟ ਰੱਖਿਆ ਵਾ। ਤੁਹਾਡੀ ਟਾਇਰ ਹੋਵੇ, ਵਾਹ। ਨਹੀਂ ਮੈਂ ਤਾਂ ਲੱਗਾ, ਲੇਕਿਨ ਕਿਸ ਟਾਈਮ ਕੋ 1.5 ਇੰਚੀ ਵਾਲਾ ਕੇਲ ਲੰਘ ਜੇ ਤਾਂ ਅੰਦਰੋਂ ਟੂਪ ਨੂੰ ਵੀ ਪਾੜ ਦਿੰਦਾ ਵਾ। ਉਹੋ ਹੀ ਗੱਲ ਕਰਨ ਲੱਗਾ ਸੀ। ਅੱਲਾ ਤੁਹਾਡਾ, ਮੈਂ ਨਹੀਂ ਗੱਲ ਸੁਣੋ ਬਾਤ। ਇੱਕ ਸੈਂਸਿਬਲ, ਇਹ ਮੁਆਸ਼ਰੇ ਦੀ ਖਰਾਬੀ ਹੈ ਕਿ ਇਹੋ ਜਿਹੇ ਲੋਕ ਮੋਟੀਵੇਸ਼ਨਲ ਸਪੀਕਰ ਬਣ ਗਏ। ਇਹਨਾਂ ਨੇ ਸਰ ਵੇਖੋ ਕਿੰਨੀ ਗਲਤ ਗੱਲ ਕੀਤੀ ਕਿ ਜਨਾਬ ਔਰਤ ਨਾਲ ਤੁਸੀਂ ਟਾਇਰ ਟੂਪ ਉਹ। ਔਰਤ ਦਾ ਮੁਕਾਮ ਠੀਕ ਆ, ਉਹਨੂੰ ਇੱਜ਼ਤ ਮੁਕਾਮ ਦੇਣਾ ਵਾ। ਮੈਂ ਪਹਿਲੇ ਦਿਨ ਵਲੀਮੇ ਵਾਲੇ ਦਿਨ ਮੈਂ ਗਿਆ ਵਾਂ ਤੇ ਮੈਂ ਅੰਦਰ ਵੜਿਆ ਵਾਂ। ਰਿਸਪੈਕਟ ਦਾ ਇਹ ਆਲਮ ਸੀ ਕਿ ਉਹਨੇ ਉੱਥੇ ਉੱਠ ਕੇ ਖੜੀ ਹੋਈ ਹੈ, ਅਦਬ ਕੀਤਾ। ਉਹਦੀ ਵਜ੍ਹਾ ਪਹਿਲੇ ਰੋਡ ਬਣਾਇਆ ਸੀ। ਮੈਂ ਆਪਣੇ ਸਹੁਰਿਆਂ ਦੇ ਘਰ ਗਿਆ, ਮੈਂ ਉਹਨਾਂ ਨੂੰ ਕਿਹਾ ਚਾਰ ਅਜੀ ਇਹ ਇੰਜ ਖਲੋਤੀ ਹੈ। ਮੁਰਸ਼ਿਦ ਨਾਲ ਵਿਆਹ ਹੋ ਗਿਆ ਸੀ ਉਹਦਾ, ਆਪਣੇ ਮੁਰਸ਼ਿਦ ਨਾਲ ਹੋ ਗਿਆ ਸੀ। ਉਹ ਇੰਜ ਖਲੋਤੀ ਹੈ। ਲੈ ਨਹੀਂ ਤੇ ਹੋਰ ਕੀ, ਵਾਸਾ ਦੇ ਚੇਅਰਮੈਨ ਨਾਲ ਵਿਆਹ। ਨਹੀਂ ਇੰਜ ਕਾਹਤੋਂ ਖਲੋਤੀ ਹੈ? ਉਹਦੇ ਬੁੱਢੀਆਂ ਦੇ ਬੈਠੀਆਂ ਹੁੰਦੀਆਂ ਬੈੱਡ ਦੇ ਉੱਤੇ। ਇੰਪ੍ਰੈਸ਼ਨ ਵਲੀਮੇ ਤੇ ਕਿਹੜਾ ਬੈੱਡ ਹੁੰਦਾ? ਵਲੀਮੇ ਤੇ ਕਿਹੜਾ ਬੈੱਡ ਹੁੰਦਾ? ਇਹ ਤੇ ਗੱਲ ਗਲਤ ਆ। ਮੇਰਾ ਤੀਸਰੇ ਦਿਨ ਉਹਨੇ ਨਾ ਮੈਨੂੰ ਜਿੱਥੋਂ ਗੁੱਸਾ ਆਇਆ, ਉਹਨੇ ਇੱਥੋਂ ਫੜ ਕੇ ਮੈਨੂੰ ਕਿਹਾ ਵੀ ਅਨਿਉਂਦਰਾ ਕਿੱਥੇ? ਜਿੱਦਣ ਮੈਨੂੰ ਗੁੱਸਾ ਆਇਆ ਨਾ, ਫਿਰ ਮੈਂ ਉਹਨੂੰ ਸਮਝਾ ਦਿੱਤਾ ਕਿ ਅੱਜ ਤੋਂ ਬਾਅਦ ਮੇਰੇ ਨਾਲ ਇਹ ਹਰਕਤ ਕੀਤੀ ਤੇ ਇੱਥੇ ਤੂੰ ਰਵੇਂਗੀ ਜਾਂ ਮੈਂ ਰਵਾਂਗਾ। ਤੇ ਫੌਰਨ ਮੈਂ ਉਹਦੇ ਭਰਾ ਨੂੰ ਸੱਦ ਕੇ ਬਿਠਾ ਕੇ ਕਿਹਾ, ਰਾਣਾ ਸਾਹਿਬ, ਅਬਾਸ ਸਾਹਿਬ, ਮੈਂ ਗੱਲ ਦਾ ਇਹਨਾਂ ਲੋਕਾਂ ਦੇ ਮਗਰ ਨਾ ਲੱਗਣਾ। ਅੱਜ ਕੱਲ ਮੁਆਸ਼ਰੇ 'ਚ ਮਰਦ ਜਿਹੜੇ ਨੇ ਨਾ, ਇਹਨਾਂ ਲੋਕਾਂ ਨੇ ਦਬਾ ਦਿੱਤੇ ਨੇ। ਓਏ ਦਬਾ ਕੇ। ਤੈਨੂੰ ਕਿੰਨੀ ਵਾਰੀ ਕਿਹਾ ਜਦੋਂ ਇੰਜ ਦਾ ਸ਼ੋਅ ਕਰਨਾ ਹੋਵੇ ਨਾ ਭਾਇਆ ਕਰ। ਹਾਂ ਲਓ ਜੀ, ਇਹ ਤਿੰਨੇ ਹੀ ਮੈਂ ਤੁਹਾਨੂੰ ਦੱਸਦਾ, ਮੇਰੇ ਅੱਖੀ ਵੇਖਿਆ ਵਾਕਿਆ ਤਿੰਨੇ ਹੀ। ਇਹ ਪੋਲ ਉਹ ਥੱਲੇ ਲੱਗਣਾ ਤੇ ਐਵੇਂ ਜੀ ਗੱਲ ਆ। ਇਹ ਜਿੱਥੇ ਬੋਰ ਨਹੀਂ ਆਖਰ ਤੇ ਜਾਂਦਾ, ਉੱਥੇ ਜਿੱਥੋਂ ਪਾਣੀ ਨਿਕਲਦਾ, ਉਸ ਤੋਂ ਵੀ ਕਿਤੇ ਥੱਲੇ ਲੱਗੇ ਆ।
ਫਰੀਦ ਸਾਹਿਬ ਕੁਸਕਦੇ ਨਹੀਂ ਆ ਸਾਡੀ ਭੈਣ ਅੱਗੇ, ਉਸਤਾਦ ਜੀ ਇਹ ਗੱਲ ਨਹੀਂ ਕਰੀ ਜੋਜ਼ਾ ਅੱਗੇ ਤੁਸੀਂ ਨਾ ਦੇਖੋ ਇਹ ਗੱਲ ਵਧਾਣ ਦੇ ਜੇ। ਕੁਸਕਦੇ ਨਹੀਂ ਆ। ਅੱਛਾ ਜੀ, ਤੇ ਖੰਗਦਾ ਨਹੀਂ। ਇਹ ਮੈਂ ਫੋਨ ਸੁਣੇ ਨੇ ਆਪਣੀ ਭੈਣ ਦੇ ਹਾਂ ਸਹੀ ਗੱਲ। ਕਿ ਤੁਸੀਂ ਇਹਨੂੰ ਸਮਝਾਉਣਾ ਕਿ ਮੈਂ ਆਪ ਸਮਝਾ ਲਵਾਂ। ਮੈਂ ਕਿਹਾ ਨਹੀਂ ਭੈਣਾ ਤੇਰੀ ਮਿਹਰਬਾਨੀ। ਇਹ ਜਿੰਨੀਆਂ ਬਕਵਾਸਾਂ ਕਰ ਰਹੇ ਨੇ ਔਰ ਖੂਬਸੂਰਤ ਜ਼ਿੰਦਗੀ ਹੁੰਦੀ ਹੈ, ਖੂਬਸੂਰਤ ਜ਼ਿੰਦਗੀ ਹੁੰਦੀ ਹੈ ਉਹ ਮੀਆਂ ਬੀਵੀ ਦੀ, ਜਿਹੜੇ ਬੀਵੀ ਦੇ ਅੱਗੇ ਅਗਰ ਬੀਵੀ ਗੁੱਸਾ ਕਰਦੀ ਤਾਂ ਉਹ ਕਹਿੰਦੇ ਅੱਛਾ ਬੇਗਮ ਚਾ ਕੋਈ ਨਹੀਂ। ਇਹ ਏਡੀ ਖੂਬਸੂਰਤ ਜ਼ਿੰਦਗੀ ਹੁੰਦੀ। ਇਹ ਜਾਹਲੀਅਤ ਆ, ਥੱਲੇ ਲੱਗਾ ਫਲਾਣਾ ਕਰ ਲਾ ਯਾਰ। ਉਹ ਤੁਹਾਡੇ ਅਗਲੀ ਜਿੱਦਾਂ ਦੇ ਤੁਸੀਂ ਇਨਸਾਨ ਉਹੋ ਜਿਹੇ ਉਹ ਵੀ ਇਨਸਾਨ। ਅਸੀਂ ਤੇ ਕੁਸਕਦੇ ਨਹੀਂ ਹੈਗੇ। ਤੁਸੀਂ ਕਿਹੜਾ ਗਨ ਪੁਆਇੰਟ ਤੇ ਕੋਈ ਸਾਰੇ ਕੰਮ ਕਰਾਉਂਦੇ, ਤੁਹਾਡਾ ਵੀ ਪਤਾ ਵਾ। ਅੱਲਾ ਮਾਫੀ ਦੇ ਰਾਤੀ ਉਦੋਂ ਕੀ ਹਾਲ ਹੋਇਆ ਗੇਟੋਂ ਬਾਹਰ ਕਿੰਨੀ ਦੇਰ ਦੇ ਬਾਅਦ ਚ ਮੈਨੂੰ ਕਹਿਣ ਦੇ ਸੀ ਫਰੀਦ ਆਈ ਆ ਯਾਰ ਉਧਰ ਫੈਸਲ ਨਾਲ ਚੱਲਨੇ ਜਾਂ ਕਿਤੇ ਬਾਹਰ ਬਹਿ ਜਾਗੇ ਯਾਰ, ਦਿਹਾੜੀ ਕੱਢ ਕੇ ਸਵੇਰੇ ਫਜਰ ਦੀ ਅਜ਼ਾਨ ਹੋਏਗੀ ਤੇ ਫਿਰ ਬੂਆ ਖੋਲਣਾ। ਓਕੇ ਨੋ ਪ੍ਰੋਬਲਮ, ਨੋ ਪ੍ਰੋਬਲਮ। ਘਟਦੇ ਨਹੀਂ ਗੁੱਸੇ 'ਚ ਸੀ ਨਾ। ਮੈਂ ਕਿਹਾ ਠੀਕ ਆ ਓਕੇ। ਉਹ ਗੁੱਸੇ 'ਚ ਉਸਤਾਦ ਜੀ ਜਿਹੜਾ ਅੱਛਾ ਤੁਸੀਂ ਆਪਣੇ ਆਲੂ ਪਿਆ ਵਿਖਾ ਦਿਓ। ਆ ਸਾਰੇ ਨਾਜ਼ਰੀਨ ਵੇਖਣ ਦੇ, ਆ ਵਿਖਾਓ ਜਿਹੜਾ ਪਿੱਛੇ ਤੁਹਾਡੇ ਆਲੂ ਪਿਆ, ਇੱਥੇ ਜਿਹੜਾ ਪਊਆ ਵਜਿਆ ਤੁਸੀਂ ਕਿਹਾ ਆ ਮੇਰੇ ਕੋਈ ਸ਼ੈ ਮਾਰੀ ਉਹਨੇ ਤੇ ਨਹੀਂ ਪਿਆ। ਆ ਸਾਰੇ ਬੰਦੇ ਸੁਣਦੇ। ਹਾਂ ਪਿਆ ਫਿਰ ਲੜਾਈ ਨਹੀਂ ਹੋ ਪੈਂਦੀ ਯਾਰ, ਪਤਾ ਲੜਾਈ ਨਹੀਂ ਹੋ ਪੈਂਦੀ। ਇਦਾਂ ਦੇ ਨਹੀਂ ਬਣਾਣੀ। ਮੈਂ ਇੱਕ ਦਿਨ ਘਰ ਗਿਆ 12-1 ਵਜੇ ਤੇ ਉਹਨੇ ਉੱਪਰੋਂ ਉਹਨੇ ਬਾਲਕਨੀ 'ਚੋਂ ਦੇਖਿਆ ਵਾ। ਉਹਨੇ ਕਿਹਾ ਕਿ ਤੁਹਾਨੂੰ ਕਿਹਾ ਸੀ 11 ਤੋਂ ਲੇਟ ਨਹੀਂ ਹੋਣਾ, ਜਿੱਥੇ ਮਰਜ਼ੀ ਜਾਓ ਹੁਣ ਕੱਲ ਨੂੰ। ਮੈਂ ਚੁੱਪ ਕਰਕੇ ਚਲਾ ਗਿਆ। ਮੈਂ ਕਿਹਾ ਬੇਗਮ ਮੇਰਾ ਚਾਰਜਰ ਫੜਾ ਦੇ, ਮੈਂ ਚਲਾ ਜਾਣਾ। ਉਹ ਮੇਰੀ ਗੱਲ ਸੁਣੋ ਯਾਰ, ਸਭ ਆਖਰੀ ਗੱਲ ਮੈਂ ਕਰਨ ਲੱਗਾ ਉਸਤਾਦ ਜੀ। ਮੇਰੇ ਪੈਰ ਅੱਜ ਤੱਕ ਜ਼ਮੀਨ ਤੇ ਨਹੀਂ ਲੱਗੇ, ਮੇਰੇ ਘਰ ਦੇ ਵਿੱਚ ਨਿਸ਼ਾਨ ਨਹੀਂ ਮੇਰੇ ਪੈਰਾਂ ਦਾ ਹੋਇਆ। ਮੇਰੀ ਬੀਵੀ ਨੇ ਅੱਜ ਹਮੇਸ਼ਾ ਤਲੀਆਂ ਰੱਖੀਆਂ। ਬਸ ਕਰਦੇ ਤਲੀਆਂ ਰੱਖੀਆਂ ਬੀਵੀ ਨੇ। ਲਾਏਗਾ ਕਿਆ ਫੈਸਲ ਅੱਲਾ ਮੇਰੇ ਮਾਫੀ। ਕੱਪੜੇ ਮੈਂ ਮਤਲਬ ਕਦੀ ਜ਼ਿੰਦਗੀ 'ਚ ਵੀ ਨਹੀਂ ਏਦਾਂ ਹੋਇਆ ਕਿ ਮੇਰੇ ਕੱਪੜੇ ਕਿਤੇ ਇਸਤਰੀ ਨਾ ਹੋਏ ਹੋਣ, ਧੋਤੇ ਨਾ ਹੋਣ। ਮੈਂ ਸੂਟ ਲਾਣਾ ਕਿ ਸਮ ਟਾਈਮ ਮੈਂ ਸ਼ਰਟ ਪਾਈ ਆ ਤੇ ਮੇਰਾ ਦਿਲ ਕੀਤਾ ਮੈਂ ਅੱਜ ਲਾ ਇਹਦੇ 'ਚ ਕੀ ਬਹਾਦਰੀ ਹੈ? ਇਹ ਬਹਾਦਰੀ ਉਸਤਾਦ ਜੀ, ਆਪ ਹੀ ਭਾਈ ਯਕੀਨ ਹੈ ਕਰੋ। ਭਾਈ। ਅੱਛਾ ਕਿ ਉਹ ਉਹ ਇੰਨਾ ਬਸ ਪਿਆਰ ਕਰਦੀ, ਆਪ ਗਿੱਲੀ ਜਗ੍ਹਾ ਤੇ ਪੈਂਦੀ, ਇਹਨੂੰ ਸੁੱਕੀ ਜਗ੍ਹਾ ਪਾਉਂਦੀ। ਠਹਿਰ ਜਾ ਕੇ ਕੀ ਹੋਇਆ? ਅੱਛਾ ਤੂੰ ਇਹਦੇ ਬਦਲੇ ਉਹਨੂੰ ਕੀ ਕਰਦਾ ਵਾ? ਕੀ ਕਰਾਂ ਮੈਂ ਉਹ ਤੇਰੇ ਨਾਲ ਜੋ ਇੰਨਾ ਕੁਝ ਕਰਦੀ ਆ, ਹਾਂਜੀ। ਤੂੰ ਇਹਦੇ ਬਦਲੇ ਉਹਨੂੰ ਕੀ ਜ਼ਿੰਦਗੀ ਦੀਆਂ ਖੁਸ਼ੀਆਂ ਦੇਣਾ? ਤੇਰਾ ਵੀ ਤਾਂ ਕੋਈ ਫਰਜ਼ ਹੈ ਨਾ। ਇਹਦਾ ਕੀ ਫਰਜ਼ ਜਿਹੜਾ ਉਹਨੂੰ ਸਾਰੀ ਦਿਹਾੜੀ ਜਿਹੜਾ ਬੰਦਾ ਸਟ੍ਰੈਸ ਲੈਂਦਾ ਨਾ ਜ਼ਮਾਨੇ ਦੀ। ਤੁਹਾਨੂੰ ਪਤਾ ਪਾਕਿਸਤਾਨ ਇੱਕ ਐਸਾ ਮੁਲਕ ਆ, ਸਿਰਫ ਇਹਦੇ ਟ੍ਰੈਫਿਕ ਨੂੰ ਤੁਸੀਂ ਹੈਂਡਲ ਕਰ ਲਿਆ ਨਾ, ਸਮਝ ਲਓ ਕਿ ਤੁਸੀਂ ਐਡੇ ਵੱਡੇ ਮਹਾਨ ਕਲਾਕਾਰ ਹੋ। ਇਹ ਜ਼ਿਗਜ਼ੈਗ ਕਿੱਥੋਂ ਲੰਘ ਕੇ ਅਸੀਂ ਜੋਬਾਂ ਤੇ ਆਈਦਾ ਵਾ। ਤੁਹਾਡੇ ਵਰਗੇ ਬੌਸ ਜਿਹੜੇ ਆਉਂਦੇ ਆ ਸਾਨੂੰ ਉੱਥੇ ਕੰਨ ਫੜਾਤੇ, ਉੱਥੇ ਕੰਨ ਫੜਾਤੇ। ਉਹਨਾਂ ਲੋਕਾਂ ਦੀਆਂ ਗੱਲਾਂ ਸੁਣਨੀਆਂ ਵਾ। ਵੇਖੋ ਨਾ ਮੇਰੀ ਗੱਲ ਸੁਣੋ, 30,000 40,000 ਦੇ ਵਿੱਚ ਸਾਡੇ ਨਾਲ ਜਿਹੜੇ ਜ਼ੁਲਮ ਹੋ ਸਾਨੂੰ ਉੱਤੋਂ ਸਾਨੂੰ ਅਚਾਰ ਦੇ ਕੇ ਕਹਿਣਾ ਕਿ ਆ ਸਾਰੇ ਵਿਹੜੇ ਨੂੰ ਵੀ ਧੋਵੋ। ਇਹ ਸਾਰੇ ਕੰਮ ਅਸੀਂ ਲੋਕ ਕਰਨੇ ਆ। ਬੁੱਢੀਆਂ ਨੂੰ ਅਸੀਂ ਇਸ ਤੋਂ ਇਲਾਵਾ ਕੀ ਦਈਏ ਯਾਰ? ਸਹੀ ਗੱਲ, ਇਹਨਾਂ ਰੱਖਿਆ ਹੋਇਆ ਇਹਦੇ ਲਈ ਉਹੀ ਕਾਫੀ ਹੈ ਕਿ ਉਹਨੂੰ ਰੱਖਿਆ ਇਹਨੇ ਬਸ। ਯਾਰ ਮੇਰੀ ਗੱਲ ਸੁਣੋ ਭਾਈ, ਚਲੋ ਠੀਕ ਹੈ ਮੰਨ ਲਿਆ। ਗੱਲ ਇਹ ਨਾਜ਼ਰੀਨ, ਮੈਂ ਤੁਹਾਨੂੰ ਗੱਲ ਦੱਸਾਂ। 50 ਪੁੱਤਰ ਹੋਣ ਨਾ ਇੱਕ ਮਾਂ ਦੇ, 50 ਪੁੱਤਰ ਸਾਰੇ ਹੀ ਲੈਣ ਲਾਟ ਹੋਣ, ਸਾਰੇ ਹੀ ਮਾਂ ਨੂੰ ਖਰਚਾ ਦਿੰਦੇ ਹੋਣ, ਪੂਰੀ ਦੁਨੀਆ ਦੀ ਦੌਲਤ ਲਿਆ ਕੇ ਮਾਂ ਨੂੰ ਦਿੰਦੇ ਹੋਣ, ਖਿਦਮਤ ਕਰ। ਠੀਕ ਆ। ਉਹ ਜਿਹੜੀ ਆਪਣੇ ਖਾਮਦ ਕੋ, ਜਿਹਨੂੰ ਅਸੀਂ ਪੰਜਾਬੀ 'ਚ ਖਸਮ ਕਹਿੰਦੇ ਆ, ਠੀਕ ਹੈ ਨਾ, ਉਹਦੇ ਖਾਮਦ ਕੋ ਜਿਹੜੀ ਉਹ 100 ਰੁਪਇਆ ਲੈਂਦੀ ਹੈ ਨਾ, ਤੇ ਖਾਮਦ 100 ਰੁਪਇਆ ਦਿੰਦਾ। 50 ਪੁੱਤਰਾਂ ਦੀ ਪੂਰੀ ਕਮਾਈ ਵੀ ਦੇ ਦੇਣਾ, ਓਡੇ ਮਾਨ ਨਾਲ, ਇੰਨੀ ਖੁਸ਼ੀ ਨਾਲ ਉਹ 100 ਰੁਪਇਆ ਜਿੱਦਾਂ ਲੈਂਦੀ ਹੈ ਨਾ, ਉਦਾਂ ਉਹ ਨਹੀਂ ਲੈਂਦੀ। ਉਹ ਵਾਹ 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 ਵਾਕਈ। 100 ਰੁਪਇਆ ਖਾਮਨ ਦਾ ਜਿਹੜਾ ਪੈਸਾ, ਸਰ ਜਿਨ੍ਹਾਂ ਦੇ ਵਾਲਦ ਫੌਤ ਹੋ ਗਏ ਨੇ, ਜਿਨ੍ਹਾਂ ਦੇ ਖਾਮਨ ਫੌਤ ਹੋ ਗਏ ਨੇ, ਮੈਂ ਕਹਿੰਦਾ ਉਹਨਾਂ ਦੇ ਪੁੱਤਰ ਭਾਵੇਂ ਸੋਨੇ 'ਚ ਮਤਲਬ ਰੱਖਿਆ ਮਾਂ ਆਪਣੀ ਨੂੰ, ਭਾਵੇਂ ਖਰਚਾ ਦਿੰਦੇ ਨੇ, ਲੇਕਿਨ ਸਰ ਜਿਹੜੀ ਹਸਬੈਂਡ ਦੀ ਦਿੱਤੇ ਪੈਸੇ ਨੇ ਨਾ, ਉਹ ਚਾਹੇ 10 ਰੁਪਏ ਨੇ, ਚਾਹੇ ਲੱਖ ਰੁਪਇਆ, ਚਾਹੇ 50, ਜਿਸ ਹੱਕ ਨਾਲ, ਜਿਸ ਮਾਨ ਨਾਲ, ਜਿਸ ਖੁਸ਼ੀ ਨਾਲ, ਜਿਸ ਅਪਨਾਈਅਤ ਨਾਲ ਉਹ ਆਪਣੇ ਹਸਬੈਂਡ ਕੋਲੋਂ ਪੈਸੇ ਲੈਂਦੀ ਨਾ ਔਰਤ, ਉਸ ਅਪਨਾਈਅਤ ਮਾਨ ਦੇ ਨਾਲ, ਉਸ ਹੱਕ ਦੇ ਨਾਲ ਪੁੱਤਰਾਂ ਕੋਲੋਂ ਨਹੀਂ ਮੰਗਦੀਆਂ ਮਾਂ, ਨਹੀਂ ਮੰਗਦੀਆਂ। ਸਰ ਇਫ ਆਮ ਨਾਟ ਰੋਂਗ, ਠੀਕ ਹੈ, ਛੋਟੀ ਜਿਹੀ ਤੁਸੀਂ ਫੈਸਲਾ, ਤੁਸੀਂ ਪਤਾ ਕੀ ਮੈਂ ਵਿੱਚ ਗੱਲ ਅੱਛੀ ਕਰ ਰਿਹਾ ਸਾਂ, ਤੁਸੀਂ ਵਿੱਚ ਫੇਕਨੈਸ ਪਾ ਕੇ ਬੁੱਢੀ ਮੇਰੀ ਦਮੜੀ ਇਦਾਂ ਪਾ ਕੇ ਉਹਨੇ ਗਲਤ ਕੀਤੀ। ਮੈਂ ਇੱਕ ਗੱਲ ਕਰਾਂ ਫੈਸਲ ਸਾਹਿਬ, ਤੇਰੀ ਆਖਰੀ ਗੱਲ ਹੀ ਨਹੀਂ ਮੁੱਕਣ ਦੀ। ਸੌਰੀ ਯਾਰ, ਮੈਂ ਇੱਕ ਗੱਲ ਕਰਨ ਲੱਗਾ ਵਾਂ ਕਿ ਜਿੱਥੇ ਬਰਤਨ ਰੇਤ ਨਾਲ ਵੀ ਧੁੱਪ ਸਕਦੇ ਨਾ, ਉੱਥੇ ਖਾਮਦ ਦਾ ਕੰਮ ਆ ਕਿ ਉਹ ਡਿਸ਼ ਵਾਸ਼ ਬਾਰ ਲਿਆ ਕੇ ਦੇ, ਹਰਾ ਸਾਬਣ ਲਿਆ। ਠੀਕ ਆ। ਜਿੱਥੇ ਕੱਪੜੇ ਜਿਹੜੇ ਨੇ ਨਾ ਕਾਲੇ ਸਾਬਣ ਨਾਲ ਧੁੱਪ ਸਕਦੇ ਨਾ, ਉੱਥੇ ਚੰਗੇ ਤੋਂ ਚੰਗਾ ਸਰਫ ਤੇ ਫਲਾਣਾ ਫਲਾਣਾ ਉੱਥੇ ਉਹ ਬੰਦੇ ਲਈ ਕਿ ਬੰਦਾ ਕਰਦਾ। ਉਹ ਕਹਿੰਦੇ ਨੇ ਅਕਲ ਨਾ ਸ਼ੁੱਧ, ਬੀਵੀ ਨਾ ਸ਼ੁੱਧ, ਨੱਸਦਿਆਂ ਨੂੰ ਵਾਣ ਕੁੜ ਜੇ। ਕਿੰਨੀ ਸੋਹਣੀ ਗੱਲ ਕਰਦਾ, ਕਿੱਧਰ ਚੱਲ ਅੰਗੂਰ ਖੱਟੇ ਹੈ ਤੇ ਕਿਹਾ ਹੀ ਨਹੀਂ। ਵੇਖਿਆ ਨਾ ਬਕਵਾਸ, ਮੇਰੀ ਗੱਲ ਕਿਤੇ ਹੁੰਦੀ ਕੋਈ। ਅੱਗੇ ਪਿਛਲੇ ਪ੍ਰੋਗਰਾਮ ਦੇ ਵਿੱਚ ਫੈਸਲ ਵਾਲੇ ਦੇ ਜਿਹੜਾ ਉਹਦੇ ਪ੍ਰੋਗਰਾਮ ਕੀਤਾ ਸਿਮਰਨ ਵਾਲਾ,
ਥੱਲੇ ਲੋਕਾਂ ਨੇ ਇੰਨੀ ਮੇਰੀ ਕੀਤੀ ਕਿ ਯਾਰ ਜਾਨੀ ਭਾਈ ਤੁਸੀਂ ਵਿੱਚ ਨਾ ਬੋਲਿਆ ਕਰੋ ਵਿੱਚ। ਤੁਹਾਨੂੰ ਪਤਾ ਮੈਂ ਕਿਉਂ ਵਿੱਚ ਬੋਲਦਾ ਪਿਆ ਸੀ? ਤੁਹਾਨੂੰ ਪਤਾ ਭਾਣੋ ਮੈਂ ਵਿੱਚ ਇਸ ਤੋਂ ਬੋਲਦਾ ਪਿਆ ਸੀ ਕਿ ਇੱਕਦਮ ਅਸੀਂ ਉਹ ਸਕ੍ਰਿਪਟ ਸ਼ੁਰੂ ਕਰ ਲਿਆ ਸੀ ਤੇ ਮੈਨੂੰ ਨਹੀਂ ਸੀ ਲੱਗਦਾ ਕਿ ਵੀ ਮਤਲਬ ਕਿ ਫੈਸਲ ਜਾਂ ਇਹ ਇਦਾਂ ਹੋ ਜਾਏਗਾ। ਮੈਂ ਉਹਨੂੰ ਥੋੜਾ ਜਿਹਾ ਕੋਈ ਇੰਟਰਸਟਿੰਗ ਕਰਨ ਵਾਸਤੇ ਵਿੱਚ ਥੋੜਾ ਜਿਹਾ ਗੇਮ ਰੱਖੀ ਸੀ, ਉਹ ਵੀ ਸਲਾਹ ਮਸ਼ਵਰੇ ਨਾਲ। ਲੇਕਿਨ ਉਹ ਬਾਅਦ ਚ ਮੈਨੂੰ ਲੱਗਾ ਕਿ ਨਹੀਂ ਯਾਰ, ਮੈਨੂੰ ਇਹ ਪਤਾ ਲੱਗਾ ਉਸ ਪ੍ਰੋਗਰਾਮ ਤੋਂ ਬਾਅਦ ਕਿ ਭਾਈ ਫੈਸਲ ਬਕਵਾਸ ਵੀ ਕਰ ਰਿਹਾ ਹੋਵੇ ਨਾ ਤੇ ਲੋਕੀ ਸੁਣਦੇ ਨੇ। ਕੀ ਬਾਤ ਹੈ ਜੀ, ਕੀ ਬਾਤ। ਮੈਂ ਇਹ ਦੇਖਿਆ, ਯਕੀਨ ਕਰੋ। ਅੱਛਾ ਉਸਤਾਦ ਉਹਨਾਂ ਨੇ ਜੀ, ਕਿਹਾ ਜੀ ਤੁਸੀਂ ਫੈਸਲ ਨੂੰ ਵਿੱਚ ਉਹ ਨਹੀਂ ਕਰਨਾ, ਵਿੱਚ ਟੋਕਣਾ ਨਹੀਂ। ਅੱਛਾ ਉਸਤਾਦ ਜੀ, ਇੱਕ ਮੈਂ ਲਾਸਟ ਕਿਹਾ ਜੀ ਓਕੇ, ਤੇ ਮੇਰੇ ਲਈ ਆਸਾਨੀ ਹੋ ਗਈ। ਆਪ ਹੀ ਸਿਮਰਨ ਸ਼ੁਰੂ ਕਰੇ, ਮੈਂ ਬੈਠਾ ਰਿਹਾ ਕਰਾਂਗਾ। ਉਸਤਾਦ ਜੀ, ਅਸੀਂ ਜਿਹੜੇ ਮੁਸ਼ਾਇਰੇ ਕਰਨੇ ਆ ਜਾਂ ਅਸੀਂ ਇਹ ਸ਼ੋਅ ਟੀ ਟਾਈਮ ਕਰਨੇ ਆ, ਇਹਦੇ 'ਚ ਜਿਹੜੀ ਆਟੋ ਸਕ੍ਰਿਪਟਿੰਗ ਹੁੰਦੀ ਹੈ, ਅਸੀਂ ਬਹਿ ਕੇ ਗੱਲਾਂ ਕਰਨੇ ਆ। ਅਸੀਂ ਅੱਲਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਬੈਠੇ ਕਹਿ ਰਹੇ ਆ, ਅਸੀਂ ਮੰਚ ਤੇ ਬੈਠੇ ਹੋਏ ਕਿ ਸਾਨੂੰ ਟੋਟਲੀ ਯਾਨੀ 70% ਸਾਡਾ ਸਕ੍ਰਿਪਟ ਜਿਹੜਾ ਉਸਤਾਦ ਜੀ ਬੈਠਿਆ ਕਰਵਾ ਰਹੇ ਹੁੰਦੇ। ਇਦਾਂ ਹੀ ਯਾਨੀ ਉਹਦਾ ਕ੍ਰੈਡਿਟ ਅਸੀਂ ਕਿਸੇ ਟਾਈਮ ਸਮ ਟਾਈਮ ਹੁੰਦਾ ਕਿ ਮੈਂ ਫਰੀਦ ਸਾਬਰੀ ਥੱਲੇ ਲੋਕ ਲਿਖਣ ਦੇ ਫੈਸਲ ਡਰਾਮੇ, ਲੇਕਿਨ ਬਾ ਖੁਦਾ ਅੱਲਾ ਨੂੰ ਜਾਣ ਦੇਣੀ ਆ ਇੱਕ ਸੱਚ ਜਿਹੜਾ ਮੁਬਾਲਗਾ ਰਾਜ ਤੋਂ ਇਲਾਵਾ ਬੋਲੀਏ ਤੇ ਉਸਤਾਦ ਜੀ ਸਾਨੂੰ ਦੱਸਣ ਦੇ ਹੁੰਦੇ ਜਿਹੜੀਆਂ ਗੱਲਾਂ ਵਿੱਚ ਹੋਣ ਡੀਆਂ ਹੁੰਦੀਆਂ ਨਾ, ਫਰੀਦ ਤੂੰ ਇੰਜ ਖਿਜ, ਤੂੰ ਇੰਜ ਕਰ, ਤੂੰ ਇਸ ਤੋਂ ਬਾਅਦ ਤੂੰ ਉਲਟਬਾਜ਼ੀ ਲਾਉਣੀ ਆ, ਤੂੰ ਇਹ ਕਹਿ। ਅੱਲਾਹ ਤਾਲਾ ਜਾਣਦਾ ਜੀ। ਉਹ ਉਸਤਾਦ ਜੀ ਦਿੰਦੇ ਨੇ ਸਾਨੂੰ ਸਾਰੀ ਔਰ ਉਸਤਾਦ ਜੀ ਨੂੰ ਕਲੈਪ। ਕੁਛ ਲੋਕ ਮਤਲਬ ਮੈਂ ਇਸ ਲਈ ਗੱਲ ਕੀਤੀ, ਉਹਨੂੰ ਕਰਨੀ ਪੈ ਹੀ ਗਈ ਬਾਤ ਚ ਲੇਕਿਨ ਨਾ ਉਸਤਾਦ ਜੀ, ਅੱਜ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਅੱਲਾਹ ਤਾਲਾ ਦੀ ਜ਼ਾਤ ਤੁਹਾਡੀ ਭਾਣੋ ਜਿਹੜਾ ਉਹ ਨਹੀਂ ਉਹ ਜਿਹੜੀ ਗੱਲ ਕਰ ਰਿਹਾ ਨਾ, ਉਹਦੇ 'ਚ ਬੜਾ ਮਜ਼ੇਦਾਰ ਗੱਲ ਹੁੰਦੀ ਆ। ਹੁਣ ਜਿਹੜਾ ਤੂੰ ਹਾਜੀ ਸਾਹਿਬ ਵਾਲਾ ਸ਼ੋਅ ਕੀਤਾ ਸੀ, ਉਹਦੇ 'ਚ ਜਿਹੜਾ ਐਂਡ ਤੇ ਮੈਂ ਤੁਹਾਨੂੰ ਕਿਹਾ ਸੀ ਕਾਰਟੂਨ, ਬਿੱਲੀ ਚੂਹੇ ਵਾਲੇ ਕਾਰਟੂਨ, ਖਬਰਨਾਮਾ ਤੇ ਉਧਰੋਂ ਸ਼ਰਾਬ ਲਾ ਲਿਆ, ਹੁਣ ਉਹ ਸਾਰਾ ਕ੍ਰੈਡਿਟ ਕਿਹਨੂੰ ਗਿਆ? ਤੈਨੂੰ। ਹੁਣ ਅਗਲੀ ਇਹ ਮੈਂ ਕਿਉਂ ਕਹਿ ਰਿਹਾ, ਸੁਣ ਲਾ, ਇਹ ਮੈਂ ਇਸ ਤੋਂ ਨਹੀਂ ਕਹਿ ਰਿਹਾ, ਮੈਂ ਵੱਡਾਈ ਨਹੀਂ ਆਪਣੀ ਬਿਆਨ ਕਰ ਰਿਹਾ, ਮੈਂ ਇੱਕ ਹੋਰ ਗੱਲ ਕਰਨ ਲੱਗਾ, ਠੀਕ ਆ। ਇਮਬਲੀ ਦਾ ਅਸੀਂ ਪਹਿਲਾ ਪ੍ਰੋਗਰਾਮ ਇੱਥੇ ਕੀਤਾ ਸੀ ਜਿਹਦੇ 'ਚ ਇਹ ਜੇਲ੍ਹ 'ਚ ਗਿਆ ਤੇ ਇਹਨੇ ਕੰਧਾਂ ਤੋੜੀਆਂ, A to Z ਇੱਥੇ ਬੈਠੇ। ਹੁਣ ਆ ਕਹਿ, ਅੱਛਾ ਪਹਿਲੇ ਇੰਨਾ ਕਰ, ਅੱਛਾ ਪਹਿਲੇ ਇੰਨਾ ਕਰ, ਇੰਨਾ ਕਹਿ ਲਿਆ, ਹੁਣ ਅੱਗੇ ਆ ਕਹਿ, ਅੱਗੇ ਉਹਦਾ ਕ੍ਰੈਡਿਟ ਸਾਰਾ ਕਿਹਨੂੰ ਗਿਆ? ਇਮਬਲੀ ਨੂੰ, ਠੀਕ ਆ। ਇਹਨੂੰ ਕਿਸ ਟਾਈਮ ਦੱਸਦੀ ਗੱਲ, ਇਹਨੂੰ ਦੱਸਦੀ, ਕਿਸੇ ਨੂੰ ਦੱਸਦੀ। ਇੱਕ ਮਿਸਾਲ ਆ, ਅਸੀਂ ਇਹ ਵੀ ਦੱਸਦੇ ਨੇ ਸਾਰੇ, ਅਸੀਂ ਆਪਸ ਕਰੀਦਾ। ਗੱਲ ਇਹ ਹੈ ਕਿ ਹੁਣ ਇਹ ਬੰਦੇ ਨੂੰ ਪਤਾ ਵਾ ਜਾਂ ਇਮਬਲੀ ਨੂੰ ਪਤਾ ਵਾ ਕਿ ਮੈਂ ਯੂਸੀ ਦੇ ਵਿੱਚ ਜਿਹੜਾ ਪੰਚ ਲੈਣਾ ਦਿੰਦਾ, ਇਹ ਕਿਹਦੀਆਂ ਨੇ, ਪਤਾ ਹੋਣਾ ਚਾਹੀਦਾ ਨਾ। ਹੁੰਦਾ ਕੀ, ਪ੍ਰੋਬਲਮ ਕੀ ਹੁੰਦੀ ਹੈ, ਪਹਿਲੇ ਵੀ ਤਾਂ ਹੀ ਹੁੰਦਾ ਰਿਹਾ। ਮੇਰੇ ਕੋਲ ਰਿਕਾਰਡਿੰਗਾਂ ਪਈਆਂ ਨੇ ਜਿਹੜੀ 6-7-8 ਮਹੀਨੇ ਪਹਿਲੇ ਟੀ ਟਾਈਮ ਹੁੰਦਾ ਸੀ ਨਾ, ਉਹਦੇ ਮੇਰੇ ਕੋਲ, ਮੈਨੂੰ ਪਤਾ ਨਹੀਂ ਕਿਉਂ ਲੱਗਦਾ ਸੀ ਕਿ ਨਾ ਕੁਝ ਹੋਣਾ ਵਾ। ਤੇ ਮੈਂ ਉਹ ਐਡੀਟਰ ਨੂੰ ਕਿਹਾ ਕਿ ਜਿੱਥੇ ਜਿੱਥੇ ਸ਼ੋਅ ਦੇ ਵਿੱਚ ਮੈਂ ਕਹਿ ਰਿਹਾ ਨਾ, ਓਏ ਤੂੰ ਆ ਕਹਿ, ਤੂੰ ਆ ਕਹਿ, ਤੂੰ ਆ ਕਹਿ, ਫਿਰ ਤੂੰ ਆ ਕਹੀ, ਤੂੰ ਆ, ਮੈਂ ਕਿਹਾ ਕੱਢ ਕੇ ਰੱਖੀ। ਉਹਨੇ ਰੱਖੇ ਨੇ, ਤੁਸੀਂ ਕਹੋਗੇ ਮੈਂ ਕਿਸੇ ਨੂੰ ਪਲੇ ਕਰ ਦਿਆਂਗਾ ਜਿਹ 'ਚ ਮੈਂ ਫਿਰ ਪਹਿਲੇ ਹੋਰ ਚੱਲੀ, ਉਸ ਤੋਂ ਬਾਅਦ ਫਿਰ ਉਹਨੇ ਗੱਲ ਕੀਤੀ, ਕ੍ਰੈਡਿਟ ਉਹਨਾਂ ਦਾ। ਲੇਕਿਨ ਪ੍ਰੋਬਲਮ ਕੀ ਹੋਈ ਕਿ ਉਹ ਕੁਛ ਲੋਕ ਨਾ, ਮਤਲਬ ਜਿੱਦਾਂ ਆ ਬੰਦਾ ਵਾ ਜਾਂ ਯੂਸੀ ਆ, ਹੁਣ ਯੂਸੀ 2 ਮਹੀਨੇ ਬਾਅਦ ਬਾਹਰ ਜਾਵੇ, ਲੋਕੀ ਇੱਕਦਮ ਚੁੱਕ ਦਿੰਦੇ ਨੇ, ਉਹ ਯੂਸੀ ਕਿੰਨੇ ਪੈਸੇ ਲੈਣਾ ਤੂੰ? ਮੈਂ ਜੀ 30,000 40,000 50,000। ਤੇਰੇ ਕੋਲੋਂ ਤੇ ਲੱਖਾਂ ਰੁਪਈਆ ਕਮਾਉਣ ਦਿਆ, ਉਹ ਤੈਨੂੰ ਸਿਰਫ 40,000 ਰੁਪਈਆ ਦੇਣ ਦਿਆ। ਉਹ ਤੂੰ ਤੇ ਕਿਤੇ ਵੀ ਜਾ ਕੇ ਤੇ ਲੱਖ 1.5 ਲੱਖ ਰੁਪਈਆ ਹੁਣ ਕਮਾ ਲਾ। ਸੁਣ ਲਾ ਨਾ, ਇਹ ਹੁੰਦਾ ਨਾ, ਏਦਾਂ ਹੋਇਆ। ਅੱਛਾ ਹੁਣ ਹੁੰਦਾ ਕੀ ਹੈ? ਸਭ ਤੋਂ ਪਹਿਲੇ ਇਹਨਾਂ ਸਾਰਿਆਂ ਨੂੰ ਪੁੱਛੋ, ਬਾਹਰ ਜਾ ਕੇ ਹਰ ਦੂਜਾ ਪਤਾ ਕੀ ਦੇ ਰਿਹਾ ਜਾਨੀ, ਇਸ ਲਈ ਲੈ ਇਹ ਕਿਸ ਸਵਾਲ ਕੀ ਦੇ ਰਿਹਾ ਜਾਨੀ। ਜਿਵੇਂ ਮੈਨੂੰ, ਮੈਂ ਆਪਣੇ ਕਿਸੇ ਰਿਸ਼ਤੇਦਾਰ ਘਰ ਚੱਲ ਜਾਵਾਂ ਨਾ, ਕਿੰਨੇ ਕਾ ਜਾਂਦਾ YouTube ਤੋਂ, ਬੜਾ ਅਜੀਬ, ਉਹ ਕੱਪੜੇ ਦਾ ਕੰਮ ਕਰਦਾ, ਜੁੱਤੀਆਂ ਦਾ ਕਰਦਾ, ਮਤਲਬ ਕਿਸੇ ਦਾ ਵੀ ਕੋਈ ਕੰਮ ਕਰਦਾ, ਤੁੰਦੇ ਫਿਰਦੇ, ਠੀਕ ਹੈ ਨਾ, ਬੈਠੇ ਨਾ, ਹਾਂਜੀ ਹੋਰ ਕੀ ਹਾਲ ਆ, ਬੜਾ ਹੈ ਵੇਖੀ ਦਾ ਤੈਨੂੰ, ਬੜੀਆਂ ਜੁਗਤਾਂ ਮਾਰਦਾ ਨਾ, ਛੋਟਾ ਹੁੰਦਾ ਤੇ ਤੂੰ ਬੜਾ ਮਾਸੂਮ ਜਿਹਾ ਸ਼ਰਮੀਲਾ ਜਿਹਾ ਹੁੰਦਾ ਸਾ। ਹੁਣ ਤੇ ਕਿੰਨੇ ਕੁ ਪੈਸੇ ਆ ਜਾਂਦੇ ਉੱਥੋਂ ਜਿਹੜਾ ਕਰਦਾ ਤੂੰ, ਕਿੰਨੇ ਕੁ ਆ ਜਾਂਦੇ? ਕੋਈ 10-15 ਲੱਖ ਆ ਜਾਂਦਾ। ਤਲਾਸ਼ੀ ਟੈਪ ਨਹੀਂ ਲੈ ਰਹੇ ਭਾਈ ਨੇ। ਤੇ ਜਦੋਂ ਅੱਗੋਂ ਕਹਿਣਾ ਨਾ, ਮੈਂ ਕਹਿਣਾ ਬਸ ਠੀਕ ਹੈ ਸ਼ੁਕਰ, ਤੁਸੀਂ ਸੁਣਾਓ ਕਿ ਕਿੰਨੇ ਕੁ ਪੈਸੇ ਬਚ ਜਾਂਦੇ ਨੇ? ਸੁਣਿਆ ਕੱਪੜੇ ਦਾ, ਉਹ ਬਸ ਯਾਰ ਮਰਨ ਵਾਲੇ ਹੋਏ ਪਏ, ਗੁਜ਼ਾਰਾ ਕਰਦੇ ਪਏ ਹੈ। ਤੇ ਇਹਨਾਂ ਨੂੰ ਵੀ ਇਹ ਪੁੱਛਦੇ ਨੇ, ਸਹੀ ਇਹਨਾਂ ਨੂੰ ਪੁੱਛਦੇ ਨੇ। ਹੁਣ ਇਮਬਲੀ ਨੂੰ ਲੋਕੀ ਪੁੱਛਦੇ, ਬਹੁਤ ਨੂੰ ਪੁੱਛਿਆ, ਕਹਿੰਦਾ ਹਾਂਜੀ ਹਰ ਕੋਈ, ਕਿੰਨੇ ਕੁ ਦੇ ਰਿਹਾ ਜਾਨੀ? ਜੀ ਮੈਨੂੰ 40,000। 40,000? ਉਹ ਤੇਰਾ ਪ੍ਰੋਗਰਾਮ ਚੱਲਦਾ 40,000 ਰੁਪਇਆ ਸਿਰਫ? ਉਹਦਾ ਦਿਮਾਗ ਖਰਾਬ ਥੋੜਾ ਥੋੜਾ। ਅੱਗੋਂ ਦੂਜਾ ਮਿਲਿਆ, ਤੀਜਾ ਮਿਲਿਆ, 20-25 ਦਿਨਾਂ 'ਚ 6 ਮਹੀਨਿਆਂ 'ਚ ਨਾ ਇਮਬਲੀ ਸਾਹਿਬ ਨੂੰ ਸਿਰਫ ਇਹ ਲੱਗਣ ਲੱਗ ਪਿਆ ਕਿ ਸਾਰਾ ਕੁਝ ਮੈਂ ਆਪ ਕਰਦਾ, ਯੂਸੀ ਦੀਆਂ ਵੀ ਗੱਲਾਂ ਮੈਂ ਕਰਦਾ, ਪੰਚ ਲੈਣਾ ਵੀ ਮੈਂ ਕਰਦਾ। ਤੇ ਉਹਦੀ ਤਬੀਅਤ ਖਰਾਬ ਹੋਈ। ਤੇ ਹੁਣ ਅੱਗੋਂ ਨਹੀਂ, ਮੈਂ ਯੂਸੀ ਦਾ ਨਹੀਂ ਕਹਿ ਰਿਹਾ, ਯੂਸੀ ਤੇ ਬੜਾ ਮਤਲਬ ਵਫਾਦਾਰ ਆਦਮੀ ਹੈ, ਗੱਲ ਕਰ ਰਿਹਾ, ਇੱਕ ਮਿਸਾਲ ਦੇ ਰਿਹਾ ਕਿ ਹੁੰਦਾ ਕੀ ਹੈ। ਹੁਣ ਅੱਗੋਂ ਉਹਨੇ ਹੁਣ ਹਿਸਾਬ ਰੱਖਣਾ ਵੀ ਮੈਂ ਕਿਤੇ ਜਾਣਾ ਵਾ, ਇਹਦੇ ਸਾਰਾ ਸ਼ੋਅ ਮੇਰੇ ਕਰਕੇ ਆ ਹੈ। ਤੇ ਹੁਣ ਉਸ ਤੋਂ ਬਾਅਦ ਕੋਈ ਹਿਸਾਬ ਲੱਗਾ ਐਸਾ ਕਿਤੇ ਉਹ ਨਿਕਲ ਗਿਆ। ਹੁਣ ਅੱਗੋਂ ਜਿਹੜਾ ਜਿੱਥੇ ਜਾ ਕੇ ਸ਼ੋਅ ਕਰਨਾ ਵਾ,
ਉੱਥੇ ਹੁਣ ਜਦੋਂ ਉਹਨੇ ਕਹਿਣਾ ਕਿ ਮੈਂ ਜੀ ਉਸਤਾਦ ਜੀ, ਫਿਰ ਉੱਥੋਂ ਨਿਕਲਿਆ ਸਿੱਧਾ ਤਲਵਾਰ ਮੈਂ ਫੜੀ, ਮੈਂ ਜਾਂਦਿਆਂ ਧੌਣ ਲਾਤੀ। ਤੇ ਜਿਹੜਾ ਇੱਕ ਬੰਦਾ ਨਾਲ ਕਹਿੰਦਾ ਨਹੀਂ ਧੌਣ ਨਹੀਂ ਲਾਤੀ, ਤੂੰ ਕਹ ਮੈਂ ਤਲਵਾਰ ਫੜੀ, ਮੈਂ ਸਿੱਧਾ ਗਿਆ, ਮੈਂ ਮਾਰਨ ਲੱਗਿਆ ਤੇ ਉਸਤਾਦ ਜੀ ਮੇਰਾ ਆਪਣੀ ਵੱਖੀ ਚੱਡੀ ਬੁਰੀ ਵੱਜੀ। ਹਾਂ, ਇਹ ਉੱਥੇ ਹੁੰਦਾ ਹੀ ਨਹੀਂ ਦੱਸਣ ਵਾਲਾ, ਇਹ ਬੰਦਾ ਉੱਥੇ ਹੁੰਦਾ ਹੀ ਨਹੀਂ ਦੱਸਣ ਵਾਲਾ, ਹੈਨਾ। ਤੇ ਉਹ ਜਦੋਂ ਨਹੀਂ ਹੁੰਦਾ ਤੇ ਉਹ ਫਿਰ ਜਿਹੜੇ ਲੈ ਕੇ ਗਏ ਹੁੰਦੇ ਨੇ ਉਹ 15-20 ਦਿਨਾਂ ਬਾਅਦ ਇੱਥੇ ਫਿੱਕਾ ਜਿਹਾ ਹੀ ਹੈ, ਇਹ ਜੀ ਉੱਥੇ ਹੀ ਸਹੀ ਸੀ, ਇੱਥੇ ਤੈਨੂੰ ਗੱਲ ਹੀ ਨਹੀਂ ਆਉਂਦੀ। ਇਹ ਨਹੀਂ ਪਤਾ ਵੀ 70% ਗੱਲਾਂ ਜਿਹੜਾ ਦੱਸਣ ਵਾਲਾ ਸੀ ਉਹਨੂੰ ਉੱਥੇ ਛੱਡ ਆਇਆ। ਸਮਝ ਆ ਰਹੀ ਨਾ ਗੱਲ ਦੀ? ਇਹ ਅਸਲ 'ਚ ਇਹ ਪ੍ਰੋਬਲਮ ਹੁੰਦੀ, ਇਹ ਪ੍ਰੋਬਲਮ ਹੋਈ ਹੈ, ਔਰ ਇਹ ਪ੍ਰੋਬਲਮ ਤੁਹਾਡੇ ਸਾਹਮਣੇ ਆ। ਹਾਂਜੀ ਉਸਤਾਦ ਜੀ, ਜਿਹੜੀ ਗੱਲ ਆਪਾਂ ਸ਼ੁਰੂ ਕੀਤੀ ਸੀ ਨਾ ਕਿ ਉਹਦੇ 'ਚ ਜਿਸ ਸ਼ੋਅ 'ਚ ਤੁਸੀਂ ਕਿਹਾ ਕਿ ਲੋਕਾਂ ਨੇ ਕਿਹਾ ਕਿ ਜਾਨੀ ਸਾਹਿਬ ਨੇ ਇੰਟਰਪਸ਼ਨ ਕੀਤੀ ਤੇ ਬੁਰਾ ਲੱਗਿਆ, ਮੈਂ ਵੀ ਉਸ ਗੱਲ ਨੂੰ ਤਵੱਜੋ ਦਿਲਾਉਣਾ ਚਾਹ ਰਿਹਾ ਕਿ ਸਾਡੇ ਐਸੇ ਸ਼ੋਜ਼, ਐਸਾ ਕੰਮ ਕਿ ਜਿਹੜਾ ਕ੍ਰੈਡਿਟ ਅਸਲ ਹੈ ਵਾ ਉਹਨਾਂ ਦਾ, ਇਹ ਨਹੀਂ ਕਿ ਮੈਂ ਵੱਡਾ ਕਰ ਰਿਹਾ, ਮੇਰੇ ਲਈ ਰਿਸਪੈਕਟੇਬਲ ਸਾਰੇ ਹੀ ਨੇ, ਤੁਸੀਂ ਵੀ ਹੋ, ਬੜੇ ਬੜੇ ਆਰਟਿਸਟ ਹੋਣਗੇ, ਲੇਕਿਨ ਉਸਤਾਦ ਜੀ ਦੀ ਸਪੈਸ਼ਲਿਟੀ ਇਹ ਵਾ ਕਿ ਨਾਲ ਦੇ ਬੈਠੇ ਆਰਟਿਸਟ ਨੂੰ ਇਹ ਦੱਸਣਾ ਕਿ ਯਾਰ ਇਹ ਜਿਹੜੇ ਟਰੈਕ ਤੇ ਜਾਂ ਜਿਸ ਲਿੰਕ ਤੇ ਤੂੰ ਜਿਹੜਾ ਰੂਟ ਚੱਲ ਰਿਹਾ ਨਾ, ਉਸ ਰੂਟ ਤੋਂ ਬਾਹਰ ਨਹੀਂ ਹੋਣਾ, ਉਹਦੇ ਵਿੱਚ ਹੀ ਉਸਤਾਦ ਜੀ ਸਾਨੂੰ ਗੱਲਾਂ ਦੇ ਰਹੇ ਹੁੰਦੇ। ਤੇ ਉਹ ਸਭ ਲੋਕ ਸਮਝਦੇ ਨੇ ਕਿ ਇਸ ਉਹਨਾਂ ਦਾ ਵੀ ਪਿਆਰ ਹੈ, ਕਿ ਉਹ ਸਮਝਦੇ ਨੇ ਕਿ ਯਾਰ ਫਰੀਦ ਨੇ ਬੜੀ ਅੱਛੀ ਸ਼ਾਇਰੀ ਕੀਤੀ, ਨੋ ਡਾਊਟ ਮੈਂ ਸ਼ਾਇਰੀ ਲਿਖਣਾ ਆਪ ਲਿਖਣਾ ਵਾ, ਇਹ ਵੀ ਸੱਚ ਆ, ਫੈਸਲ ਆਪਣੀ ਲਿਖਦਾ, ਦਾਨਿਸ਼ ਆਪਣੀ, ਲੇਕਿਨ ਉਹਦੇ 'ਚ ਜਿਹੜਾ ਟੋਟਲੀ ਸਾਰਾ ਜਿਹੜਾ ਹੁੰਦਾ ਉਹਦਾ ਇਨਵਾਇਰਨਮੈਂਟ ਬਣਾਉਣਾ, ਕ੍ਰੀਏਸ਼ਨ ਕਰਨਾ, ਉਹ ਉਸਤਾਦ ਜੀ ਦਾ ਕ੍ਰੈਡਿਟ ਆ। ਤੇ ਉਹ ਅਸੀਂ ਕਦੀ ਵੀ ਨਹੀਂ ਲਵਾਂਗੇ। ਔਰ ਦੱਸਣਾ ਚਾਹੀਦਾ, ਇੱਕ ਸ਼ਾਇਰ ਸੀ, ਉਹਨਾਂ ਨੂੰ ਮੈਂ ਸ਼ੇਰ ਕਿਹਾ, ਮੈਂ ਕਿਹਾ ਜੀ ਇਹ ਤੁਹਾਡਾ ਸ਼ੇਰ ਹੈਗਾ ਵਾ, ਜ਼ਿੰਦਗੀ ਸੇ ਯਹੀ ਗਿਲਾ ਹੈ ਮੁਝੇ, ਤੂੰ ਬਹੁਤ ਦੇਰ ਸੇ ਮਿਲਾ ਹੈ ਮੁਝੇ। ਤੇ ਉਹ ਕੈਸਾ ਇਨਸਾਫ ਪਸੰਦ ਸ਼ਾਇਰ ਸੀ, ਉਹਨੇ ਕਿਹਾ ਨਹੀਂ ਨਹੀਂ ਯਾਰ ਮਾਜ਼ਰਤ, ਇਹ ਮੇਰਾ ਸ਼ੇਰ ਨਹੀਂ ਹੈਗਾ, ਇਹ ਫਲਾਂ ਸ਼ਾਇਰ ਦਾ ਵਾ, ਲਿਹਾਜ਼ਾ ਜਿਹੜਾ ਬੰਦਾ ਹੈ ਨਾ, ਮੈਨੂੰ ਰੋਜ਼ੇ ਕਿਆਮਤ ਵੀ ਇਹ ਪੁੱਛ ਹੋ ਸਕਦੀ ਕਿ ਯਾਰ ਤੂੰ ਕੀਤਾ ਹੀ ਨਹੀਂ ਹੈਗਾ। ਅਸੀਂ ਕਿ ਕਹਿ ਦਈਏ ਕਿ ਲੋ ਜੀ ਸਾਡਾ ਕ੍ਰੈਡਿਟ ਆ, ਉਸਤਾਦ ਜੀ ਨੇ, ਅਸੀਂ ਬੈਠੇ ਸੀ, ਤੇ ਲੇਕਿਨ ਜੋ ਕ੍ਰੈਡਿਟ ਹੈ ਵਾ ਉਸਤਾਦ ਜੀ ਦਾ, ਅਲਹਮਦੁਲਿਲਾ ਅਸੀਂ ਉਹ ਕਹਿੰਦੇ ਕਿ ਉਸ ਜਾਨ ਸਾਹਿਬ ਹੀ ਨੇ। ਹੁਣ ਮੇਰੀ ਗੱਲ ਸੁਣ, ਮੈਂ ਉਸਤਾਦ ਜੀ ਮਾਜ਼ਰਤ ਦੇ ਨਾਲ ਜਿੰਨਾ ਵੀ ਅਸੀਂ ਕਿਤੇ ਅੜਦੇ ਆ ਜਾਂ ਕੋਈ ਗੱਲਬਾਤ ਹੁੰਦੀ, ਉਸਤਾਦ ਜੀ ਸਾਨੂੰ ਦੱਸਦੇ ਨੇ, ਅਸੀਂ ਉਸਤਾਦ ਜੀ ਕਹਿੰਦੇ ਕਿ ਕਿਹਦਾ ਕ੍ਰੈਡਿਟ, ਮੈਂ ਕਰਦਾ ਪਿਆ ਸਿਮਰਨ ਦਾ ਸਟੋਰੀ, ਉਸਤਾਦ ਜੀ ਨੇ ਦੱਸੀ, ਤੂੰ ਦੱਸੀ, ਉਹ ਕਿਹਦਾ ਕ੍ਰੈਡਿਟ, ਮੇਰਾ ਕ੍ਰੈਡਿਟ, ਇਮਲੀ ਨੂੰ ਦੱਸਿਆ ਕਿਹਦਾ ਕ੍ਰੈਡਿਟ, ਇਮਲੀ ਦਾ ਕ੍ਰੈਡਿਟ। ਲੇਕਿਨ ਬਾਖੁਦਾ ਉਸਤਾਦ ਜੀ, ਅੱਲਾ ਵਾਹਦ ਦੀ ਕਸਮ, ਮੁਲਕੋਂ ਬਾਹਰ ਵੀ ਗਏ ਆ, ਜਿੱਧਰ ਵੀ ਗਏ ਆ, ਕਿਸੇ ਨੇ ਮੈਨੂੰ ਡਾਇਰੈਕਟ ਐ ਨਹੀਂ ਕਿਹਾ ਫੈਸਲ ਰਾਮੇ, ਮੈਨੂੰ ਸਾਰੀ ਦੁਨੀਆ ਨੇ ਕਿਹਾ ਇਹ ਜਾਨੀ ਸਾਹਿਬ ਦੇ ਨਾਲ ਹੁੰਦਾ। ਅੱਛਾ, ਹੁਣ ਉਹਦੀ ਵਜ੍ਹਾ ਉਹ ਕ੍ਰੈਡਿਟ ਉਸਤਾਦ ਜੀ ਤੁਹਾਡਾ। ਮੈਂ ਤੁਹਾਨੂੰ ਦੱਸਦਾ ਨਾ, ਉਹ ਗੱਲ ਹੈ ਨਾ ਕਿ ਅਗਰ ਮੈਂ ਤੁਹਾਨੂੰ ਦੱਸਦਾ ਨਾ ਕਿ ਚਲੋ ਦੱਸਣਾ ਕੀ, ਮੈਂ ਇਰਾਦਾ ਤਾਂ ਤੇ ਦੱਸਦਾ ਹੀ ਨਹੀਂ, ਇੱਕਦਮ ਮੇਰੇ ਜ਼ਿਹਨ 'ਚ ਹੁੰਦੀ ਕਿ ਗੱਲ ਇਦਾਂ ਨਹੀਂ, ਇਦਾਂ ਅੱਛੀ ਹੋ ਸਕਦੀ, ਮੈਂ ਕਹੋ ਇਦਾਂ ਨਾ ਕਹਿ, ਇਦਾਂ ਕਹਿ ਦੇ, ਇਦਾਂ ਹੀ ਹੁੰਦਾ, ਇੰਜ ਨਾ ਕਹਿ, ਇੰਜ ਕਹਿ, ਤੂੰ ਆ ਕਹਿ, ਤੂੰ ਆ ਕਹੀਂ, ਤੇ ਇੰਜ ਕਰੋ ਤੁਸੀਂ। ਅੱਛਾ, ਉਹਦਾ ਹੁਣ ਉਹ ਮੇਰਾ, ਮੈਂ ਇਹਨਾਂ ਨੂੰ ਦੱਸ ਰਿਹਾ, ਉਹ ਮੇਰੀ ਵਜ੍ਹਾ ਤੋਂ ਇਹ ਮਤਲਬ ਕਿ ਇਹਨਾਂ ਨੂੰ ਕ੍ਰੈਡਿਟ ਮਿਲ ਰਿਹਾ। ਹੁਣ ਜਦੋਂ ਅਸੀਂ ਪੰਜੇ ਬੈਠੇ ਆ, ਇਹ ਚਾਰੇ ਜਣੇ ਬੋਲ ਰਹੇ ਨੇ, ਤੇ ਮੈਂ ਭਾਵੇਂ ਪੂਰੇ ਸ਼ੋਅ 'ਚ ਚੁੱਪ ਕੀਤਾ ਬੈਠਾ ਰਵਾਂ, ਫਿਰ ਵੀ ਲੋਕੀ ਕਹਿੰਦੇ ਜਾਨੀ ਭਾਈ ਕਿਆ ਬਾਤ ਆ, ਉਹ ਇਹਨਾਂ ਦੀ ਵਜ੍ਹਾ ਤੋਂ ਮੈਨੂੰ ਕ੍ਰੈਡਿਟ ਮਿਲ ਰਿਹਾ। ਇਹ ਇਸ ਤਰ੍ਹਾਂ ਹੀ ਹੈ ਪਿਆਰ ਮੁਹੱਬਤ। ਔਰ ਮੈਂ ਤੁਹਾਨੂੰ ਦੱਸਾਂ ਸਿੱਧੀ ਗੱਲ ਆ ਭਾਜੀ, ਕੋਈ ਟੈਲੈਂਟ ਨਹੀਂ ਹੁੰਦਾ, ਕੋਈ ਜੁਗਤ ਨਹੀਂ ਹੁੰਦੀ ਚੰਗੀ ਮਾੜੀ, ਕੋਈ ਸਰੀਲਾ ਗਾਣਾ ਨਹੀਂ ਹੁੰਦਾ, ਕੋਈ ਐਕਟਿੰਗ ਚੰਗੀ ਮਾੜੀ ਨਹੀਂ, ਕੱਖ ਨਹੀਂ ਹੁੰਦਾ ਸਰ। ਸਿਰਫ ਹੁੰਦਾ ਜੇ ਨਾ ਤੇ ਕੰਮ ਦੇ ਵਿੱਚ ਜਿਹੜੀ ਇੱਕ ਕੁਦਰਤੀ, ਜਿਹਨੂੰ ਅਸੀਂ ਬਰਕਤ ਕਹਿ ਦਿੰਦੇ ਆ, ਜਾਂ ਇੱਕ ਅੱਛਾ ਲੱਗਣਾ ਕਹਿ ਦਿੰਦੇ ਆ, ਤਾਸੀਰ ਕਹਿ ਦਿੰਦੇ ਆ ਸਰ, ਉਹ ਉਦੋਂ ਪੈਦਾ ਹੁੰਦੀ ਜਦੋਂ ਤੁਹਾਡੇ 'ਚ ਇਤਫਾਕ ਹੋਵੇ, ਦਿਲਾਂ 'ਚ ਗੱਲਬਾਤ ਹੋਵੇ। ਤੇ ਵੈਸੇ ਬੜੇ ਮੈਂ ਆਰਟਿਸਟ ਜਿਹੜੇ ਤੁਸੀਂ ਵੀ ਰੁਲਦੇ ਦੇਖੇ ਹੋਣਗੇ, ਤੇ ਬੜੇ ਫਿੱਕੇ ਜਿਹੜੇ ਤੁਸੀਂ ਰਾਜ ਕਰਦੇ ਵੇਖੇ ਹੋਣਗੇ, ਉਹਦੇ ਪਿੱਛੇ ਅਸੀਂ ਸਾਰਾ ਕੁਝ ਟੈਲੈਂਟ ਹੀ ਸਮਝ ਲੈਣੇ, ਯਾਰ ਜੁਗਤ ਬੜੀ ਚੰਗੀ ਕਰਦਾ, ਨਹੀਂ, ਇਹ ਹੋਰ ਵੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਬੰਦੇ ਨੂੰ ਉੱਪਰ ਲੈ ਕੇ ਜਾਂਦੀਆਂ ਨੇ। ਠੀਕ ਆ ਜੀ, ਤੇ ਉਹਨਾਂ ਦਾ ਵੀ ਖਿਆਲ ਰੱਖਣਾ ਚਾਹੀਦਾ। ਦੇਖ ਲਓ ਨਾ, ਹੁਣ ਮਤਲਬ ਐਕਸਪੈਰੀਮੈਂਟ ਹੋ ਗਿਆ ਨਾ, ਪਤਾ ਲੱਗ ਗਿਆ ਕਿ ਕੀ ਸੀ ਕੀ ਨਹੀਂ। ਤੇ ਖੈਰ ਉਹ ਕਹਿੰਦੇ ਨੇ ਇੱਜ਼ਤ ਹੋਰ ਚੀਜ਼ ਹੁੰਦੀ, ਸ਼ੋਹਰਤ ਹੋਰ ਚੀਜ਼, ਦੋ ਅਲੱਗ-ਅਲੱਗ ਚੀਜ਼ਾਂ ਨੇ। ਅੱਲਾਹ ਪਾਕ ਇੱਜ਼ਤ, ਅੱਲਾਹ ਪਾਕ ਸ਼ੋਹਰਤ ਦੇਵੇ ਨਾ, ਤੇ ਇੱਜ਼ਤ ਵਾਲੀ ਸ਼ੋਹਰਤ ਦੇਵੇ। ਠੀਕ ਹੈ ਨਾ, ਕੱਲੀ ਸ਼ੋਹਰਤ ਨਹੀਂ ਚਾਹੀਦੀ, ਨਾਲ ਇੱਜ਼ਤ ਵਾਲੀ ਸ਼ੋਹਰਤ ਚਾਹੀਦੀ ਹੈ। ਤੇ ਸਭ ਤੋਂ ਹੁਣ ਅਸੀਂ ਆਪਸ ਵਿੱਚ ਤਾਰੀਫਾਂ ਕਰ ਲਈਆਂ, ਹੁਣ ਅਸੀਂ ਸਾਰੇ ਪੰਜੇ ਜਣੇ ਬੈਠੇ ਆ, ਤੇ ਸਾਡਾ ਸਾਰਿਆਂ ਦਾ ਜਿਹੜਾ ਯਾਨੀ ਕਿ ਜਿਹੜਾ ਸਾਨੂੰ ਕ੍ਰੈਡਿਟ ਮਿਲ ਰਿਹਾ, ਜਿਹੜੇ ਸਾਨੂੰ ਕ੍ਰੈਡਿਟ ਪੰਜਾਂ ਨੂੰ ਹੀ ਦੇ ਰਹੇ ਨੇ, ਉਹ ਸਾਡੇ ਆ ਸਾਰੇ ਜਾਨੂ ਨੇ, ਹੈ ਜਿਹੜੇ ਮਤਲਬ ਸਾਡੀਆਂ ਮਾੜੀਆਂ ਚੰਗੀਆਂ ਫਿੱਕੀਆਂ ਮਾੜੀਆਂ ਕਸਮੇ। ਮੈਂ ਕਮੈਂਟਸ ਪੜ੍ਹਦਾ, ਮੈਨੂੰ ਇੰਝ ਲੱਗਦਾ ਕਿ ਖਾਨਦਾਨ ਵਾਲਾ ਨਹੀਂ, ਇੱਕ ਵੱਡਾ ਆਂਦਾ ਯਾਰ ਤੂੰ ਆ ਇਦਾਂ ਕੋ ਕੀਤਾ, ਇੱਕ ਛੋਟਾ ਆਂਦਾ ਭਾਜੀ ਤੁਸੀਂ ਨਾ ਇਦਾਂ ਯਾਰ ਅੱਗੇ ਤੋਂ ਨਾ ਕਰਿਓ। ਯਾਨੀ ਵਿੱਚ ਦਬਕਿਆਂ ਵਾਲੇ ਵੀ ਨੇ, ਵਿੱਚ ਪਿਆਰ ਵਾਲੇ ਵੀ ਨੇ, ਵਿੱਚ ਫੀਮੇਲ ਵੀ ਨੇ, ਮੇਲ ਵੀ। ਯਾਨੀ ਕਮੈਂਟਸ ਪੜ੍ਹੋ ਨਾ, ਤੁਹਾਨੂੰ ਫੀਲ ਆਪਣੇ ਖਾਨਦਾਨ ਵਾਲੀ ਫੀਲ ਆਏਗੀ, ਜਿਵੇਂ ਇੱਕ ਬੰਦੇ ਦਾ ਪੂਰਾ ਇੱਕ ਖਾਨਦਾਨ ਹੁੰਦਾ ਨਾ, ਤੇ ਵਿੱਚੋਂ ਕੋਈ ਰੋ ਪਾਉਣ ਵਾਲਾ ਵੱਡਾ,
ਕੋਈ ਛੋਟਾ, ਕੋਈ ਇਧਰੋਂ, ਕੋਈ ਸ਼ਰਾਰਤੀ, ਕੋਈ ਲਾਡਲਾ, ਇੰਜ ਦੀ ਸਾਰੇ ਆ ਨਿਜ਼ਾਮ ਆ ਬਿਲਕੁਲ ਹਰ ਕਮੈਂਟਸ ਦੀ ਲੈਦਾ ਫੀਲ ਹੁੰਦੀ ਹਰ ਬੰਦੇ ਦੀ ਆਪਣੀ। ਤੇ ਲੋ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖਣਾ। ਸ਼ੋਅ ਅੱਜ ਦਾ ਬੜਾ ਲੰਮਾ ਹੋ ਗਿਆ, ਇਨਸ਼ਾਅੱਲਾ ਤਾਲਾ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਆ ਸ਼ੋਅ ਦਾ ਵੀ ਦੱਸ ਦੇਣਾ ਕਿ ਤੁਸੀਂ ਕਿਹਾ ਸੀਗਾ ਕਿ ਔਰਤਾਂ ਨੂੰ ਇੰਜ ਕਹਿਣਾ ਤੇ ਇਹ ਕਹਿਣਾ। ਹਾਂ, ਉਹ ਮੈਂ ਕਿਹਾ ਸੀ ਕਿ ਯਾਰ ਥੋੜਾ ਜਿਹਾ ਇਸ ਪਹਿਲੂ ਨੂੰ, ਲੇਕਿਨ ਉਹ ਅਸੀਂ ਕਾਮੇਡੀ 'ਚ ਜ਼ਿਆਦਾ ਪੈ ਗਏ। ਮੈਂ ਇਸ ਕੋਸ਼ਿਸ਼ 'ਚ ਸੀ ਕਿ ਇਹਦੇ ਜਿਹੜੇ ਮੇਨ ਪਹਿਲੂ ਹੁੰਦੇ ਨੇ, ਬਰੀਕੀਆਂ, ਉਹਨਾਂ ਦੇ ਕਰੀਏ, ਲੇਕਿਨ ਫਿਰ ਕਿਸੇ ਦਿਨ ਕਰ ਲਾਂਗੇ, ਠੀਕ ਹੈ ਨਾ। ਇਹਨੂੰ ਬਿਮਾਰੀ ਹੈ, ਇਹ ਵਿੱਚ ਜਿਹੜਾ ਨਾ ਇਹਨੇ ਆਪਣੀ ਮੈਂ ਦਿਮਾਗ ਦਾ ਖਰਾਬ। ਸਾਜੀ ਮਰਦ ਐ ਨਹੀਂ ਚਾਹੁੰਦਾ ਕਿ ਮੇਰਾ ਰੋਹ ਪਵੇ। ਮੈਂ ਅੱਛਾ, ਬਸ ਕਾਰਡ ਮੁੱਕ ਗਏ ਆ, ਨਵੀਂ ਗੱਲ ਨਾਲ ਸ਼ੁਰੂ ਸਿਰਫ ਕਰ। ਉਹ ਕਹਿੰਦਾ ਕਿ ਜੀ ਕਰ, ਨਵੀਂ ਗੱਲ ਨਾਲ ਸ਼ੁਰੂ ਕਰ। ਆਹੋ, ਘਰ ਜਾ ਦੱਲੋ ਡੀਕਦੀ ਹੋਣੀ।